ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब मैं ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 11 फरवरी 2020 30 माघ नानक शाही संमत 551 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दसीए व्यूअर्स, जे तुसीं हक सच इंसाफ ते पैरा दिंदा इक्को एक चैनल TV84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेल फाइबर केबल इन कैनेडा, roku, जादू बॉक्स, शावा, फेसबुक, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स, हुण असीं अपने प्रोग्राम की शुरुआत करन जा रहे हैं। सो प्रोग्राम की रूपरेखा आपां तुहानूं दसना चाहते हैं कि अज दे प्रोग्राम दे विच किहड़े टॉपिक्स एंड जो मुद्दे ने वो विचार चर्चा अधीन लियाए जाणगे। सो सब तो पहला जो दिल्ली दीआं विधान सभा ਦੀਆਂ ਜਿਹੜੀ ਚੋਣਾਂ ਸਨ ਉਹਨਾਂ ਦੇ ਨਤੀਜੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਨੂੰ ਇਸ ਵਿੱਚ ਕਾਫੀ ਭਾਰੀ ਜ਼ਬਰਦਸਤ ਜੋ ਜਿੱਤ ਹੈ ਉਹ ਪ੍ਰਾਪਤ ਹੋਈ ਹੈ। ਜੋ ਦੇਸ਼ ਭਗਤੀ ਦੇ ਜੋ ਭਾਰੀ ਸ਼ੋਰ ਸ਼ਰਾਬੇ ਵਾਲੇ ਜੋ BJP ਨੇ ਉਸ ਨੂੰ ਕਾਫੀ ਮੂੰਹ ਦਿਖਾਣੀ ਪਈ ਹੈ। ਹਾਰ ਉਹਨਾਂ ਦੀ ਬਹੁਤ ਵੱਡੀ ਪੱਧਰ ਤੇ ਹੋਈ ਹੈ। ਸੋ ਇਹਨਾਂ ਜੋ ਚੋਣ ਨਤੀਜਿਆਂ ਦੇ ਲਈ ਜੋ ਅੱਡ ਮਾਹਰ ਨੇ ਉਹਨਾਂ ਦੀਆਂ ਆਪਣੀਆਂ ਰਾਏ ਨੇ, ਆਪਣੀਆਂ ਦਲੀਲਾਂ ਨੇ, ਔਰ ਜੋ ਘੱਟ ਗਿਣਤੀ ਜੋ ਸਿੱਖ ਮੁਸਲਮਾਨ ਦਲਿਤ ਇਹਨਾਂ ਚੋਣ ਨਤੀਜਿਆਂ ਨੂੰ ਕਿਸ ਤਰ੍ਹਾਂ ਲੈਂਦੇ ਨੇ, ਕੀ ਸੁਨੇਹਾ ਦਿੰਦੇ ਨੇ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਦੂਸਰੇ ਪਾਸੇ ਬੜੀ ਹੀ ਖੁਸ਼ੀ ਦੀ ਗੱਲ ਹੈ, ਬੜੀ ਹੀ ਮਾਣ ਵਾਲੀ ਗੱਲ ਹੈ ਸਾਡੇ ਸਭ ਦੇ ਲਈ ਕਿ ਯੂਨਾਈਟਿਡ ਨੇਸ਼ਨ ਦੇ ਜੋ ਸੈਕਟਰੀ ਜਨਰਲ ਨੇ ਉਹ ਕਰਤਾਰਪੁਰ ਸਾਹਿਬ ਜੋ ਦਰਸ਼ਨਾਂ ਲਈ ਜਾ ਰਹੇ ਹਨ। ਸੋ ਬੜੇ ਹੀ ਫਖਰ ਵਾਲੀ ਗੱਲ ਹੈ ਸਾਡੇ ਲਈ। ਐਂਡ ਦੂਸਰੇ ਪਾਸੇ ਜੋ ਭਾਰਤ ਵਿੱਚ ਬੜਾ ਹੀ ਵਾਵੇਲਾ ਹੜਪੜਾਹਟ ਮਚੀ ਹੋਈ ਹੈ ਕਿ ਕਿਸ ਤਰ੍ਹਾਂ ਜੋ ਭਾਰਤ ਦੇ ਜੋ ਪੰਜਾਬੀ ਕਬਜ਼ੇ ਵਾਲੇ ਜਿਹੜੇ ਖਿਡਾਰੀ ਨੇ, ਜੋ ਕਬੱਡੀ ਦੇ ਖਿਡਾਰੀ ਨੇ, ਉਹ ਕਿਸ ਤਰ੍ਹਾਂ ਲਾਹੌਰ ਪਹੁੰਚ ਗਏ ਹਨ ਕਬੱਡੀ ਟੂਰਨਾਮੈਂਟ ਖੇਡਣ ਦੇ ਲਈ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਐਂਡ ਹਮੇਸ਼ਾ ਦੀ ਤਰ੍ਹਾਂ ਜੋ ਕਸ਼ਮੀਰ ਮੁੱਦਾ ਹੈ, 199 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆਂ। ਉੱਥੇ ਜ਼ੁਲਮਾਂ ਦੀ ਉਸੇ ਤਰ੍ਹਾਂ ਹੀ ਹਨੇਰੀ ਚਲਾਈ ਜਾ ਰਹੀ ਹੈ। ਉਹਨਾਂ ਦੀ ਜੋ ਆਵਾਜ਼ ਹੈ ਕਸ਼ਮੀਰੀਆਂ ਦੀ, ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਜੋ ਕਸ਼ਮੀਰੀ ਲੀਡਰ ਨੇ ਉਹਨਾਂ ਨੂੰ ਪਬਲਿਕ ਸੁਰੱਖਿਆ ਐਕਟ ਦੇ ਥੱਲੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਸੋ ਉਸ ਤੋਂ ਬਾਅਦ ਤੁਹਾਡੀਆਂ ਲਿਖਤਾਂ ਐਂਡ ਦੇ ਵਿੱਚ ਗੁਰਬਾਣੀ ਵਿਚਾਰਾਂ ਅਸੀਂ ਡਾਕਟਰ ਸਾਹਿਬ ਕੋਲੋਂ ਸੁਣਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦਿੱਲੀ ਤੋਂ ਲੈ ਕੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਲੋਕ ਉੱਥੋਂ ਦੀ ਸਿਆਸਤ 'ਚ ਦਿਲਚਸਪੀ ਰੱਖਦੇ ਨੇ ਉਹ ਸਵੇਰ ਦੇ 3 ਵਜੇ ਤੱਕ ਚੰਬੜੇ ਰਹੇ। ਇੰਟਰਨੈਟ ਦੇ ਉੱਤੇ ਬਹੁਤ ਸਾਰੇ ਚੈਨਲ ਲਾਈਵ ਚੋਣ ਨਤੀਜੇ ਦੇ ਰਹੇ ਸੀ। ਬਿਲਕੁਲ। ਵੈਸੇ ਮੇਰੇ ਮਨ 'ਚ ਆ ਰਿਹਾ ਸੀ ਕਿ ਦਿੱਲੀ ਨੂੰ ਈਵਨ ਉਹਨਾਂ ਦੇ ਇੱਕ ਬੜੇ ਐਕਸਪਰਟ ਨੇ ਕਿਹਾ ਕਿ ਇਹ ਜਿਹੜੀ ਦਿੱਲੀ ਦਾ ਰੁਤਬਾ ਹੈ ਦੈਟ ਇਜ਼ ਲਾਈਕ ਏ ਗਲੋਰੀਫਾਈਡ ਮਿਊਨਿਸਪਲ ਕਮੇਟੀ, ਕਿਉਂਕਿ ਇੱਕ ਉਹ ਖਿੱਤਾ ਜਿਹਦੀ ਬੇਸ਼ੱਕ ਕਹਿਣ ਨੂੰ ਉਹਦੀ ਲੈਜਿਸਲੇਚਰ ਅਸੈਂਬਲੀ ਹੈ ਜਾਂ ਵਿਧਾਨ ਸਭਾ ਹੈ, ਪਰ ਉਹਨਾਂ ਦੇ ਕੋਲ ਇੱਕ ਸਟੇਟ ਦਾ ਦਰਜਾ ਵੀ ਨਹੀਂ ਹੈ। ਉਹਨਾਂ ਦੇ ਕੋਲ ਲਾ ਐਂਡ ਆਰਡਰ ਦੀ ਲਾਈਨ ਵੀ ਨਹੀਂ ਹੈ, ਪੁਲਿਸ ਵੀ ਉਹਨਾਂ ਦੇ ਕੋਲ ਨਹੀਂ ਹੈ। ਉਹ ਚਾਹਣ ਕਿਸੇ ਦੀ ਕੋਈ IAS ਜਾਂ ਦੂਜੇ ਦੀ ਤਬਦੀਲੀ ਵੀ ਨਹੀਂ ਕਰ ਸਕਦੇ। ਲੈ ਦੇ ਕੇ ਬੜੇ ਸੀਮਤ, ਬੇਸ਼ੱਕ ਆਬਾਦੀ ਇਸ ਵੇਲੇ ਦਿੱਲੀ ਦੀ 20 ਮਿਲੀਅਨ ਹੈ, 2 ਕਰੋੜ ਹੈ, ਲੇਕਿਨ ਉਸ ਦਾ ਰੁਤਬਾ ਤਾਂ ਇੱਕ ਜਿਹੜਾ ਹੈ ਉਹ ਗਲੋਰੀਫਾਈਡ ਅਸੈਂਬਲੀ ਵਾਲਾ ਹੀ ਹੈ।
ਪਰ 1 ਬਿਲੀਅਨ 330 ਮਿਲੀਅਨ ਲੋਕਾਂ ਦੀ ਔਰ ਐਸੀ ਕਿਹੜੀ ਚੀਜ਼ ਸੀ ਕਿ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ 6000 ਤੋਂ ਜ਼ਿਆਦਾ ਬੀਜੇਪੀ ਨੇ ਰੈਲੀਜ਼ ਕੀਤੀਆਂ, ਜੀ ਨੁੱਕੜ ਮੀਟਿੰਗਸ ਉਹਨਾਂ ਦੀਆਂ ਹੋਈਆਂ। ਅਮਿਤ ਸ਼ਾਹ ਔਰ ਮੋਦੀ ਸੜਕ ਦੇ ਉੱਤੇ, ਅਮਿਤ ਸ਼ਾਹ ਨੇ ਖੁਦ ਇਹਦੀ ਕਮਾਂਡ ਸੰਭਾਲੀ ਹੋਈ ਸੀ। ਔਰ ਐਸਾ ਕੀ ਸੀ ਕਿ ਉਸ ਦੇ ਵਿੱਚ ਦਿੱਲੀ ਦੇ ਨਾਲ ਬੀਜੇਪੀ ਨੇ ਕਿੰਨੀ ਆਪਣੀ ਪ੍ਰੈਸਟੀਜ ਵੀ ਜੋੜੀ। ਔਰ ਜਿਹੜੀ ਨਫ਼ਰਤ ਦੀ ਲਾਈਨ ਹੈ, ਜੇ ਤੁਸੀਂ ਇਸ ਪੀਰੀਅਡ ਦੇ ਵਿੱਚ ਬੀਜੇਪੀ ਦਾ ਚੋਣ ਪ੍ਰਚਾਰ ਦੇਖੋ, ਉਹਨਾਂ ਦੇ ਸੈਂਟਰਲ ਮਿਨਿਸਟਰਾਂ ਦੀ ਗੱਲ ਤੇ ਗੋਲੀ ਮਾਰੋ ਸਾਲੋਂ ਕੋ, ਦੇਸ਼ ਕੇ ਗद्दारों को। अमित शाह कह रहे हैं कि जी शाहीन बाग वर्सेस भारत माता के पूत। जी फिर वो एक सभा च कह रहा है कि भी 8 फरवरी ਨੂੰ ਬਟਨ ਇੰਨਾ ਜ਼ੋਰ ਦੀ ਦੱਬੋ ਕਿ ਕਰੰਟ ਜਾ ਕੇ ਸ਼ਾਹੀਨ ਬਾਗ ਦੇਖੋ ਵਾਲਿਆਂ ਨੂੰ ਲੱਗੇ। ਔਰ ਇਸ ਸਾਰੇ ਦੌਰ ਦੇ ਵਿੱਚ ਕਿਸ ਕਦਰ ਜਿਹੜਾ ਹੈ, ਕਿਸ ਲੈਵਲ ਤੱਕ ਜਾ ਕੇ ਚੋਣ ਪ੍ਰਚਾਰ ਨਫ਼ਰਤ ਨਾਲ ਭਰਪੂਰ ਸੀ। ਔਰ ਕਿਵੇਂ ਜਦੋਂ ਅਸੀਂ ਭਾਰਤ ਦੀਆਂ ਇੰਸਟੀਟਿਊਸ਼ਨਸ ਜਿਹੜੀਆਂ ਹਿੰਦੂਆਈਜ਼ ਹੋ ਚੁੱਕੀਆਂ ਨੇ, ਉਹ ਲੈਜਿਸਲੇਚਰ ਹੋਏ, ਉਹ ਜੁਡੀਸ਼ਰੀ ਹੋਏ, ਉਹ ਗੋਦੀ ਮੀਡੀਆ ਹੋਏ, ਪਰ ਇਸ ਸਾਰੇ ਨਫ਼ਰਤ ਭਰੇ ਚੋਣ ਪ੍ਰਚਾਰ ਦੇ ਦੌਰਾਨ ਅਸੀਂ ਦੇਖਿਆ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਚੀਫ ਇਲੈਕਸ਼ਨ ਜਿਹਦੀ ਆਪਣੀ ਹੋਂਦ ਇੱਕ ਜ਼ਮਾਨੇ ਦੇ ਵਿੱਚ ਇਸ ਨੂੰ ਥੋੜ੍ਹਾ ਬਹੁਤ ਜਿਹੜਾ ਹੈ ਉਹ ਪ੍ਰਾਈਡ ਵੀ ਮਿਲਿਆ ਜਦੋਂ ਕਿ ਇੱਕ ਨੇ ਇਹਨੂੰ ਇਸ ਲੈਵਲ ਤੇ ਖੜਿਆ ਕਿ ਜੀ ਹਕੂਮਤ ਇੰਟਰਫੀਅਰ ਨਹੀਂ ਕਰ ਸਕਦੀ ਔਰ ਇਹ ਲੱਗਦਾ ਸੀ ਕਿ ਬਈ ਇੰਡੀਪੈਂਡੈਂਟ ਹੈ। ਪਰ ਇਸ ਕਿਸਮ ਦਾ ਨਫ਼ਰਤ ਭਰਿਆ ਪ੍ਰਚਾਰ, ਦੋਨਾਂ ਕੌਮਾਂ ਦੇ ਵਿੱਚ ਨਫ਼ਰਤ ਔਰ ਇਸ ਕਿਸਮ ਦਾ, ਇਹਦੇ ਬਾਵਜੂਦ ਇਲੈਕਸ਼ਨ ਕਮਿਸ਼ਨ ਨੇ ਇਹ ਤਾਂ ਹੋਇਆ ਕਿ ਦੋ ਜਿਹੜੇ ਬੀਜੇਪੀ ਦੇ ਲੀਡਰ ਸੀ ਉਹਨਾਂ ਦਾ 2 ਦਿਨ ਲਈ ਪ੍ਰਚਾਰ ਕਰਨ ਦਾ ਜਿਹੜਾ ਉਸ ਤੇ ਪਾਬੰਦੀ ਲਾਈ। ਪਰ ਜਿਹੜਾ ਰਾਈਟ ਉਹਦੇ ਕੋਲ ਹੈ ਕਿ ਵੀ ਜਿਹੜਾ 2 ਕਮਿਊਨਿਟੀਜ਼ ਦੇ ਵਿੱਚ ਆਪਸੀ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਨਫ਼ਰਤ ਫੈਲਾਉਂਦਾ ਹੈ ਜਾਂ ਹਿੰਸਾ ਨੂੰ ਪ੍ਰਵੋਕ ਕਰਦਾ ਹੈ, FIR ਰਜਿਸਟਰ ਕਰਨਾ। ਸੋ ਇਹ ਵੀ ਖੁੱਲ੍ਹ ਕੇ ਸਾਹਮਣੇ ਆਇਆ ਕਿ ਵੀ ਕਿਸ ਕਦਰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਟੋਟਲੀ ਉਹ ਬੀਜੇਪੀ ਹਕੂਮਤ ਜਾਂ RSS ਦੀ ਖੇਡ ਰਿਹਾ। ਔਰ ਇਸ ਸਭ ਦੇ ਬਾਵਜੂਦ ਜਿਹੜੀ ਫਾਈਨਲ ਜਦੋਂ ਅਸੀਂ ਰਿਜ਼ਲਟ ਦੀ ਗੱਲ ਕਰਦੇ ਹਾਂ ਔਰ ਫਿਰ ਭਾਰਤ ਦੇ 900 ਦੇ ਕਰੀਬ TV ਚੈਨਲ ਔਰ 1,45,000 ਤੋਂ ਜ਼ਿਆਦਾ ਮੀਡੀਆ ਪਬਲੀਕੇਸ਼ਨਸ, ਉਹਨਾਂ ਨੇ ਇਸ ਪੀਰੀਅਡ ਦੇ ਵਿੱਚ ਸ਼ਾਹੀਨ ਬਾਗ ਦੇ ਨਾਲ ਸੰਬੰਧਿਤ ਸਾਰੀਆਂ ਖਬਰਾਂ ਨੂੰ ਨਾ ਸਿਰਫ ਬਲੈਕ ਆਊਟ ਕੀਤਾ ਹੈ, ਪਰ ਜਿਸ ਅੰਦਾਜ਼ 'ਚ ਇਹਨਾਂ ਦਾ ਗੋਦੀ ਮੀਡੀਆ ਉਸ ਨਫ਼ਰਤ ਨੂੰ ਫੈਲਾਉਂਦਾ ਰਿਹਾ ਉਹ ਆਪਣੀ ਥਾਂ ਤੇ। ਪਰ ਚੋਣਾਂ ਤੋਂ ਠੀਕ 2 ਦਿਨ ਪਹਿਲਾਂ ਉੱਥੋਂ ਦੇ ਗਾਰਗੀ ਕਾਲਜ ਦੇ ਵਿੱਚ ਜਿਹੜਾ ਬੱਚੀਆਂ ਦਾ ਕਾਲਜ ਹੈ ਔਰ ਉੱਥੇ ਉਹਨਾਂ ਦੀ ਸਪੋਰਟਸ ਜਿਹੜੀ ਹੈ ਐਨੂਅਲ ਯੂਥ ਫੈਸਟੀਵਲ ਟਾਈਪ ਚੱਲ ਰਿਹਾ ਸੀ, ਕਿਵੇਂ ਜਿਹੜੇ ਲੋਕ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਹਮਾਇਤੀ ਜ਼ਾਹਰ ਹੈ RSS BJP ਦੇ ਲੋਕ, ਉਹ ਕੰਧਾਂ ਟੱਪ ਕੇ ਉਹਦੇ ਅੰਦਰ ਵੜੇ ਔਰ ਉਹਨਾਂ ਨੇ ਕਿਵੇਂ ਜਿਹੜਾ ਕਿਸ ਪੱਧਰ ਤੇ ਜਾ ਕੇ ਉਹਨਾਂ ਬੱਚੀਆਂ ਦੇ ਨਾਲ ਬਦਸਲੂਕੀ ਕੀਤੀ, ਮੇਰੇ ਲਫ਼ਜ਼ ਇਸ ਫੋਰਮ ਤੋਂ ਉਹਨੂੰ ਬਿਆਨ ਨਹੀਂ ਕਰ ਸਕਦੇ। ਪਰ ਇਹ ਕਿਸੇ ਨੇ ਇਲੈਕਸ਼ਨ ਇਸ਼ੂ ਨਹੀਂ ਬਣਾਇਆ, ਅਰਵਿੰਦ ਕੇਜਰੀਵਾਲ ਸਮੇਤ ਮੀਡੀਆ ਦਾ ਇਹਦੇ ਤੇ ਕੋਈ ਨਹੀਂ। ਈਵਨ ਜਿਹੜੀ ਪ੍ਰਿੰਸੀਪਲ ਸੀ ਉਹ ਵੀ ਡਿਨਾਇਲ ਸੀ। ਹੁਣ ਜਦੋਂ ਕਿ ਬੱਚੀਆਂ ਬਾਹਰ ਨਿਕਲੀਆਂ ਨੇ ਔਰ ਧਰਨੇ ਤੇ ਬੈਠੀਆਂ, ਹੁਣ ਇਸ ਦੇ ਬਾਰੇ FIR ਜਾਂ ਦੂਜਾ। ਸੋ ਇਸ ਸਾਰੇ ਨੇ ਬੇਸ਼ੱਕ ਇੱਕ ਗਲੋਰੀਫਾਈਡ ਮਿਊਨਿਸਪੈਲਿਟੀ ਦੀ ਇਲੈਕਸ਼ਨ ਹੀ ਸੀ, ਲੇਕਿਨ ਇਹਨੇ ਬਹੁਤ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਕਿ ਬਹੁਤ ਸਾਰੇ ਤਾਂ ਨਤੀਜਿਆਂ ਨਾਲ ਨੇ ਕਿ ਜੀ ਉਹ ਕੇਜਰੀਵਾਲ ਨੇ ਉੱਥੇ ਬਿਜਲੀ ਜਿਹੜੀ ਹੈ ਉਹ 200 ਯੂਨਿਟ ਮੁਫਤ ਕਰ ਦਿੱਤੀ, ਪਾਣੀ ਦਾ ਕੋਈ ਬਿੱਲ ਨਹੀਂ ਹੈ, ਸਕੂਲ ਜਿਹੜੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਇਨਫਰਾਸਟ੍ਰਕਚਰ ਚੰਗਾ ਬਿਲਟ ਕਰ ਦਿੱਤਾ ਹੈ। ਔਰ ਇਸ ਲਈ ਔਰ ਉਹਨੂੰ ਵੀ ਜਿਹੜਾ ਉਹਨਾਂ ਦਾ ਗੋਦੀ ਮੀਡੀਆ ਉਹ ਕਹਿ ਰਿਹਾ ਜੀ ਦੇਖ ਲਓ ਦਿੱਲੀ ਦੇ ਲੋਕਾਂ ਨੂੰ ਦੇਸ਼ ਦੀ ਏਕਤਾ ਦੀ ਕੋਈ ਪਰਵਾਹ ਨਹੀਂ, ਉਹਨਾਂ ਦੇ ਭਾਣੇ ਸਭ ਕੁਝ ਖੂਹ 'ਚ ਜਾਏ, ਉਹਨਾਂ ਨੂੰ ਤਾਂ ਮੁਫਤ ਬਿਜਲੀ ਚਾਹੀਦੀ ਹੈ, ਪਾਣੀ ਚਾਹੀਦੀ ਹੈ, ਸਕੂਲ ਚਾਹੀਦੇ ਨੇ ਜਾਂ ਬੀਬੀਆਂ ਦੇ ਲਈ ਬੱਸਾਂ 'ਚ ਮੁਫਤ ਸਫ਼ਰ ਦੀ ਗੱਲ। ਇਹੀ 3-4 ਪਲੈਂਕ ਜਿਹੜੇ ਕਿ ਕੇਜਰੀਵਾਲ ਦੀ ਸੈਲਿੰਗ ਚਿਪ ਸੀ ਉਸ ਦੇ ਥੱਲੇ। ਪਰ ਇਸ ਪੀਰੀਅਡ 'ਚ ਅਸੀਂ ਇਹ ਦੇਖ ਰਹੇ ਹਾਂ ਕਿ ਜਿਹਦੇ 'ਚ ਸਾਡੇ ਵੀ, ਕਿਉਂਕਿ ਇਹ ਸਾਡੀ ਕੌਮ ਨੂੰ ਵੀ ਇਹ ਆਦਤ ਹੈ ਕਿ ਜਦੋਂ ਹੋਰ ਕੁਛ ਨਾ ਹੋਏ ਤਾਂ ਕਿਸੇ 'ਚ ਕੋਈ ਮਾੜੀ ਜਿਹੀ ਗੱਲ ਹੀ ਨਜ਼ਰ ਆਏ ਤਾਂ ਉਹਨੂੰ ਲੈ ਕੇ ਬੱਲੇ ਬੱਲੇ ਢੋਲ ਦਾ ਡਗਾ ਵੱਜ ਰਿਹਾ ਔਰ ਭੰਗੜੇ ਪਾ ਰਹੇ ਨੇ ਔਰ ਇਹ ਸਾਰਾ ਹੋ ਰਿਹਾ ਜੀ ਕਿ ਵੀ BJP। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿੱਤਿਆ ਕੌਣ ਹੈ ਤੇ ਹਾਰਿਆ ਕੌਣ। ਹੁਣ
ਇਸ ਨੂੰ ਜੇ ਇਹ ਕਿਹਾ ਜਾਏ ਕਿ ਜੀ ਜਿਹੜਾ ਉਹ ਹਿੰਦੂਤਵਾਦੀ ਹਾਰ ਹੋ ਗਈ, ਬੀਜੇਪੀ ਦਾ ਐਂਟਾਈ ਪਾਕਿਸਤਾਨ ਏਜੰਡਾ ਜਾਂ ਦੂਜਾ ਜਿਹੜਾ ਉਹ ਹਾਰ ਗਿਆ, ਔਰ ਨਹੀਂ, ਇਹਨੂੰ ਤੁਸੀਂ, ਔਰ ਪਹਿਲੀ ਗੱਲ ਤਾਂ ਬੇਸ਼ੱਕ ਮੈਂ ਅੱਜ ਜਿਹੜੀਆਂ ਕੁਝ ਉਦਾਹਰਨਾਂ ਦਿਆਂਗਾ ਉਹਨਾਂ ਦੇ ਵਿੱਚ ਥੋੜਾ ਬਹੁਤ ਜ਼ਾਤ-ਪਾਤੀ ਰੈਫਰੈਂਸਿਸ ਨੇ, ਕਿਉਂਕਿ ਉਹਦੇ ਤੋਂ ਬਿਨਾਂ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਇਸ ਫਿਨੋਮੇਨਾ ਨੂੰ। ਔਰ ਜਿਸ ਸੁਸਾਇਟੀ ਦੇ ਵਿੱਚ ਸਭ ਕੁਝ ਐਮਬੈਡਡ ਹੋਏ ਇਸ ਲੈਵਲ ਦੇ ਉੱਤੇ, ਉਹਨੂੰ ਉਹਦਾ ਈਵਨ ਐਨਾਲਿਸਿਸ ਕਰਨ ਦੇ ਲਈ ਜਾਂ ਉਸ ਦਾ ਮੁਤਾਲਿਆ ਕਰਨ ਦੇ ਲਈ ਜਾਂ ਉਹਨੂੰ ਐਕਸਪਲੇਨ ਕਰਨ ਦੇ ਲਈ ਤੁਹਾਨੂੰ ਇਹ ਦੇਖਣਾ ਪਏਗਾ ਕਿ ਇਹ ਪਿਛੋਕੜ ਕੀ ਹੈ। ਅਮਿਤ ਸ਼ਾਹ ਜਿਹੜਾ ਹੋਮ ਮਿਨਿਸਟਰ ਔਰ ਜਿਹਨੇ ਰਨ ਕੀਤਾ, ਉਹਨੇ ਇੱਕ ਸਟੇਜ ਤੇ ਕੁਝ ਦੇਰ ਪਹਿਲਾਂ ਇਹ ਕਿਹਾ ਸੀ ਕਿ ਮਹਾਤਮਾ ਗਾਂਧੀ ਇੱਕ ਚਤੁਰ ਬਨੀਆ ਥੇ। ਹੁਣ ਜ਼ਾਹਰ ਹੈ ਉਦੋਂ ਉਹਦੇ ਤੇ ਬੜਾ ਕਾਂਗਰਸ ਨੇ ਵੀ ਰੌਲਾ ਪਾਇਆ, ਪਰ ਗੱਲ ਉਹਦੀ ਗਲਤ ਨਹੀਂ ਸੀ, ਕਿਉਂਕਿ ਉਹ ਖੁਦ ਬਾਣੀ ਹੈ ਤੇ ਉਸ ਨੂੰ ਇਹ ਪਤਾ ਹੈ ਕਿ ਵੀ ਇਹ ਜਿਹੜਾ ਇੱਕ ਤਾਂ ਬਾਣੀਆਂ ਹੋਣ ਦਾ ਹੀ ਕੀ ਮਤਲਬ ਹੈ, ਤੇ ਬਾਣੀਆਂ 'ਚ ਵੀ ਜੇ ਕੋਈ ਚਤੁਰ ਬਾਣੀਆਂ ਹੋਏ ਤੇ ਉਹਦਾ ਕੀ ਮਤਲਬ ਹੈ। ਸੋ ਹੁਣ ਜੇ ਤੁਸੀਂ ਇਹਨੂੰ ਲੜਾਈ ਨੂੰ ਦੇਖੋ ਵੀ ਇੱਕ ਪਾਸੇ ਉਹ ਜਿਹੜੇ ਗੁਜਰਾਤੀ ਬਾਣੀਏ ਅਮਿਤ ਸ਼ਾਹ ਔਰ ਮੋਦੀ ਭਾਵੇਂ ਤੇਲੀ ਹੈ, ਲੇਕਿਨ ਜਿਹੜਾ ਉਹ ਬਿਲਕੁਲ ਉਹਨੇ ਕਿਵੇਂ 2002 ਚ ਮੁਸਲਮਾਨਾਂ ਦੀ ਗੁਜਰਾਤ ਨਸਲਕੁਸ਼ੀ ਤੋਂ ਲੈ ਕੇ ਕਿਵੇਂ ਉਹਨੇ ਆਪਣਾ ਅਕਾਊਂਟ ਬਿਲਡ ਕੀਤਾ ਪ੍ਰਾਈਮ ਮਿਨਿਸਟਰ ਤੱਕ ਪਹੁੰਚਣ ਦਾ, ਔਰ ਕਿਵੇਂ 2014 ਚ ਸਬਕਾ ਸਾਥ ਸਬਕਾ ਵਿਕਾਸ ਵੇਚਿਆ, ਲੇਕਿਨ ਕਿਵੇਂ ਅਲਟੀਮੇਟਲੀ ਉਹ ਜਿਹੜਾ ਹਿੰਦੂਤਵਾ ਦੇ ਏਜੰਡੇ ਨੂੰ ਹੀ ਆਪਣੇ ਨੇੜੇ ਆਪਣੇ ਆਲੇ ਦੁਆਲੇ ਲਪੇਟ ਲਿਆ। ਦੂਸਰੇ ਪਾਸੇ ਅਮਿਤ ਸ਼ਾਹ ਹੈ ਹੀ ਬਾਣੀ ਹੈ। ਹੁਣ ਇਸ ਪਾਸੇ ਇਹ ਦੋ ਜਿਹੜੇ ਨੇ ਗੁਜਰਾਤੀ ਬਾਣੀਏ, ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸਿਸੋਦੀਆ ਮਾਰਵਾੜੀ ਬਾਣੀਏ। ਔਰ ਇਹ ਵੀ ਲਫ਼ਜ਼ ਮੈਂ ਨਹੀਂ ਕਹਿ ਰਿਹਾ, ਕੇਜਰੀਵਾਲ ਨੇ ਖੁਦ ਪਿਛਲੀ ਟਰਮ ਦੇ ਵੇਲੇ ਆਪਣੇ ਇੱਕ ਸਭਾ ਦੇ ਵਿੱਚ ਕਿਹਾ ਸੀ ਕਿ ਮੈਂ ਵੀ ਇੱਕ ਬਨੀਆ ਹੂੰ। ਹੁਣ ਦਿੱਲੀ ਦੇ ਵਿੱਚ ਬਨੀਆ ਪਾਪੂਲੇਸ਼ਨ ਨੂੰ ਵੀ ਉਹ ਰਿਝਾ ਰਿਹਾ ਸੀ, ਪਰ ਉਹ ਇਹ ਕਹਿ ਰਿਹਾ ਸੀ ਕਿ ਜੀ ਮੈਂ ਵੀ ਬਨੀਆ ਹੂੰ। ਹੁਣ ਇਹਨਾਂ ਦੋਨਾਂ ਦਾ ਹੀ ਸੰਬੰਧ ਜਿਹੜਾ ਹੈ, ਕੇਜਰੀਵਾਲ ਦਾ ਵੀ ਔਰ ਸਿਸੋਦੀਆ ਦਾ ਵੀ, ਇਹ ਮਾਰਵਾੜ ਰੀਜਨ ਦੇ ਨਾਲ ਹੈ। ਮਾਰਵਾੜ ਇਹ ਸਾਰਾ ਡੈਜ਼ਰਟ ਹੈ ਜਿਹੜਾ, ਔਰ ਇੱਕ ਜ਼ਮਾਨੇ ਦੇ ਵਿੱਚ ਹੁਣ ਤਾਂ ਜਦੋਂ ਸੂਬੇ ਬਣ ਗਏ ਰਾਜਸਥਾਨ, ਗੁਜਰਾਤ ਜਾਂ ਈਵਨ ਸਿੰਧ ਵੀ ਇੱਕ ਸਟੇਜ ਦੇ ਉੱਤੇ ਗੁਜਰਾਤ ਦਾ ਬੰਬਈ ਪ੍ਰੋਵਿੰਸ ਦਾ ਹਿੱਸਾ ਸੀ ਜਦੋਂ ਕਿ ਇਹਨੂੰ ਸੈਪਰੇਟ ਕੀਤਾ 20th ਸੈਂਚੁਰੀ ਬਿਗਨਿੰਗ। ਹੁਣ ਇਹ ਜੇ ਤੁਸੀਂ ਕੁੱਲ ਬਣਾ ਕੇ ਦੇਖੋ, ਪਹਿਲਾਂ ਅਸੀਂ ਇਸ ਨੂੰ ਇੱਕ ਵੱਡੇ ਫਰੇਮ ਦੇ ਵਿੱਚ ਦੇਖੀਏ ਕਿ ਦੋ ਗੁਜਰਾਤੀ ਬਾਣੀਆਂ ਨੂੰ ਦੋ ਮਾਰਵਾੜੀ ਬਾਣੀਆਂ ਨੇ ਉਸ ਚਤੁਰ ਬਣੀਆਂ ਗੇਮ ਦੇ ਵਿੱਚ ਚਿੱਤ ਕੀਤਾ, ਇਸ ਤੋਂ ਬਿਯੋਂਡ। ਔਰ ਉਹਦੇ 'ਚ ਇਹੀ ਨਹੀਂ ਹੈ, ਔਰ ਮੈਂ ਦੇਖ ਰਿਹਾ ਸੀ ਕਿਉਂਕਿ ਜਦੋਂ ਆਮ ਆਦਮੀ ਪਾਰਟੀ, ਸ਼ਾਇਦ ਬਹੁਤ ਘੱਟ ਨੂੰ ਇਹਦੀ ਬੈਕਗਰਾਉਂਡ ਪਤਾ ਹੋਏ ਕਿ ਕਿਵੇਂ RSS ਹੀ ਅੰਨਾ ਹਜ਼ਾਰੇ ਨੂੰ ਲਿਆਈ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਦੀ ਸੈਕੰਡ ਟਰਮ ਚੱਲ ਰਹੀ ਸੀ। ਜ਼ਾਹਰ ਹੈ ਕਰਪਸ਼ਨ ਤਾਂ ਉੱਥੇ ਦੇ ਬਲੱਡ ਦੇ ਵਿੱਚ ਹੀ ਹੈ, ਜੀਨਸ ਦੇ ਵਿੱਚ ਹੈ। ਜਿਵੇਂ ਇਹਨਾਂ ਦੇ ਹੀ ਹਿੰਦੂ ਇੰਟੈਲੈਕਚੁਅਲ ਜਿਹੜਾ ਨਿਰਾਦ ਚੌਧਰੀ ਨੇ ਇਹ ਗੱਲ ਕਹੀ ਹੋਈ ਹੈ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਕਿ ਇਹਨਾਂ ਦੇ ਜੀਨਸ ਦੇ ਵਿੱਚ ਹੈ ਕਰਪਸ਼ਨ। ਸੋ ਉਹ ਉਹਨੂੰ ਲਿਆਂਦਾ ਇੱਕ ਰਿਟਾਇਰਡ ਫੌਜੀ ਡਰਾਈਵਰ ਨੂੰ, ਫੌਜ ਦੇ ਵਿੱਚ ਡਰਾਈਵਰ ਸੀ ਅੰਨਾ ਹਜ਼ਾਰੇ, ਉਹਦੇ ਗਾਂਧੀ ਟੋਪੀ ਰਖਾਈ, ਉਹਨੂੰ ਪੂਰਾ ਗਾਂਧੀ ਵਾਂਗ ਪ੍ਰੈਜ਼ੈਂਟ ਕੀਤਾ। ਮੀਡੀਆ ਜਿਹੜਾ ਬੈਕ ਕਰ ਰਿਹਾ ਸੀ, ਅੰਬਾਨੀਜ਼ ਔਰ ਦੂਜੇ ਤੀਜੇ 24/7 ਉਹਦੀ ਕਵਰੇਜ ਸ਼ੁਰੂ ਕੀਤੀ, ਔਰ ਅੰਨਾ ਹਜ਼ਾਰੇ ਨੂੰ ਜਿਹੜਾ ਚੁੱਕ ਕੇ ਉਹਨਾਂ ਨੇ ਗਾਂਧੀ ਦੇ ਸਟੇਟਸ ਤੇ ਲਿਆ ਕੇ ਖੜਾ ਕਰਤਾ, ਵਰਤੋਂ ਦਾ ਰਖਾਤਾ। ਇਹ ਉਹ ਪੀਰੀਅਡ ਹੈ ਕਿ ਉਦੋਂ ਹੀ ਕਿ ਭਾਈ ਸੁਸਾਇਟੀ ਦੇ ਵਿੱਚ ਕਲੀਨਨੈਸ ਹੋਏ, ਕਰਪਸ਼ਨ ਨਾ ਹੋਏ। ਅਰਵਿੰਦ ਕੇਜਰੀਵਾਲ ਜਿਹੜਾ ਖੁਦ ਬਿਊਰੋਕਰੈਟ ਹੈ, ਉਹ ਸਾਰੇ ਅੰਨਾ ਹਜ਼ਾਰੇ ਮੂਵਮੈਂਟ ਦਾ ਹਿੱਸਾ ਸੀ, ਜਿਸ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਵੀ ਆਇਆ, ਜਿਸ ਦੇ ਵਿੱਚ ਯੋਗਿੰਦਰ ਯਾਦਵ ਵੀ ਆਇਆ। ਔਰ ਇਹ ਸਾਰੇ ਜਿਹੜੇ ਨੇ ਇਹਨਾਂ ਨੇ ਅਲਟੀਮੇਟਲੀ ਇਹ ਦੇਖਿਆ, ਹਾਲਾਂ ਅੰਨਾ ਹਜ਼ਾਰੇ ਨੂੰ ਵਰਤਿਆ RSS ਨੇ। ਹੁਣ ਸਾਹਮਣੇ ਆ ਰਿਹਾ ਕਿ ਵੀ ਜਿਹੜੀ ਸਾਰਾ ਉੱਥੇ ਫੂਡ ਦਾ ਸਟੇਜ ਤੋਂ ਲੈ ਕੇ ਪ੍ਰਬੰਧ ਵਿਵੇਕਾਨੰਦ ਫਾਊਂਡੇਸ਼ਨ ਕਰ ਰਹੀ ਸੀ, ਜਿਹੜੀ ਵਿਵੇਕਾਨੰਦ ਫਾਊਂਡੇਸ਼ਨ ਨੂੰ ਅਜੀਤ ਡੋਵਲ ਜਿਹੜਾ ਇਸ ਵੇਲੇ ਅਸਲੀ ਕਿੰਗ ਹੈ, ਜਿਹਨੇ ਫੌਜੀ ਚੀਫ ਵੀ ਰਾਵਤ ਆਪਣਾ ਬਣਾਇਆ ਔਰ ਕੈਬਨਿਟ ਸਟੇਟਸ ਵੀ ਹੈ। ਸੋ ਉਹ ਸਾਰੀ ਫੰਡਿੰਗ ਜਿਹੜੀ ਕਾਂਗਰਸ ਦੇ ਖਿਲਾਫ ਕਰਪਸ਼ਨ ਦੀ ਇਹ ਮੂਵਮੈਂਟ ਜਿਹੜੀ ਅੰਨਾ ਹਜ਼ਾਰੇ ਕਲੀਨ ਪਾਜੀ ਦੇ ਚ ਫਿਰ ਇਹ ਜਿਹੜੀ ਹੈ ਕਿਰਨ ਬੇਦੀ ਵੀ ਨਿਕਲੀ, ਇਹ ਵੱਖਰੀ ਗੱਲ ਹੈ। ਬਾਅਦ ਚੋਂ ਜੰਪ ਕਰਕੇ
ਜਿਹੜੀ ਆ ਉਹ ਬੀਜੇਪੀ ਦੀ ਦਿੱਲੀ ਦੀ ਚੀਫ ਮਿਨਿਸਟਰ ਕੈਂਡੀਡੇਟ ਸੀ, ਉੱਥੋਂ ਬੁਰੀ ਤਰ੍ਹਾਂ ਹਾਰੀ, ਬੀਜੇਪੀ ਨੂੰ ਵੀ ਹਰਵਾਈ, ਹੁਣ ਗਵਰਨਰ ਲੱਗੀ ਹੋਈ ਹੈ। ਸੋ ਇਸ ਸਾਰੀ ਖੇਡ ਦੇ ਵਿੱਚ ਇਹਨਾਂ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਸ਼ਾਂਤ ਭੂਸ਼ਣ ਔਰ ਇਹ ਜਿਹੜਾ ਯੋਗਿੰਦਰ ਯਾਦਵ, ਇਹ ਇਮਾਨਦਾਰ ਇੰਟੈਲੈਕਚੁਅਲ, ਔਰ ਯਾਦ ਹੋਏ ਕਿ ਇਹੀ ਪ੍ਰਸ਼ਾਂਤ ਭੂਸ਼ਣ ਹੈ ਜਿਹਨੇ ਕਿਹਾ ਸੀ ਕਿ ਵੀ ਕਸ਼ਮੀਰ ਦੇ ਵਿੱਚ ਲੋਕਾਂ ਨੂੰ ਹੱਕ ਦਿਓ ਜੇ ਤੁਸੀਂ ਪ੍ਰੋਮਿਸ ਕੀਤਾ ਹੋਇਆ UN ਦੇ ਵਿੱਚ। ਔਰ ਇਹ ਜਿਹੜੇ ਤਿੰਨ ਇਹਨਾਂ ਨੇ RSS ਨੇ ਆਪਣੇ ਸੰਗ ਬ੍ਰਾਂਡ ਸਿੱਖ ਖੜੇ ਕੀਤੇ ਸੀ ਦਿੱਲੀ ਦੀਆਂ ਚੋਣਾਂ ਦੇ ਵਿੱਚ, ਜਿਹੜੇ ਤਿੰਨੋਂ ਹੀ ਬੁਰੀ ਤਰ੍ਹਾਂ ਹਾਰੇ ਨੇ, ਤਜਿੰਦਰ ਬੱਗਾ, ਇੰਪ੍ਰੀਤ ਬਖਸ਼ੀ ਔਰ RP ਸਿੰਘ। ਹੁਣ ਇਹ ਉਹੀ ਤਜਿੰਦਰ ਬੱਗਾ ਹੈ ਜਿਹੜਾ ਉਸ ਸਾਰੇ ਦੇ ਵਿੱਚ ਜਾ ਕੇ ਉਹਨੇ ਪ੍ਰਸ਼ਾਂਤ ਭੂਸ਼ਣ ਦੇ ਦਫ਼ਤਰ 'ਚ ਜਾ ਕੇ ਉਹਨੂੰ ਚਪੇੜਾਂ ਮਾਰੀਆਂ ਸੀ ਔਰ ਉਹਦਾ ਮੂੰਹ ਕਾਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਔਰ ਇਹੀ ਹੈ ਜਿਹੜਾ ਤਜਿੰਦਰ ਬੱਗਾ, ਜਿਹਨੂੰ ਹਰੀਨਗਰ ਤੋਂ ਬੀਜੇਪੀ ਨੇ ਟਿਕਟ ਦਿੱਤੀ, ਜਿਹਨੇ ਆਪਣੀ ਜਿਹੜੀ ਈਮੇਲ ਉਹਦੇ ਤੇ ਫੇਸਬੁੱਕ ਦੇ ਉੱਤੇ ਕਿਹਾ ਸੀ ਕਿ ਜੀ ਮੈਂ ਜਿਹੜਾ ਕਿ ਇਹ ਜਿਹੜੇ ਖਾਲਿਸਤਾਨੀ ਨੇ, ਮੈਂ ਖਾਲਿਸਤਾਨ ਬਣਾਓਗੇ तो पैर तोड़ दूंगा। और नाल दी नाल इस किस्म दी बड़ियां हेट ट्वीट्स। और उन्होंने देखा कि बई ये गुंडा जिहा बंदा जिहड़ा स्कूल ड्रॉप आउट 9वीं फेल, ये सानू सूट करदा है। उन्होंने बीजेपी ने अपने IT सैल अपना जिहड़ा स्पोक्स परसन भी बनाया। ਇਹਦੇ ਤੋਂ ਮੁੜ ਕੇ ਸ਼ਰਦ ਪਵਾਰ ਨੂੰ ਵੀ ਚਪੇੜ ਪਵਾਈ ਦੂਜੀ, ਹੁਣ ਉਹ ਹਾਰਿਆ ਬੁਰੀ ਤਰ੍ਹਾਂ। ਸੋ ਇਸ ਕਿਸਮ ਦਾ ਜਿਹੜਾ ਇਹਨਾਂ ਦੀ ਸਾਰੀ ਇਹ ਲਾਈਨ ਸੀ ਉਸ ਪੀਰੀਅਡ ਦੇ ਵਿੱਚ, ਜਦੋਂ ਪ੍ਰਸ਼ਾਂਤ ਭੂਸ਼ਣ ਕਸ਼ਮੀਰੀਆਂ ਦੀ ਗੱਲ ਕਰ ਰਿਹਾ ਸੀ, ਯੋਗਿੰਦਰ ਯਾਦਵ ਵੀ ਜਿਹੜਾ ਕਿ ਬਹੁਤ ਸਿਆਣਾ, ਔਰ ਮੈਂ ਸਮਝਦਾ ਵੀ ਮੈਨੂੰ ਹਮੇਸ਼ਾ ਹੀ ਜਦੋਂ ਮੈਂ ਦੇਖਦਾ ਇੱਕ ਰੀਅਲ ਜਿਹੜਾ ਇਮਾਨਦਾਰ ਬੰਦਾ ਲੱਗਾ, ਉਹਦਾ ਅੱਜ ਇੰਟਰਵਿਊ ਆ ਰਿਹਾ ਸੀ। ਕਿਉਂਕਿ ਮੈਂ ਕਾਨਸੈਪਟ ਦੀ ਗੱਲ ਕਰਨਾ ਚਾਹੁੰਦਾ। ਇਹਦੇ ਤੇ ਤਾਂ ਸਾਰਿਆਂ ਨੇ ਦੇਖ ਲਿਆ ਜੀ, ਇੰਨੀਆਂ ਸੀਟਾਂ ਸੀ ਜਿਹੜੀਆਂ ਨੇ, ਕੁੱਲ 70 ਸੀਟਾਂ ਸੀ, 62 ਆਮ ਆਦਮੀ ਪਾਰਟੀ ਲੈ ਗਈ, 8 BJP ਲੈ ਗਈ, ਔਰ ਇਸ ਸਾਰੇ ਦੇ ਵਿੱਚ ਜਿਹੜੀ ਕਾਂਗਰਸ ਹੈ ਉਹ 63 ਸੀਟਾਂ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਉਹ 63 ਕੇ 53 ਚ ਜ਼ਮਾਨਤ ਜ਼ਬਤ ਹੋਈ। ਔਰ ਪੰਜਾਬ 'ਚ ਕਾਂਗਰਸ ਦਾ ਜਿਹੜਾ ਇੱਕ ਮਿਨਿਸਟਰ ਵੀ ਹੈ ਔਰ ਪ੍ਰੋਮੀਨੈਂਟ ਲੀਡਰ ਹੈ ਧਰਮਸੋਤ, ਉਹ ਕਹਿ ਰਿਹਾ ਅਸੀਂ ਤਾਂ ਨਹੀਂ ਹਾਰੇ, ਸਾਡੀ ਪਹਿਲਾਂ ਵੀ 0 ਸੀਟ ਸੀ, ਹੁਣ ਵੀ 0, ਹਾਰੇ ਕਿੱਥੋਂ ਅਸੀਂ। ਮੈਂ ਕਿਹਾ ਇਹ ਹੈ ਬੇਸ਼ਰਮੀ ਦੀ ਸਿਖਰ। ਠੀਕ ਆ, ਉਹਨੇ ਕਿਹਾ ਜੀ 0 ਸੀ, 0 ਤੋਂ ਤਾਂ ਨਹੀਂ ਘਟੇ ਅਸੀਂ, ਹਾਰੀਏ ਤਾਂ ਜੇ 0 ਤੋਂ ਹੋਈ ਹੈ, ਉਹਨੇ ਜਿਹਨੇ ਅਸੀਂ ਪਹਿਲਾਂ ਸੀ ਉਹਨੇ ਸੀ ਹੋਇਆ। ਇਹ ਨਹੀਂ ਹੈ ਵੀ ਜ਼ਮਾਨਤਾਂ ਜ਼ਬਤ ਹੋਈਆਂ ਜਾਂ ਦੂਜਾ, ਉਹ ਕੋਈ ਪਾਰਟ ਨਹੀਂ ਹੈ। ਸੋ ਉਹ ਤਾਂ ਗੇਮ ਤੋਂ ਬਾਹਰ ਹੋ ਗਏ। ਲੇਕਿਨ ਇਹ ਕਾਨਸੈਪਟ ਨੂੰ ਸਮਝਣ ਦੀ ਲੋੜ ਹੈ। ਅੱਜ ਜਦੋਂ ਕਿ ਯੋਗਿੰਦਰ ਯਾਦਵ ਇੱਕ ਇੰਟਰਵਿਊ ਦੇ ਰਿਹਾ ਸੀ, ਉਹਨੇ ਇੱਕ ਬੜੀ ਖੂਬਸੂਰਤ ਗੱਲ ਕਹੀ। ਉਹਨੂੰ ਪੁੱਛਿਆ ਕਿ ਜੀ ਅਰਵਿੰਦ ਕੇਜਰੀਵਾਲ ਔਰ ਦੂਸਰੇ ਜਿਹੜੇ ਨੇ ਤੁਹਾਡੇ ਹੀ ਸੀ ਬਾਅਦ ਦੇ ਵਿੱਚ, ਉਹ ਸਭ ਨੂੰ ਹੀ ਦੇ ਕੇ ਚਕਮਾ, ਅੰਨਾ ਹਜ਼ਾਰੇ ਨੂੰ ਵੀ ਔਰ ਇਹਨਾਂ ਨੂੰ ਵੀ, ਔਰ ਉਹ ਆਪਣਾ ਲੈ ਕੇ ਝੰਡਾ ਤੁਰ ਪਏ। ਔਰ ਜ਼ਾਹਰ ਹੈ ਇਸ ਵੇਲੇ ਆਮ ਆਦਮੀ ਪਾਰਟੀ ਦਾ ਮਤਲਬ ਹੀ ਜਿਹੜਾ ਹੈ ਉਹ ਕੇਜਰੀਵਾਲ ਹੈ, ਕੇਜਰੀਵਾਲ ਵਿੱਚੋਂ ਕੱਢ ਦਿਓ ਤੇ ਬਾਕੀ ਜਿਹੜਾ ਹੈ ਉਹ 0-0 ਹੈ। ਸੋ ਉਹਨੂੰ ਇਹ ਪੁੱਛਿਆ ਗਿਆ ਕਿ ਕੀ ਜੀ ਤੁਸੀਂ ਦੁਬਾਰਾ ਜੁਆਇਨ ਕਰੋਗੇ ਹੁਣ ਜਿਵੇਂ ਜਿੱਤ ਗਏ ਜਾਂ ਦੂਜੇ, ਔਰ ਕੇਜਰੀਵਾਲ ਦੇ ਸਕਸੈਸ। ਉਹਦਾ ਐਗਜ਼ੈਕਟ ਜਿਹੜਾ ਉਹਨੇ ਅੰਗਰੇਜ਼ੀ ਦੇ ਵਿੱਚ ਕਿਹਾ, ਉਹਨੇ ਕਿਹਾ ਵੀ ਦੋਜ਼ ਹੂ ਕੇਮ ਟੂ ਚੇਂਜ ਦਾ ਰੂਲਸ ਆਫ ਦਾ ਗੇਮ ਐਕਚੁਅਲੀ ਲਰਨਡ ਦਾ ਰੂਲਸ ਬੈਟਰ ਦੈਨ ਅਦਰਸ। ਇਹ ਕੇਜਰੀਵਾਲ ਦੀ ਵਿਕਟਰੀ ਤੇ ਕਹਿ ਰਿਹਾ ਕਿ ਆਏ ਤਾਂ ਅਸੀਂ ਕਿ ਅਸੀਂ ਗੇਮ ਦੇ ਰੂਲ ਚੇਂਜ ਕਰਾਂਗੇ ਕਿ ਉਸੇ ਹੀ ਲਾਈਨ ਦੇ ਉੱਤੇ ਕਾਂਗਰਸ ਹੋਏ, BJP ਹੋਏ, ਇੱਕ ਪੋਲੀਟੀਸ਼ੀਅਨਸ ਦਾ ਪੈਟਰਨ ਹੈ, ਉਹੀ ਲੁਭਾਣੀਆਂ ਗੱਲਾਂ, ਉਹੀ ਕਰਪਸ਼ਨ, ਉਹੀ ਚੋਰ ਬਾਜ਼ਾਰੀ। ਔਰ ਉਸੇ ਥਾਂ ਤੇ ਉਹਨੇ ਕਿਹਾ ਦੋਜ਼ ਹੂ ਕੇਮ ਟੂ ਚੇਂਜ ਦਾ ਰੂਲਸ ਆਫ ਦਾ ਗੇਮ ਐਕਚੁਅਲੀ ਲਰਨਡ ਰੂਲਸ ਬੈਟਰ ਦੈਨ ਅਦਰਸ। ਉਹਨੇ ਕਿਹਾ ਜੀ ਉਹਨਾਂ ਗੇਮਸ ਨੂੰ ਜ਼ਿਆਦਾ ਚੰਗੀ ਤਰ੍ਹਾਂ ਉਸ ਗੇਮ ਦੇ ਰੂਲ ਨੂੰ ਸਮਝ ਲਿਆ ਤੇ ਕੇਜਰੀਵਾਲ ਦੀ ਇਹੀ ਵਿਕਟਰੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕੇਜਰੀਵਾਲ ਨੇ ਉਸੇ ਗੇਮ ਦੇ ਵਿੱਚ ਹੁਣ ਦੋ ਹੀ ਤਰ੍ਹਾਂ ਹੁੰਦੀਆਂ ਨੇ। ਅਸੀਂ ਜਦੋਂ ਹੁਣ ਅੱਜ ਮੈਂ ਦੇਖ ਰਿਹਾ ਸੀ ਕਿ ਪਾਕਿਸਤਾਨ ਦੇ ਵੀ ਕੁਝ ਜਿਹੜੇ ਐਂਕਰ ਜਿਹੜੇ ਹਰ ਨੀ ਜਰਕ ਰਿਐਕਸ਼ਨ ਹੁੰਦਾ ਹੈ, ਉਹ ਇਮਰਾਨ ਖਾਨ ਨੂੰ ਸਲਾਹ ਦੇ ਰਹੇ ਸੀ ਕਿ ਦੇਖੋ ਕੇਜਰੀਵਾਲ ਨੇ ਹੈਲਥ ਇੰਸ਼ੋਰੈਂਸ, ਹੈਲਥ ਔਰ ਸਕੂਲਿੰਗ ਔਰ ਡਿਵੈਲਪਮੈਂਟ ਔਰ ਦੂਜੇ ਦੇ ਥੱਲੇ ਜਿੱਤਿਆ ਔਰ ਤੁਸੀਂ ਵੀ ਇਵੇਂ। ਗੱਲ ਇਹ ਨਹੀਂ ਹੈ। ਔਰ ਮੈਂ ਸਮਝਦਾ ਵੀ ਇਹ ਕਈ ਵਾਰ ਕਈ ਚੀਜ਼ਾਂ ਸਮਝਣ ਤੋਂ ਬਿਨਾਂ, ਹੁਣ ਪ੍ਰੋਬਲਮ ਬੇਸ਼ੱਕ ਇਮਰਾਨ ਖਾਨ ਦੀ ਵੀ ਇਹ ਹੈ ਕਿ ਉਹ ਜਿਹੜੀ ਤੁਸੀਂ ਟੀਮ ਨੂੰ ਲੈ ਕੇ ਤੁਰੇ ਹੋ, ਤੁਸੀਂ ਉਸੇ ਸਿਸਟਮ 'ਚ ਉਹਨਾਂ ਦੀ ਪਿੱਚ ਤੇ ਜਾ ਕੇ ਖੇਡਣਾ ਚਾਹ ਰਹੇ ਹੋ ਜਾਂ ਖੇਡ ਰਹੇ ਹੋ ਜਿਹਦੇ ਤੇ ਪਹਿਲੀਆਂ ਪਾਰਟੀਆਂ ਉੱਥੇ ਖੇਡਦੀਆਂ ਸੀ। ਕੇਜਰੀਵਾਲ ਵੀ ਉਸੇ ਪਿੱਚ ਦੇ ਉੱਤੇ ਹੀ ਖੇਲ ਰਿਹਾ ਕਿਸੇ ਪੱਖੋਂ ਵੀ।
ਔਰ ਜਿਵੇਂ ਇੱਕ ਪਾਰਟ ਹੈ ਹੁਣ ਪ੍ਰਸ਼ਾਂਤ ਕਿਸ਼ੋਰ, ਜੀ ਜਿਹੜਾ ਇੱਕ ਬੜਾ ਮੀਡੀਆ ਐਕਸਪਰਟ ਨਹੀਂ ਸਗੋਂ ਇਲੈਕਸ਼ਨ ਐਕਸਪਰਟ ਹੈ। ਅਮਰਿੰਦਰ ਪੰਜਾਬ ਚੋਣਾਂ ਜਿੱਤਿਆ, ਉਹਨਾਂ ਨੇ ਕਿਹਾ ਜੀ, ਮੈਂ ਕਿਸੇ ਨੂੰ ਪੁੱਛ ਰਿਹਾ ਸੀ ਦਿੱਲੀ 'ਚ, ਮੈਂ ਕਿਹਾ ਜੀ ਇਹ ਕੀ ਹਰ ਕੋਈ ਜਿਹੜਾ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲੈਂਦਾ ਫਿਰ ਹੁੰਦਾ ਜੀ ਜਿੱਤ ਕੇ? ਕਹਿੰਦੇ ਜੀ ਉਹਨੇ ਇੱਕ ਸਟੇਜ ਦੇ ਉੱਤੇ ਸਾਰੀ ਇੰਡੀਅਨ ਪੋਲਿਟਿਕਸ, ਉਹਨਾਂ ਦਾ ਡਾਟਾ, ਜ਼ਾਤ ਪਾਤੀ ਕੀ ਸਿਸਟਮ ਹੈ, ਦੂਜਾ ਹਾਰ ਜਿੱਤ ਕੀ ਹੈ, ਉਹਨੇ ਕਾਈਂਡ ਆਫ ਮਾਸਟਰ ਕੀਤਾ ਹੋਇਆ, ਤੇ ਉਹ ਜਿੱਥੇ ਜਾਂਦਾ ਹੈ ਉਹ ਫਿਰ ਸਮਝਾ ਦਿੰਦਾ ਵੀ ਤੁਸੀਂ ਇਸ ਕਿਸਮ ਦਾ ਕਰੋ, ਤੇ ਨਾਅਰੇ ਵੀ ਉਹੀ ਲਿਖ ਕੇ ਦਿੰਦਾ ਕਿ ਵੀ ਨਾਅਰੇ ਕਿਹੜੇ ਹੋਣ। ਉਹਨਾਂ ਨੇ ਕਿਹਾ ਜੀ ਉਹਦੀਆਂ ਸੇਵਾਵਾਂ ਨਿਤੀਸ਼ ਕੁਮਾਰ ਨੇ ਵੀ ਬਿਹਾਰ 'ਚ ਲਈਆਂ ਔਰ ਨਵੀਨ ਪਟਨਾਇਕ ਨੇ ਵੀ ਉੜੀਸਾ 'ਚ ਲਈਆਂ, ਹੁਣ ਜਿਹੜੀਆਂ ਨੇ ਉਹ ਕੇਜਰੀਵਾਲ ਨੇ ਵੀ ਉਹਦੀਆਂ ਸੇਵਾਵਾਂ ਲਈਆਂ, ਕਿਸੇ ਵੇਲੇ ਬੀਜੇਪੀ ਨੇ ਵੀ ਲਈਆਂ ਸੀ, ਹੁਣ ਉਹ ਸ਼ਾਇਦ ਮਮਤਾ ਬੈਨਰਜੀ ਵੀ ਲੈ ਰਹੀ ਹੈ ਜਾਂ ਲੈ। ਸੋ ਕੁੱਲ ਮਿਲਾ ਕੇ ਔਰ ਉਹਦੇ 'ਚ ਇੱਕ ਗੱਲ ਜਿਹੜੀ ਖਾਸ ਤੌਰ 'ਤੇ ਹੈ ਜਿਹੜਾ ਇਹ ਪ੍ਰਸ਼ਾਂਤ ਕਿਸ਼ੋਰ ਦਾ ਹੈ ਕਿ ਵੀ ਤੁਸੀਂ ਸਿਰਫ ਇੱਕ ਜਾਂ ਦੋ ਐਸੀ ਗੱਲ ਕਰੋ ਜਿਹੜੀ ਕਿ ਲੋਕਾਂ ਨੂੰ ਲੱਗੇ ਕਿ ਪਹਿਲਿਆਂ ਨੇ ਨਹੀਂ ਕੀਤੀ, ਫਿਰ ਉਹਨੂੰ ਇਦਾਂ ਪ੍ਰਚਾਰੋ, ਇਦਾਂ ਵੇਚੋ ਕਿ ਘਰ ਘਰ 'ਚ ਉਹ ਪਹੁੰਚ ਜਾਏ, ਤੁਹਾਨੂੰ ਉਹੀ ਇੱਕ ਮੁੱਦਾ ਜਿਹੜਾ ਹੈ ਉਹ ਵਿਕਟਰੀ ਤੱਕ ਲੈ ਜਾਂਦਾ। ਔਰ ਜਿਵੇਂ ਕੇਜਰੀਵਾਲ ਨੇ ਸਕਸੈਸਫੁਲੀ ਜਦੋਂ ਹੁਣ ਉਹ ਖੜਾ ਹੋ ਕੇ ਵੀ ਪੁੱਛ ਰਿਹਾ ਹੈ आपके दिल्ली में आपके बेटे ने आपको मुफ्त बिजली दी कि नहीं दी? हाँ दी। पानी मुफ्त दिया कि नहीं दिया? हाँ दिया। स्कूल दिया कि नहीं दिया? ਹੁਣ ਤੁਸੀਂ ਲੈ ਦੇ ਕੇ ਕੁੱਲ ਮਿਲਾ ਕੇ ਦੇਖੋ, ਸਕੂਲਾਂ 'ਚ ਇਨਫਰਾਸਟ੍ਰਕਚਰ ਜ਼ਰੂਰ ਹੈ ਲੇਕਿਨ ਐਜੂਕੇਸ਼ਨ ਜੇ ਤੁਸੀਂ ਦੂਜੇ ਸਕੂਲਾਂ ਨਾਲ, ਪਰ ਜਿੱਥੇ ਬਿਲਕੁਲ ਇੱਕ ਉਹ ਐਂਡ ਹੋਏ ਲੋਕਾਂ ਦੀਆਂ ਹੋਪਸ ਹੀ ਟੁੱਟੀਆਂ ਹੋਣ, ਉੱਥੇ ਆ ਕੇ ਕੋਈ ਮਾੜਾ ਜਿਹਾ ਪਾਣੀ ਪਿਆ ਦੇ ਤੇ ਲੱਗਦਾ ਵੀ ਕਿਤਨੀ ਬੜੀ ਬਾਤ। ਹੁਣ ਇਹ ਤਾਂ ਉਹਦੀ ਜਿੱਤ ਦੇ ਪਿੱਛੇ ਜਿਹਨੂੰ ਠੀਕ ਕਿਹਾ ਉਹਨੇ ਜਿਹੜਾ ਯੋਗਿੰਦਰ ਯਾਦਵ ਨੇ ਕਿ ਵੀ ਅਸੀਂ ਤਾਂ ਚੇਂਜ ਹੋਏਗੀ ਕਿ ਤੁਸੀਂ ਰੂਲਸ ਆਫ ਦਾ ਗੇਮ ਚੇਂਜ ਕਰੋ। ਕਰਪਟ ਸੁਸਾਇਟੀ 'ਚ ਜਾਂ ਝੂਠੀ ਸੁਸਾਇਟੀ 'ਚ ਔਰ ਦੂਜੇ 'ਚ ਹੁਣ ਉਹੀ ਕੇਜਰੀਵਾਲ ਜਿਹੜਾ ਇੱਕ ਸਟੇਜ ਦੇ ਉੱਤੇ ਨਾਸਤਕ ਹੈ, ਏਥੀਅਸਟ, ਇੱਕ ਸਟੇਜ ਦੇ ਉੱਤੇ ਉਹ ਕਹਿੰਦਾ ਜੀ ਹਾਂ ਮੈਂ ਅਨਾਰਕਿਸਟ ਹਾਂ, ਜਦੋਂ ਉਹਨੂੰ ਹੁਣ ਜਿਹੜੇ ਵਿਰੋਧ ਕਰਨ ਵਾਲੇ ਨੇ ਉਹਨੂੰ ਆਤੰਕਵਾਦੀ ਵੀ ਕਹਿ ਰਹੇ ਸੀ, ਹੁਣ ਉਹ ਕੇਜਰੀਵਾਲ ਨਾ ਸ਼ਾਹੀਨ ਬਾਗ ਜਾਂਦਾ ਹੈ ਔਰ ਰਾਦਰ ਉਹ ਇਹ ਕਹਿੰਦਾ ਹੈ ਕਿ ਜੀ ਅਮਿਤ ਸ਼ਾਹ ਜੀ ਵਹਾਂ ਸੇ ਉਠਾ ਦੇ, ਉਹਨਾਂ ਦੀ ਜੁਰਿਸਡਿਕਸ਼ਨ ਹੈ, ਉਹਨਾਂ ਨੂੰ ਖਤਮ ਕਰਾਓ ਉਹਨਾਂ ਨੂੰ। ਨਾ ਕਸ਼ਮੀਰ ਦਾ ਮੁੱਦਾ 370 ਖਤਮ ਕੀਤੀ ਜਾਂਦੀ ਹੈ ਪਾਰਲੀਮੈਂਟ ਦੇ ਵਿੱਚ, ਇਹਦੇ ਜਿਹੜੇ ਨੇ ਰਾਜ ਸਭਾ ਦੇ ਵਿੱਚ ਕਿੰਨੇ ਕਰੋੜ ਲੈ ਕੇ 2 ਮੈਂਬਰ ਬਣਾਏ, ਉਹ ਉਹਨੂੰ ਐਬਰੋਗੇਟ ਕਰਨ ਦੇ ਹੱਕ 'ਚ ਵੋਟ ਪਾਉਂਦੇ ਨੇ ਜੀ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਇੱਕ ਪਾਸੇ ਉਹ ਖੁਦ ਕਹਿ ਰਿਹਾ ਹੈ ਉਹਦੀ ਮੰਗਾ ਜਾਏ ਕਿ ਦਿੱਲੀ ਨੂੰ ਸਟੇਟਹੁੱਡ ਦਿੱਤਾ ਜਾਏ, ਸਟੇਟ ਦਾ ਰੁਤਬਾ ਦਿੱਤਾ ਜਾਏ, ਤਾਂ ਸਟੇਟ ਵੀ ਨਹੀਂ ਹੈ, ਤੇ ਜੰਮੂ ਕਸ਼ਮੀਰ ਦਾ ਆਰਟੀਕਲ 370 ਦਾ ਇੱਕ ਪਾਸੇ ਸਟੇਟ ਦਾ ਰੁਤਬਾ ਹੀ ਖਤਮ ਕੀਤਾ ਜਾ ਰਿਹਾ ਔਰ ਕੇਜਰੀਵਾਲ ਉਹਦੀ ਹਮਾਇਤ ਕਰ ਰਿਹਾ। ਹੁਣ ਸੀਏ ਹੋਏ, ਨੈਸ਼ਨਲ ਰਜਿਸਟ੍ਰੇਸ਼ਨ ਆਫ ਪਾਪੂਲੇਸ਼ਨ ਹੋਏ ਜਾਂ ਸਿਟੀਜ਼ਨਸ ਹੋਏ, ਉਸ ਦੇ ਉੱਤੇ ਚੁੱਪੀ ਧਾਰ ਲੈਂਦਾ ਜੀ। ਜੋ ਕੁਛ ਗਾਰਗੀ ਕਾਲਜ ਹੋਇਆ, ਸ਼ਾਹੀਨ ਬਾਗ, ਜਾਮੀਆ ਮਿਲੀਆ 'ਚ ਗੋਲੀ ਕਾਂਡ, ਦੂਜੇ ਤੀਜੇ ਉਹ ਹੋਇਆ, ਉਹ ਬਿਲਕੁਲ ਕੋਈ ਆਵਾਜ਼ ਨਹੀਂ ਹੈ। ਔਰ ਜਿਵੇਂ ਯੋਗਿੰਦਰ ਯਾਦਵ ਨੇ ਵੀ ਇਹ ਗੱਲ ਕਹੀ, ਉਹਨੇ ਕਿਹਾ ਜੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਦਿੱਲੀ ਦੇ ਵਿੱਚ 20 ਲੱਖ ਤੋਂ ਜ਼ਿਆਦਾ ਮੁਸਲਮਾਨ ਰਹਿੰਦੇ ਨੇ, 10 ਲੱਖ ਦੇ ਕਰੀਬ ਸਿੱਖ ਰਹਿੰਦੇ ਨੇ। ਹੁਣ ਅਸੀਂ ਘੱਟ ਗਿਣਤੀਆਂ ਦੇ ਪਰਸਪੈਕਟਿਵ ਤੋਂ ਗੱਲ ਕਰੀਏ ਕਿ ਨਾ ਹੋਂਦ 20 ਲੱਖ ਮੁਸਲਮਾਨਾਂ ਦੀ ਸੀ, ਉਹਨਾਂ ਨੇ ਤਾਂ ਨਫ਼ਰਤ ਪ੍ਰਚਾਰੀ, ਪਰ ਉਹਨਾਂ ਨੂੰ ਓਨ ਕਿਹਨੇ ਕੀਤਾ 20 ਲੱਖ ਮੁਸਲਮਾਨਾਂ ਨੂੰ? ਇਹ ਠੀਕ ਹੈ ਕਿ ਮੁਸਲਮਾਨ ਮੈਜੋਰਟੀ ਏਰੀਆ 'ਚ ਜ਼ਿਆਦਾ ਮੈਜੋਰਟੀ ਦੇ ਨਾਲ ਜਾਂ ਜ਼ਿਆਦਾ ਵੋਟਾਂ ਨਾਲ ਆਮ ਆਦਮੀ ਪਾਰਟੀ ਜਿੱਤੀ, ਉਹਨਾਂ ਕੋਲ ਚੋਇਸ ਕੀ ਸੀ? ਸਿੱਖਾਂ ਕੋਲ ਕੀ ਚੋਇਸ ਹੈ? ਹੁਣ ਸਿੱਖਾਂ ਨੂੰ ਕਾਂਗਰਸ ਨੇ ਜੂਨ 84 ਦਾ ਘੱਲੂਕਾਰਾ ਕੀਤਾ, ਨਵੰਬਰ 84 ਦਾ ਘੱਲੂਕਾਰਾ ਜੈਨੋਸਾਈਡ ਹੋਇਆ ਭਾਰਤ ਭਰ ਦੇ ਵਿੱਚ। ਹੁਣ ਇਹਨਾਂ ਨੂੰ ਵੀ ਪਤਾ ਹੈ ਜਿਹੜਾ ਸਾਰਾ ਫੋਕਸ ਸੀ ਉਹ ਜਿਹੜੀ ਹਿੰਦੂ ਵੋਟ ਬੈਂਕ ਹੈ, ਜਿਹਦੇ ਤੁਸੀਂ ਦਲਿਤ ਔਰ ਹਾਈ ਕਾਸਟ ਸਾਰੀਆਂ ਜੋੜ ਲਓ, ਉਹਨਾਂ ਨੂੰ ਪਲੀਜ਼ ਕਰਨ ਦੇ ਉੱਤੇ ਸੀ ਦਿੱਲੀ ਦੇ ਵਿੱਚ ਵੀ। ਸੋ ਦਿੱਲੀ 'ਚ 20 ਲੱਖ ਮੁਸਲਮਾਨ ਔਰ 10 ਲੱਖ ਸਿੱਖ ਇਰਰੈਲੇਵੈਂਟ ਸੀ, ਉਹਨਾਂ ਦਾ ਕੋਈ ਇਸ਼ੂ ਹਾਈਲਾਈਟ ਨਹੀਂ ਸੀ, ਕੋਈ ਉਹਨਾਂ ਦੇ ਦਾ ਜਿਹੜਾ ਕੰਸਰਨ ਨਹੀਂ ਸੀ, ਉਹਨਾਂ ਦੇ ਉੱਤੇ ਕੀ ਹੋ ਰਿਹਾ ਇਹਦਾ ਕੋਈ ਕੰਸਰਨ ਨਹੀਂ ਸੀ। ਹੁਣ ਉਹਨਾਂ ਦਾ ਹਾਲ ਘੱਟ ਗਿਣਤੀਆਂ ਦਾ, ਕਿਉਂਕਿ ਮੈਂ ਦੇਖ ਰਿਹਾ ਵੀ ਇਹਨਾਂ ਇਲੈਕਸ਼ਨਾਂ ਨੂੰ ਜਿਸ ਅੰਦਾਜ਼ ਦੇ ਵਿੱਚ ਵੇਚਿਆ ਜਾ ਰਿਹਾ ਰਿਜ਼ਲਟਾਂ ਨੂੰ ਕਿ ਜੀ ਹਾਰ ਹੋ ਗਈ, ਮੋਦੀ ਦੀ ਹਾਰ ਹੋ ਗਈ, ਇਹ ਇਵੇਂ ਨਹੀਂ। ਹਾਲ ਸਾਡਾ ਕੀ ਹੋਇਆ? ਸਾਡਾ ਹਾਲ ਅੱਜ ਅਸੀਂ ਇੰਨੇ ਕਿ ਇਰਰੈਲੇਵੈਂਟ ਹੈ
ਕਿ ਜਿਵੇਂ ਉਹ ਪੰਜਾਬ ਦੇ ਕੰਟੈਕਸਟ 'ਚ ਇੱਕ ਗੱਲ ਜਿਹੜੀ ਜ਼ਾਤ ਪਾਤੀ ਆਧਾਰਿਤ ਹੀ ਹੈ ਬੇਸ਼ੱਕ, ਪਰ ਇਹ ਸਮਾਜ ਦਾ ਵੀ ਇੱਕ ਗਰੀਬ ਜਿਨ੍ਹਾਂ ਨੂੰ ਮਰਾਸੀ ਕਿਹਾ ਜਾਂਦਾ ਹੈ, ਹਾਲਾਂ ਮਿਰਾਸ ਸ਼ਬਦ ਦਾ ਮਤਲਬ ਲੈਗੇਸੀ ਹੁੰਦਾ ਹੈ, ਵਿਰਸਾ ਹੁੰਦਾ ਹੈ, ਔਰ ਇਹ ਲੋਕ ਬੜੇ ਹੀ ਬ੍ਰਿਲੀਅੰਟ ਜਿਹੜੇ ਐਂਟਰਟੇਨ ਵੀ ਕਰਦੇ ਸੀ, ਜਿਹੜੇ ਤੁਹਾਡੀ ਵਿਰਾਸਤ ਵੀ ਸੀ, ਪਰ ਜ਼ਾਹਰ ਹੈ ਕਿ ਵੀ ਦੂਸਰਿਆਂ ਦੇ ਉੱਤੇ ਜਿਹੜੇ ਨੇ ਉਹ ਨਿਰਭਰ ਸੀ, ਦੂਜਿਆਂ ਨੂੰ ਖੁਸ਼ ਕਰਕੇ ਉਹੀ ਉਹਨਾਂ ਦੀ ਰੋਟੀ ਪਾਣੀ ਦਾ ਸਾਧਨ ਸੀ, ਜ਼ਮੀਨ ਉਹਨਾਂ ਦੇ ਕੋਲ ਨਹੀਂ ਸੀ। ਸੋ ਇੱਕ ਮਰਾਸੀ ਬੱਚਾ ਜਿਹਨੂੰ ਉਹਨਾਂ ਜ਼ਮਾਨਿਆਂ 'ਚ ਅੰਗਰੇਜ਼ਾਂ ਨੇ ਲੰਬੜਦਾਰ ਦਾ ਸਟੇਟਸ, ਜਿਹਨੂੰ ਨੰਬਰਦਾਰ ਕਹਿੰਦੇ ਨੇ ਪਰ ਪੰਜਾਬੀ 'ਚ ਲੰਬੜ ਕਰਕੇ ਕਿਹਾ ਜਾਂਦਾ, ਉਹਨੂੰ ਬੜਾ ਸਟੇਟਸ ਨੂੰ ਚੁੱਕਿਆ ਹੋਇਆ ਸੀ। ਉਹਨਾਂ ਨੂੰ ਬੜਾ ਘੋੜੀ ਤੇ ਹੋਣਾ, ਉਹ ਹੈ ਤੇ ਉਹ ਰੈਵਨਿਊ ਵੀ ਭੇਜਦੇ ਸੀ ਅੰਗਰੇਜ਼ਾਂ ਦੇ ਜਿਹੜੇ ਨੇ, ਉਹ ਕਾਈਂਡ ਆਫ ਇਨਫਾਰਮਰ ਵੀ ਸੀਗੇ ਪਿੰਡਾਂ ਦੇ ਵਿੱਚ। ਉਹ ਵਿਚਾਰਾ ਇੱਕ ਹੁਣ ਇੱਕ ਗਰੀਬੀ 'ਚ ਜੀ ਰਿਹਾ ਮਰਾਸੀ ਬੱਚਾ ਜਿਹੜਾ ਐਸਪਾਇਰ ਕਰਦਾ ਵੀ ਮੈਂ ਵੀ ਜਿਹੜਾ ਉਹ ਲੰਬੜ ਬਣਾ ਕਦੇ। ਉਹ ਆਪਣੀ ਮਾਂ ਨੂੰ ਪੁੱਛਦਾ ਹੈ, ਕਹਿੰਦਾ ਮਾਂ ਜੇ ਇਹ ਲੰਬੜਦਾਰ ਜੋ ਵੀ ਉਹਦਾ ਸੀ ਇਹ ਮਰ ਜਾਏ ਤਾਂ ਕੌਣ ਬਣੇਗਾ ਲੰਬੜਦਾਰ? ਉਹ ਕਹਿੰਦੇ ਜੀ ਉਹਦਾ ਮੁੰਡਾ ਬਣੇਗਾ। ਉਹ ਕਹਿੰਦਾ ਜੇ ਉਹ ਵੀ ਮਰ ਜਾਏ ਫਿਰ ਕੌਣ ਬਣੇਗਾ? ਉਹਨੇ ਕਿਹਾ ਜੀ ਫਿਰ ਉਹਦੇ ਕਜ਼ਨ ਜਾਂ ਜੋ ਵੀ ਉਹਨਾਂ ਦੇ ਸੀ। ਉਹਨੇ ਕਿਹਾ ਉਹ ਵੀ ਮਰ ਜਾਏ ਫਿਰ ਕੌਣ ਬਣੇਗਾ? ਉਹ ਕਹਿੰਦੀ ਪੁੱਤਰ ਸਾਰਾ ਪਿੰਡ ਵੀ ਮਰ ਜਾਏ ਨਾ, ਤੈਨੂੰ ਲੰਬੜ ਕਿਸੇ ਨੇ ਨਹੀਂ ਬਣਾਉਣਾ। ਸੋ ਸਾਡਾ ਹਾਲ ਤਾਂ ਜਿਹੜਾ ਹੈ, ਜੇ ਹੁਣ ਅੱਜ ਅਸੀਂ ਘੱਟ ਗਿਣਤੀਆਂ ਦੇ ਹਵਾਲੇ ਨਾਲ ਦੇਖੀਏ, ਲੜਾਈ ਤਾਂ ਹਿੰਦੂਤਵਾਦੀ ਸੀ। ਹੁਣ ਵੀ ਇਹ ਜਿਹੜੀ ਦਿੱਲੀ ਚੋਣਾਂ ਨੇ, ਔਰ ਤੁਸੀਂ ਦੇਖੋ ਕਿ ਵੀ ਜੇ ਗੁੰਡੇ ਗਾਰਗੀ ਕਾਲਜ ਦੇ ਵਿੱਚ ਬੱਚੀਆਂ ਨੂੰ ਬੇਪਤ ਕਰਦੇ ਨੇ, ਕਹਿੰਦੇ ਨੇ ਜੈ ਸ਼੍ਰੀ ਰਾਮ। ਜੇ ਇਲੈਕਸ਼ਨ ਬੂਥਾਂ ਤੋਂ ਲੈ ਕੇ ਦੂਜੇ ਤੱਕ ਹੈ, ਚਾਰ ਚਫੇਰੇ ਨਾਰਾ ਹੈ, ਅਮਿਤ ਸ਼ਾਹ ਕੀ ਲਵਾ ਰਿਹਾ ਨਾਰਾ, ਵੰਦੇ ਮਾਤਰਮ, ਜੈ ਸ਼੍ਰੀ ਰਾਮ, ਭਾਰਤ ਮਾਤਾ ਕੀ ਜੈ, ਇਹੀ ਨਾਰੇ ਨੇ ਹਿੰਦੂਤਵਾਦ। ਹੁਣ ਉਹ ਕੇਜਰੀਵਾਲ ਜਿਹੜਾ ਐਗਨੋਸਟਿਕ ਸੀ, ਉਹ ਹੁਣ ਕਾਗਜ਼ ਭਰਨ ਤੋਂ ਪਹਿਲਾਂ ਵੀ ਹਨੂਮਾਨ ਦੇ ਮੰਦਿਰ 'ਚ ਜਾਂਦਾ ਹੈ ਔਰ ਯਕੀਨੀ ਬਣਾਉਂਦਾ ਕਿ ਮੀਡੀਆ ਉੱਥੇ ਹੈ ਜਿੱਥੇ ਕਿ ਨਜ਼ਰ ਆਏ ਕਿ ਹਨੂਮਾਨ ਜੀ ਦਾ ਭਗਤ ਹੈ। ਫਿਰ ਜਿੱਤ ਕੇ ਵੀ ਜਾਂਦਾ ਹੈ। ਉਸ ਤੋਂ 3-4 ਦਿਨ ਪਹਿਲਾਂ ਚੋਣਾਂ ਤੋਂ ਉਹ ਇੱਕ ਟੀਵੀ ਚੈਨਲ ਤੇ ਉੱਤੇ ਬੈਠਾ, ਉਹ ਜ਼ਾਹਰ ਹੈ ਇਹ ਫਰੇਮਡ ਸਵਾਲ ਹੁੰਦੇ ਨੇ, ਔਰ ਉਹ ਉਹਨਾਂ ਨੂੰ ਕਹਿ ਰਿਹਾ ਜੀ ਕਿ ਤੁਸੀਂ ਹਿੰਦੂ ਹੋ? ਹਾਂ ਜੀ। ਕਿਹਨੂੰ ਮੰਨਦੇ ਹੋ? ਮੈਂ ਜੀ ਹਨੂਮਾਨ ਭਗਤ ਹੂੰ। ਉਹਨੂੰ ਪੁੱਛਦਾ ਜੇ ਹਨੂਮਾਨ ਭਗਤ ਹੋ, ਹਨੂਮਾਨ ਚਾਲੀਸਾ ਸੁਣਾਈਏ, आता है आपको? हाँ जी मैं आता है। और वो उन्होंने हनुमान चालीसा सुना रहा है। ਹੁਣ ਜ਼ਾਹਰ ਹੈ ਕਿ ਵੀ ਫਿਰ ਉਹ ਇਸ ਗੱਲ ਨੂੰ ਯਕੀਨੀ ਬਣਾ ਰਿਹਾ ਹੈ ਕਿ ਵੀ ਉਹ ਜਦੋਂ ਹਨੂਮਾਨ ਮੰਦਿਰ ਜਾ ਰਿਹਾ ਹੈ, ਉਹ ਕਿਵੇਂ ਉਹਨੂੰ ਜਾ ਕੇ ਅੰਦਰ ਪੂਜਾ ਕਰ ਰਿਹਾ ਹੈ, ਔਰ ਉਸ ਕਨੌਟ ਪਲੇਸ ਦੇ ਵਿੱਚ ਉਹ ਮੰਦਿਰ। ਹੁਣ ਦੂਜੇ ਇੱਕ ਪਾਸੇ ਜੈ ਸ਼੍ਰੀ ਰਾਮ ਹੈ। ਹੁਣ ਇਹ ਕੋਈ ਕੇਜਰੀਵਾਲ ਨੇ ਮੋਦੀ ਅਮਿਤ ਸ਼ਾਹ ਨੂੰ ਡਿਫੀਟ ਨਹੀਂ ਕੀਤਾ, ਇਹ ਤਾਂ ਹਨੂਮਾਨ ਨੇ ਰਾਮ ਨੂੰ ਡਿਫੀਟ ਕੀਤਾ। ਔਰ ਇਹ ਗੱਲ ਇਹ ਨਹੀਂ ਹੈ ਕਿ ਵੀ ਇਹ ਸਿਰਫ ਅਸੀਂ ਕੋਈ ਐਨਾਲਿਸਿਸ ਲਈ ਲਿਆਂਦੇ। ਹੁਣ ਉਹਦੀ ਤੁਸੀਂ ਵਿਕਟਰੀ ਸਪੀਚ ਸੁਣੋ ਅਰਵਿੰਦ ਕੇਜਰੀਵਾਲ ਦੀ ਫਾਈਨਲੀ, ਕਿਉਂਕਿ ਮੰਗਲਵਾਰ ਨਤੀਜਾ ਹੈ ਔਰ ਉਹ ਨਾਲ ਉਹਦੀ ਵਾਈਫ ਖੜੀ ਹੈ ਔਰ ਉਹ ਆਪਣੇ ਸਪੋਰਟਰਸ ਨੂੰ ਐਡਰੈਸ ਕਰ ਰਿਹਾ। ਉਹਨੂੰ ਕਹਿ ਰਿਹਾ आज कौन सा दिन है केजरीवाल, आज कौन सा दिन है? मंगलवार, हनुमान जी का दिन है। और हनुमान जी ने और ਉਹਦੇ ਜਿਹੜੇ ਲਫ਼ਜ਼ ਨੇ ਹਨੂਮਾਨ ਜੀ का धन्यवाद, ਇਹ ਕੇਜਰੀਵਾਲ ਕਹਿ ਰਿਹਾ ਜਿਹਦੀ ਜਿੱਤ ਦੇ ਉੱਤੇ ਸਾਡੇ ਸਮੇਂ, हनुमान जी का धन्यवाद, उनका दिन है, उन्होंने दिल्ली पर कृपा बरसाई है। फिर वो कहता प्रभु का भी धन्यवाद, और फिर कहता मेरी घरवाली का जन्मदिन है, केक मैं तो खाया हूँ तुम्हें खिलाऊंगा। और अखीर च वो नारे लवांदा है भारत माता की जय, वंदे मातरम, इनकलाब जिंदाबाद। हुण वंदे मातरम और भारत माता की जय यही बीजेपी का कि जे सारे ये कहण लग जाण तां किहनूं किहदे नाल प्रॉब्लम है। हुण इस सारे चों तुसीं किहदी जित ते किहदी हार, सो ज़ाहिर है कि भी हनुमान जित। और पंजाब दे जिहड़े भगवंत मान वो भी मत्थे ते टिक्का ला के उत्थे पहुंचा होया स्टार प्रचारक सी केजरीवाल तो बाद। और पंजाब च भी हुण हो रहा है कि जी ये जिहड़ा है आने वाले पीरीयड पंजाब च तब्दीली होएगी। और ये देखण वाली गल ये है कि इस सारे ने अगेन साबित कर दिता है कि मुसलमान और सिख और ईवन दलित भी, बेशक वोटां जिहड़ियां ਉਹਨਾਂ ਦੀਆਂ ਬਾਹਰ ਕਾਲੋਨੀਜ਼ ਵਗੈਰਾ ਨੇ, ਸਲਮਸ ਜਿਨ੍ਹਾਂ ਨੂੰ ਕਹਿੰਦੇ ਨੇ, ਦਲਿਤ ਵੋਟਰ ਵੱਡੀ ਗਿਣਤੀ 'ਚ ਇਹਨਾਂ ਦੇ ਹੱਕ 'ਚ ਭੁਗਤੇ ਹੈ।
ਲੇਕਿਨ ਇਹਨਾਂ ਚੋਣਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਖਿੱਤੇ ਦੇ ਵਿੱਚ ਹੁਣ ਰਾਮ ਜਾਂ ਹਨੂਮਾਨ ਦੀ ਲੜਾਈ ਰਹਿ ਗਈ। ਉਹਦੇ 'ਚ ਕੌਣ ਕਿਹਨੂੰ ਹਰਾਏਗਾ, ਕਿਹੜਾ ਕਿੰਨੀ ਉੱਚੀ ਵੰਦੇ ਮਾਤਰਮ ਬੋਲਦਾ ਹੈ, ਕਿੰਨੀ ਉੱਚੀ ਜਿਹੜਾ ਜੈ ਹਨੂਮਾਨ ਕੀ ਬੋਲਦਾ ਹੈ। ਔਰ ਇਹ ਹਨੂਮਾਨ ਜੀ ਨੇ ਕਿਰਪਾ ਦਿੱਲੀ ਦੇ ਉੱਤੇ ਬਰਸਾਈ ਔਰ ਇਹ ਸਾਰੇ ਦੇ ਵਿੱਚ ਜਿਹੜਾ ਉਹਨਾਂ ਦੀ ਇਹ ਜਿੱਤ ਹੁੰਦੀ ਹੈ। ਔਰ ਇਸ ਸਾਰੇ ਚੋਂ ਜਿਹੜਾ ਇੱਕ ਪਾਰਟ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਇੱਕ ਨਵੀਂ ਸਫਬੰਦੀ ਹੋ ਸਕਦੀ ਹੈ ਜੀ। ਨਵਜੋਤ ਸਿੱਧੂ, ਬੈਂਸ ਬ੍ਰਦਰਜ਼ ਔਰ ਹੋ ਸਕਦਾ ਹੈ ਜਿਹੜੇ ਸਾਰੇ ਭੱਜ ਦੌੜ ਕਰ ਰਹੇ ਸੀ ਦਿੱਲੀ ਵਾਲੇ, ਦਿੱਲੀ ਜਾ ਕੇ ਬੀਜੇਪੀ ਦੀ ਹਮਾਇਤ 'ਚ ਖਲੋਣ ਲਈ, ਉਹਦੇ 'ਚ ਢੀਂਡਸੇ ਵੀ, ਉਹਦੇ ਸੋ ਕਾਲ ਟਕਸਾਲੀ ਵੀ, ਮਨਜਿੰਦਰ ਸਰਸੈਂਡ ਕੰਪਨੀ ਵੀ, ਇੱਕ ਸਟੇਜ ਤੇ ਈਵਨ ਸਰਨਾ ਬ੍ਰਦਰਜ਼ ਦੀ ਵੀ ਲਾਈਨ ਫੇਵਰ 'ਚ ਸੀ। ਲੇਕਿਨ ਬਾਅਦ ਦੇ ਵਿੱਚ ਉਹਨਾਂ ਨੇ ਡਿਸਟੈਂਸ ਕਰ ਲਿਆ ਕਿਉਂਕਿ ਬਾਦਲ ਕੇ ਵਾਪਸ ਪਹੁੰਚ ਗਏ, ਉਹਦੇ ਨੱਡਾ ਉਹਦੇ ਘਰ ਪਹੁੰਚ ਗਿਆ, ਪ੍ਰੈਸ ਕਾਨਫਰੰਸ ਔਰ ਦੂਜੇ ਤੀਜੇ। ਸੋ ਇੱਕ ਪਾਸੇ ਤਾਂ ਇਹ ਸਾਡੀ ਹਾਲਤ ਦਰਸਾ ਰਿਹਾ ਸੀ ਕਿ ਸਿੱਖ ਕਿਸ ਹੱਦ ਤੱਕ ਉਹ ਜ਼ਲੀਲ ਹੋ ਚੁੱਕੇ ਨੇ, ਕਿਸ ਹੱਦ ਤੱਕ ਉਹਨਾਂ ਦੌਰੇ ਦੇ ਬਾਰੇ ਸਾਡੇ ਇੱਕ ਵਿਊਅਰ ਨੇ ਲਿਖਿਆ ਵੀ ਸੀ। ਉਹਨੇ ਕਿਹਾ ਜੀ ਕਿ ਵੀ ਉਹ ਜਦੋਂ ਜਿਸ ਜ਼ਮਾਨੇ 'ਚ ਚੰਬਲ ਘਾਟੀ ਦੇ ਡਾਕੂ ਹੁੰਦੇ ਸੀ, ਉਹਨਾਂ ਜ਼ਮਾਨਿਆਂ 'ਚ ਪੁਲਿਸ ਉਹਨਾਂ ਦੇ ਪਿੱਛੇ ਲੱਗੀ ਔਰ ਉਹ ਫੜ ਕੇ ਲੈ ਗਏ ਉਹਨਾਂ ਨੂੰ, ਉਹਨਾਂ ਨੇ ਪੁਲਿਸ ਵਾਲੇ ਘੇਰ ਲੈ ਗਏ, ਡਾਕੂਆਂ ਦੇ ਸਰਦਾਰ ਦੇ ਸਾਹਮਣੇ ਪੇਸ਼ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੂੰ ਕੀ ਸਜ਼ਾ ਦਈ ਹੈ। ਉਹਨੇ ਕਿਹਾ ਜੀ ਕੋਈ ਨਹੀਂ, ਇਹਨਾਂ ਦਾ ਮੂੰਹ ਕਾਲਾ ਕਰਕੇ ਇਹਨਾਂ ਨੂੰ ਛੱਡ ਦਿਓ ਪੁਲਸੀਆਂ ਨੂੰ। ਹੁਣ ਉਹ ਜਿਹੜੇ ਨੇ ਪੁਲਸੀਏ ਜਿਹੜੇ ਨੇ ਉਹ ਮੂੰਹ ਕਾਲਾ ਕਰਵਾ ਰਹੇ ਨੇ, ਇੱਕ ਤੋਂ ਦੂਜਾ ਅੱਗੇ ਜਾ ਰਿਹਾ ਤੇ ਇੱਕ ਉਹਨੂੰ ਦੂਜੇ ਨੂੰ ਪੁੱਛਦਾ ਯਾਰ ਇੰਨੀ ਕਾਲੀ ਵੀ ਕੀ ਹੈ ਕਿ ਵੀ ਇਹ ਮੂੰਹ ਕਾਲਾ ਕਰਵਾਉਣਾ ਹੀ ਹੈ। ਉਹ ਕਹਿੰਦਾ ਜੇ ਕਿਤੇ ਕਾਲਖ ਮੁੱਕ ਗਈ ਤੇ ਡਾਕੂਆਂ ਦਾ ਕੀ ਪਤਾ ਵੀ ਇਹਨਾਂ ਨੂੰ ਗੋਲੀ ਮਾਰ ਕਹਿਣਗੇ ਕਿ ਇਹਨਾਂ ਨੂੰ ਗੋਲੀ ਮਾਰ ਦਿਓ, ਪਹਿਲੇ ਕਰਵਾ ਲਈਏ ਮੂੰਹ ਕਾਲਾ। ਸੋ ਮਤਲਬ ਅਕਾਲੀ ਲੀਡਰਸ਼ਿਪ ਜਾਂ ਜਿਹੜੀਆਂ ਇਹ ਸਾਡੀਆਂ ਨੁਮਾਇੰਦਾ ਜਮਾਤਾਂ ਨੇ, ਇਹਨਾਂ ਦਾ ਤਾਂ ਹਾਲ ਇਹ ਸੀ ਕਿ ਇੱਕ ਤੋਂ ਜਦੋਂ ਅੱਗੇ ਵੱਧ ਕੇ ਉਹ ਬੀਜੇਪੀ ਦਾ ਸਾਹਮਣੇ ਨੱਕ ਰਗੜ ਰਿਹਾ ਸੀ ਵੀ ਕਿਤੇ ਇਹ ਨਾ ਹੋਏ ਵੀ ਕਾਲਖ ਮੁੱਕ ਜਾਏ ਤੇ ਡਾਕੂ ਗੋਲੀ ਮਾਰ ਦੇ। ਹੁਣ ਇਸ ਸਾਰੇ ਚੋਂ ਔਰ ਇਹਦੇ ਤੇ ਬੜਾ ਅੱਛਾ ਐਨਾਲਿਸਿਸ ਔਰ ਜਿਹਦੇ 'ਚ ਇੱਕ ਗੱਲ ਦੀ ਤੁਸੀਂ ਤਸੱਲੀ ਕਹਿ ਸਕਦੇ ਹੋ ਕਿ ਜਿਹੜੇ ਸੰਗੀ ਬ੍ਰਾਂਡ ਸਿੱਖ ਇਹਨਾਂ ਨੇ ਖੜੇ ਕੀਤੇ ਸੀ ਇਹ ਹਾਰੇ ਨੇ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ RSS ਦਾ ਉਹ ਅਟੈਂਪਟ ਜਿਹੜਾ ਕਿ ਸਿੱਖਾਂ 'ਚ ਘੁਸਪੈਠ ਕਰਨ ਦਾ ਹੈ ਜਾਂ ਉਹਨਾਂ ਨੂੰ ਤਕਲੀਫ ਬਹੁਤ ਹੈ। ਜੇ ਹੁਣ ਅਹਿਮਦਗੜ੍ਹ ਤੋਂ 100 ਤੋਂ ਜ਼ਿਆਦਾ ਮੁਸਲਮਾਨ ਆਉਂਦੇ ਨੇ, ਅਕਾਲ ਤਖਤ ਦੇ ਜਥੇਦਾਰ ਨੂੰ ਮੈਮੋਰੈਂਡਮ ਦਿੰਦੇ ਨੇ ਕਿ ਭਾਈ ਤੁਸੀਂ ਜਿਹੜਾ ਉਹ ਸਾਡਾ ਬਾਂਹ ਫੜੋ, ਜਾਂ ਉੱਥੇ ਬਾਹਰ ਪਲਾਜ਼ਾ ਤੇ ਨਮਾਜ਼ ਅਦਾ ਕਰਦੇ ਨੇ, ਫੋਟੋਆਂ ਸਾਰੇ ਪਾਸੇ ਜਾਂਦੀਆਂ ਔਰ ਪੂਰੀ ਹੇਟਰੇਡ। ਔਰ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਨੇ ਸਾਨੂੰ ਲਿਖਿਆ, ਉਹਨਾਂ ਨੇ ਇਸ ਦੇ ਉੱਤੇ ਸੰਗੀ ਸਿੱਖਸ ਐਂਡ BJP ਵਾਈਪਡ ਆਊਟ ਇਨ ਦਿੱਲੀ, ਇਸ ਦੇ ਥੱਲੇ ਉਹਨਾਂ ਨੇ ਲਿਖਿਆ। ਔਰ ਅੱਜ ਵੈਸੇ 9:30 ਤੋਂ 10 ਦੇ ਗੁਫ਼ਤਗੂ ਪ੍ਰੋਗਰਾਮ 'ਚ ਪ੍ਰੋਮੀਨੈਂਟ ਜਰਨਲਿਸਟ ਵੀ ਔਰ ਜਿਹੜੇ 3 ਪ੍ਰੋਮੀਨੈਂਟ ਨਿਊਜ਼ਪੇਪਰ ਦਿੱਲੀ 'ਚ ਕੱਢਦੇ ਨੇ, ਸਰ ਗੁਰਚਰਨ ਸਿੰਘ ਬੱਬਰ, ਉਹਨਾਂ ਦੇ ਨਾਲ ਅਮਰਵੀਰ ਸਿੰਘ ਗੱਲਬਾਤ ਕਰਨਗੇ ਔਰ ਉਹ ਹੋਰ ਡਿਟੇਲ ਵੀ ਦੇਣਗੇ ਕਿ ਦਿੱਲੀ ਦੇ ਵਿੱਚ ਇਸ ਸਾਰੇ ਦਾ ਕੀ ਹੈ। ਲੇਕਿਨ ਮੈਨੂੰ ਇਹ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਲਿਖਤ ਕਾਫੀ ਸਿੱਖ ਐਂਗਲ ਤੋਂ ਵੀ ਔਰ ਓਵਰਆਲ ਇੱਕ ਅੱਛਾ ਐਨਾਲਿਸਿਸ ਹੈ, ਮੈਂ ਕੁਇਕਲੀ ਉਹਨੂੰ ਸ਼ੇਅਰ ਕਰਦਾ। BJP has lost Delhi polls, Aam Aadmi Party has won, though it won using soft Hindutva plank. Kejriwal projecting himself as Hanuman Bhagat, Bhagwant Maan wearing tilk, Jai Shri Ram and Bharat Mata Ji Ki Jai slogans during his campaign and on his win. As he already discussed kita hai. Kejriwal ignored minorities while giving tickets to contest polls. He remained silent at assaults on JNU, Jamia, Shaheen Bagh, Gargi College by police and Delhi BJP. He supported BJP removing Article 370. He is silent on Citizenship Amendment Act, National Registration of Citizens. Yes, he already discussed. He has won minority votes with a sweep because he was seen as a lesser evil. ਇਹ ਹੈ ਕਈ ਵਾਰ ਜਦੋਂ ਹੁੰਦਾ ਵੀ ਇੱਕ ਈਵਲ ਹੈ ਦੋਨੋਂ ਈਵਲ ਨੇ, ਲੋਕਾਂ ਸਾਹਮਣੇ ਹੁੰਦਾ ਹੈ ਵੀ ਚਲੋ ਉਹਨਾਂ ਤੋਂ ਇਹ ਘੱਟ ਈਵਲ ਹੈ, ਲੈਸਰ ਈਵਲ ਹੈ, ਪਰ ਹੈ ਈਵਲ ਹੀ ਹੈ ਕਿਉਂਕਿ ਏਜੰਡਾ ਹਿੰਦੂਤਵਾ ਦਾ ਵੀ ਪ੍ਰਮੋਟ ਹੋਇਆ ਦੋਨੋਂ ਪਾਸੇ। ਔਰ ਜਿਵੇਂ ਮਾਈਨੋਰਟੀ ਦਾ ਤਾਂ ਹਾਲ ਉੱਥੇ ਉਹੀ ਹੈ ਕਿ ਬਿਟਵੀਨ ਦਾ ਰੌਕ ਐਂਡ ਦਾ ਸੀ, ਇੱਕ ਪਾਸੇ ਚਟਾਨ ਹੈ, ਇੱਕ ਪਾਸੇ ਸਮੁੰਦਰ ਹੈ। ਕਾਂਗਰਸ ਇਜ਼ 0. The vote share of BJP has increased, which is not a good news. ਇਹਦੇ 'ਚ ਕੋਈ ਸ਼ੱਕ ਨਹੀਂ ਹੈ
ਕਿ ਜਿਹੜਾ ਬੀਜੇਪੀ ਦਾ ਆਪਣਾ ਵੋਟ ਬੈਂਕ ਹੈ ਉਹ ਉਹਨੇ ਰਿਟੇਨ ਕੀਤਾ ਹੈ, ਉਹੀ ਪੰਜਾਬੀ ਔਰ ਬਹੁਤ ਘੱਟ ਨੂੰ ਸ਼ਾਇਦ ਪਤਾ ਹੋਏ ਕਿ ਇਹਦੀ ਬੀਜੇਪੀ ਦਾ ਜਿਹੜਾ ਪਹਿਲਾ ਅਵਤਾਰ ਸੀ ਭਾਰਤੀ ਜਨਸੰਘ, ਉਹਨਾਂ ਦੀ ਸਪੋਰਟ ਹੀ ਦੋ ਥਾਂ ਤੇ ਸੀ। ਪੰਜਾਬੀ ਹਿੰਦੂ ਪੰਜਾਬ 'ਚ ਭਾਰਤੀ ਜਨਸੰਘ ਸੀ ਤੇ ਦਿੱਲੀ ਦੇ ਹਿੰਦੂ ਅਸਲ 'ਚ ਜਿਹੜੇ ਨੇ ਉਹ ਰੀਅਲ ਬੈਕਬੋਨ ਸੀ ਭਾਰਤੀ ਜਨਸੰਘ ਦੀ। ਸੋ ਉਹ ਜਿਹੜਾ ਉਹਨਾਂ ਦੀ ਨਫ਼ਰਤ ਦਾ ਏਜੰਡਾ ਉਹਦੇ ਥੱਲੇ ਉਹ ਨਾਲ ਹੀ ਰਹੇ ਨੇ। ਕਾਂਗਰਸ ਦਾ ਵੋਟ ਬੈਂਕ ਟੁੱਟਿਆ, ਉਹਦੇ 'ਚ ਕੁਝ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਲੈ ਗਈ, ਕੁਝ ਜਿਹੜੀ ਹੈ ਉਹ ਬੀਜੇਪੀ ਦੇ ਕੋਲ ਆ ਗਏ। ਸੋ ਬਾਕੀ ਉਹਨਾਂ ਨੇ, the only good news is that all Rashtriya Sikh Sangat and RSS Sikhs planted by BJP in Delhi polls in Sikh dominated constituencies have lost. ਉਹਨਾਂ ਨੇ ਤਜਿੰਦਰ ਬੱਗਾ, ਇੰਪ੍ਰੀਤ ਬਖਸ਼ੀ, ਆਰਪੀ ਸਿੰਘ ਔਰ ਲੋਸਟ, ਔਰ ਹਰਦੀਪ ਪੁਰੀ, ਮਨਜਿੰਦਰ ਸਰਸਾ ਇਹ ਜਿਹੜੇ ਪੂਰੇ ਟਵੀਟ ਵੀ ਕਰ ਰਹੇ ਸੀ ਉਹਨਾਂ ਨੂੰ ਜਿਹੜੀ ਹੈ ਮੂੰਹ ਦੀ ਖਾਣੀ ਪਈ ਹੈ। ਔਰ ਇਹ ਜਿਹੜਾ ਇਹਨਾਂ ਰਾਹੀਂ ਉਹਨਾਂ ਨੇ ਫੇਕ ਕੰਸਰਨ 84 ਸਿੱਖ ਪਾਕਿਸਤਾਨ ਅਫਗਾਨਿਸਤਾਨ ਉਹ ਲੋਕਾਂ ਨੇ ਇਹਨਾਂ ਦਾ ਝੂਠ ਬਾਏ ਨਹੀਂ ਕੀਤਾ। ਆਲ ਥੀਸ ਤਿਲਕ ਵੇਅਰਿੰਗ ਮੰਦਰ ਗੋਇੰਗ ਫੇਕ ਸਿੱਖਸ ਆਫ RSS have been rejected by Sikh voters and other voters. So ਇਹ ਇੱਕ positive ਗੱਲ ਹੈ। BJP Bhagat Sar angry at losing, but they will intensify efforts to make inroads in Sikh community further. They have clear intent to go solo in Punjab also and grooming rural cadre also. They have pseudo Sikhs of all castes now who spread fake history online, brainwash Sikhs in real life also. Sikhs have to be more careful as BJP RSS intensify their drama. और ये बिल्कुल ठीक है कि भी ये समझो कि जी हार गए नहीं, ਉਹ ਸਿੱਖਾਂ 'ਚ ਕਿਉਂਕਿ ਉਹ ਸਿੱਖਾਂ ਦੀ ਅਹਿਮੀਅਤ ਸਮਝਦੇ ਨੇ। ਸਿੱਖਾਂ ਮੁਸਲਮਾਨਾਂ ਦਾ ਨੇੜੇ ਜਾਣਾ ਵੀ ਔਰ ਅਲਟੀਮੇਟਲੀ ਹਿਸਟਰੀ ਹੈ ਸਾਡੀ ਕਿ ਅਸੀਂ ਲੜੇ ਹਾਂ ਕਿਸੇ ਵੀ ਔਰ ਉਹਨਾਂ ਦੇ ਉਹ ਐਫਰਟ ਜਿਹੜੇ ਨੇ ਹੋਰ ਦੁੱਗਣੇ ਤਿਗਣੇ ਹੋਣਗੇ। ਫਿਰ ਉਹਨਾਂ ਨੇ ਕਿਹਾ ਕਿ ਜਿਵੇਂ ਦੇਅਰ ਸੰਬਿਤ ਪਾਤਰਾ ਹੈਡ ਕਾਲਡ ਸਿਕਸ ਪਾਕਿਸਤਾਨੀ ਫॉर ਸਰਵਿੰਗ ਲੰਗਰ ਐਟ ਸ਼ਾਹੀਨ ਬਾਗ and allowing namaz at Golden Temple complex. Their RSS ideologue Ratan Sharda has accused Akal Takht for stand on CAA and Kashmiris and abusing Sikhs to protesting CAA. ਪਿਛਲੇ ਦਿਨਾਂ 'ਚ ਇੱਕ ਸਟੋਰੀ ਸੀ ਕਿ ਕਿਵੇਂ ਸ਼ਾਹੀਨ ਬਾਗ ਦੇ ਵਿੱਚ ਇੱਕ ਸਿੱਖ ਜਿਹਨੇ ਆਪਣਾ ਫਲੈਟ ਵੇਚ ਕੇ ਉੱਥੇ ਲੰਗਰ ਦਾ ਕੀਤਾ, ਪਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਗੋਦੀ ਮੀਡੀਆ ਉਹਨਾਂ ਨੇ ਇਹ ਕਿਹਾ ਜੀ ਅਸੀਂ ਲੱਭ ਲਿਆ ਇਸ ਸਿੱਖ ਦਾ ਓਰੀਜਨ ਕੀ ਆ। ਉਹਨਾਂ ਨੇ ਕੋਈ ਐਸੀ ਮੀਟਿੰਗ ਸੀ ਜਿਹਦੇ 'ਚ ਮਿਸਟਰ ਓਵਾਸੀ ਜਿਹੜੇ ਇੱਕ ਮੁਸਲਿਮ ਆਰਗੇਨਾਈਜੇਸ਼ਨ ਨੂੰ ਹੈਡ ਕਰਦੇ ਨੇ, ਸਿਟਿੰਗ MP ਨੇ ਹੈਦਰਾਬਾਦ ਤੋਂ, ਉਹਨਾਂ ਨਾਲ ਉਹਨਾਂ ਦਾ ਕੋਈ ਪਾਰਟੀ ਦਾ ਸਬੰਧ ਹੈ ਜਾਂ ਉਹਨਾਂ ਨੇ ਐਡਰੈਸ ਵੀ ਉਹਨਾਂ ਨੇ ਕਿਹਾ ਜੀ ਇਹ ਤਾਂ ਓਵੈਸੀ ਫੰਡ ਕਰ ਰਿਹਾ, ਇਹਦੇ ਕੋਲ ਕਿੱਥੋਂ ਆ ਗਏ ਪੈਸੇ, ਓਵੈਸੀ ਨੂੰ ਪਾਕਿਸਤਾਨ ਫੰਡ ਕਰ ਰਿਹਾ। ਸੋ ਜ਼ਾਹਰਾ ਤੌਰ ਦੇ ਉੱਤੇ ਹੁਣ ਲੰਗਰ ਲਾਣਾ ਵੀ ਸਿੱਖਾਂ ਦਾ ਸ਼ਾਹੀਨ ਬਾਗ 'ਚ ਉਹਨਾਂ ਨੂੰ ਇੰਨਾ ਕੁ ਤਕਲੀਫ ਦੇ ਰਿਹਾ ਵੀ ਉਹਦੇ ਵੀ ਪੈਸੇ ਪਾਕਿਸਤਾਨ ਤੋਂ ਹੀ ਆ ਰਹੇ ਨੇ, ਵਾਇਆ ਓਵੈਸੀ ਤੇ ਵਾਇਆ ਉਹ। ਸੋ ਉਹਦੇ ਵੱਲ ਵੀ ਉਹਨਾਂ ਨੇ ਇਸ਼ਾਰਾ ਕੀਤਾ। Their anger is so visible that Sambit Patra flew to Punjab to do photo op at Darbar Sahib and got Hindus to wear turbans and hold saffron flags to do CA rallies in Punjab yesterday. ਕਿ ਵੀ ਇੰਨਾ ਉਹਨਾਂ ਨੂੰ ਗੁੱਸਾ ਹੈ ਕਿ ਉਹ ਸੰਬਿਤ ਪਾਤਰਾ ਜਿਹੜਾ ਜੁੱਤੀਆਂ ਖਾਂਦਾ ਵੈਸੇ ਰੋਜ਼ ਲੋਕਾਂ ਦੀਆਂ, ਪਰ ਐਸਾ ਬੇਸ਼ਰਮ ਢੀਠ ਆਦਮੀ ਹੈ ਔਰ ਉਹ ਬੈਠਾ ਵੀ ਹੁੰਦਾ ਸਾਰੇ ਟੀਵੀ ਚੈਨਲਾਂ ਦੇ। ਉਹ ਖਾਸ ਆਇਆ ਦਰਬਾਰ ਸਾਹਿਬ ਵੀ ਉਹਨੇ ਫੋਟੋਆਂ ਲਵਾਈਆਂ ਹਿੰਦੂਆਂ ਦੇ ਪੱਗਾਂ ਬਣਾ ਕੇ ਕਿ ਜੀ ਇਹ CA ਦੇ ਵਿਰੋਧ 'ਚ ਜਿਹੜਾ ਅਸੀਂ ਜਿਹੜੇ ਦੂਜੇ ਖੜੇ ਨੇ ਤੇ ਅਸੀਂ ਹਮਾਇਤ ਕਰਦੇ ਹਾਂ CA ਦੀ। The efforts to impose Hindutva and penetrate Sikh community institutions are only intensifying, as is the backlash and hate against Sikhs who resist Hindutva. ਕਿ ਇਹ ਨਫ਼ਰਤ ਹੋਰ ਵੀ ਵੱਧ ਰਹੀ ਹੈ ਜਿਹੜੇ ਹਿੰਦੂਤਵਾ ਨੂੰ ਚੈਲੰਜ ਕਰਦੇ ਨੇ ਔਰ ਰੈਜ਼ਿਸਟ ਕਰ ਰਹੇ ਨੇ। ਦੇ ਕਾਲ ਸਿੱਖਸ ਖਾਲਿਸਤਾਨੀ ਔਰ ਪਾਕਿਸਤਾਨੀ ਐਟ ਡ੍ਰੌਪ ਆਫ ਏ ਹੈਟ who do not identify as Hindus or do not support BJP RSS, ਕਿ ਜਿਹੜੇ ਇਹਨਾਂ ਨੂੰ ਅਪੋਜ਼ ਕਰਦੇ ਨੇ ਉਹਨਾਂ ਨੂੰ ਉਹ ਜਦੋਂ ਚਾਹਣ ਖਾਲਿਸਤਾਨੀ ਪਾਕਿਸਤਾਨੀ ਬਣਾ ਦੇਣ। ਸੋ ਕੁੱਲ ਮਿਲਾ ਕੇ ਹੁਣ ਅਸੀਂ ਜੇ ਕੇਜਰੀਵਾਲ ਨੂੰ ਵਧਾਈ ਵੀ ਦੇਣੀ ਹੋਏ ਤਾਂ ਫਿਰ ਇਹੀ ਕਵਾਂਗੇ ਜੈ ਹਨੂਮਾਨ ਜੀ ਕੀ, ਜੈ ਬਜਰੰਗ ਬਲੀ।
और तो हुण ਉਹ वंदे ਕੋਈ ਨਹੀਂ मातरम। ਹੈਗਾ। ਹਾਂ ਵੰਦੇ ਮਾਤਰਮ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਜੋ ਨਤੀਜੇ ਨੇ ਉਹਨਾਂ ਦੇ ਉੱਪਰ ਬਹੁਤ ਹੀ ਵਧੀਆ ਐਨਾਲਿਸਿਸ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸਿੱਖਾਂ ਲਈ ਔਰ ਸਾਡੇ ਸਾਰੇ ਕੌਮ ਦੇ ਲਈ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਯੂਨਾਈਟਿਡ ਨੇਸ਼ਨ ਦੇ ਜੋ ਸੈਕਟਰੀ ਜਨਰਲ ਨੇ ਉਹ ਕਰਤਾਰਪੁਰ ਸਾਹਿਬ ਵਿਖੇ ਦਰਸ਼ਨਾਂ ਲਈ ਜਾ ਰਹੇ ਹਨ। ਐਂਡ ਦੂਸਰੇ ਪਾਸੇ ਜੋ ਭਾਰਤ ਸਰਕਾਰ ਦੇ ਜੋ ਹਲਕੇ ਨੇ ਉਹਨਾਂ ਵੱਲੋਂ ਬੜਾ ਹੀ ਬਾਵੇਲਾ ਖੜਾ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਜੋ ਪੰਜਾਬ ਦੇ ਕਬੱਡੀ ਖਿਡਾਰੀ ਨੇ ਉਹ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਜੋ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਉਸ ਵਿੱਚ ਕਿਸ ਤਰ੍ਹਾਂ ਉਹ ਪਹੁੰਚ ਗਏ ਨੇ। ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਦੀ ਹਕੂਮਤ ਉਹਨਾਂ ਦੇ ਆਵਾਮ ਵੱਲੋਂ ਜਿਹੜਾ ਹਿਸਟੋਰੀਕਲ ਕਦਮ ਚੁੱਕਿਆ ਗਿਆ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ ਜੀ, ਉਹ ਹੁਣ ਆਪਣੇ ਰੰਗ ਦਿਖਾ ਰਹੇ। ਬਿਲਕੁਲ। ਔਰ ਜ਼ਾਹਰ ਹੈ ਕਿ ਉਦੋਂ ਵੀ ਇਸ ਕਦਮ ਨੂੰ ਇੰਟਰਨੈਸ਼ਨਲ ਕਮਿਊਨਿਟੀ ਵੱਲੋਂ, ਉਹ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਹੋਏ, ਚਾਈਨਾ ਦੀ ਫੋਰਨ ਮਿਨਿਸਟਰੀ ਹੋਏ, UN ਦਾ ਸੈਕਟਰੀ ਜਨਰਲ ਹੋਏ, ਜਾਂ ਈਵਨ ਰਸ਼ੀਅਨ ਐਂਬੈਸਡਰ ਹੋਏ ਪਾਕਿਸਤਾਨ 'ਚ, ਉਹਨਾਂ ਨੇ ਵੈਲਕਮ ਕੀਤਾ ਸੀ ਕਿ ਵੀ ਇਹ ਇੱਕ
ਇਨਸਾਨੀਅਤ ਦੇ ਭਲੇ ਦਾ ਕੰਮ ਵੀ ਹੈ, ਜੀ ਹਾਰਮੋਨੀ ਔਰ ਪਿਆਰ ਦਾ ਮੈਸੇਜ ਵੀ ਹੈ। ਬਿਲਕੁਲ ਔਰ ਅਸੀਂ ਸਮਝਦੇ ਹਾਂ ਵੀ ਹੁਣ ਜਿਹੜੇ ਪਾਕਿਸਤਾਨ ਵਿਜ਼ਿਟ ਕਰਨ ਵਾਲੇ ਇੰਟਰਨੈਸ਼ਨਲ ਸਟੇਚਰ ਦੇ ਲੋਕ ਨੇ, ਪਰਸਨੈਲਿਟੀਜ਼ ਨੇ, ਉਹਨਾਂ ਦੀ ਆਈਟੀਨਰੀ ਦੇ ਉੱਤੇ ਵੀ ਜਾਂ ਉਹਨਾਂ ਦੇ ਉਸ ਪ੍ਰੋਗਰਾਮ ਦੇ ਵਿੱਚ ਵੀ ਕਰਤਾਰਪੁਰ ਸਾਹਿਬ ਦੀ ਵਿਜ਼ਿਟ ਸ਼ਾਮਲ ਹੋ ਗਈ ਹੈ। ਬਿਲਕੁਲ ਔਰ ਜਿਹੜੀ ਖਬਰ ਅਸੀਂ ਸ਼ੇਅਰ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਨੈਕਸਟ ਵੀਕ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਮਿਸਟਰ ਐਂਟੋਨੀਓ ਗੁਟੇਰਸ, ਇਹ ਉਹਨਾਂ ਦਾ ਨਾਮ ਹੈ, ਜੀ ਉਹ ਪਾਕਿਸਤਾਨ 'ਚ ਵਿਜ਼ਿਟ ਕਰ ਰਹੇ ਨੇ। ਜ਼ਾਹਰ ਹੈ ਕਿ ਪਾਕਿਸਤਾਨ ਦੇ ਨੈਗੇਟਿਵ ਫੈਕਟਰ ਤਾਂ ਇੰਡੀਆ ਨੇ ਜਾਂ ਅਮਰੀਕਾ ਨੇ ਵੀ ਆਪਣੀ ਲੋੜ ਮੁਤਾਬਕ ਜ਼ਿਆਦਾ ਉਭਾਰੇ ਨੇ। ਕਦੇ ਉਹਨੂੰ ਦਹਿਸ਼ਤਗਰਦੀ ਦੇ ਨਾਲ ਜੋੜ ਦਿੱਤਾ, ਕਦੇ ਐਪੀ ਸੈਂਟਰ ਆਫ ਟੈਰਰਿਜ਼ਮ ਬਣਾ ਦਿੱਤਾ, ਕਦੇ ਅਫਗਾਨਿਸਤਾਨ ਦੇ ਵਿੱਚ ਜੇ ਅਮਰੀਕਨਾਂ ਨੂੰ ਸੂਟ ਨਹੀਂ ਸੀ ਕਰਦਾ ਜਾਂ ਉਹਨਾਂ ਦੀ ਆਪਣੀ ਮਰਜ਼ੀ ਮੁਤਾਬਕ ਉਹ ਡਿਕਟੇਟ ਨਹੀਂ ਸੀ ਕਰ ਸਕਦੇ, ਤਾਂ ਫਿਰ ਈਵਨ ਅਫਗਾਨ ਗਵਰਨਮੈਂਟ ਵੀ ਉਸ ਕਿਸਮ ਦੀ ਬਿਆਨਬਾਜ਼ੀ ਕਰਦੀ ਸੀ। ਜੀ ਪਰ ਜਿਹੜਾ ਇੱਕ ਬਹੁਤ ਵੱਡਾ ਫੈਕਟਰ ਆ ਜਦੋਂ ਦੁਨੀਆ ਦੇ ਵਿੱਚ ਰੈਫਿਊਜੀ ਕ੍ਰਾਈਸਿਸ ਦੀ ਗੱਲ ਹੁੰਦੀ ਹੈ, ਮਿਡਲ ਈਸਟ ਜਾਂ ਸੀਰੀਆ ਜਾਂ ਸਾਊਥ ਅਮਰੀਕਾ ਤੋਂ ਈਵਨ ਆਉਣ ਵਾਲਿਆਂ ਨੂੰ ਟਰੰਪ ਜਿਹੜਾ ਉਹ ਫੌਜ ਲਾਉਣ ਦੀ ਧਮਕੀ ਦਿੰਦਾ, ਅਸੀਂ ਬਾਰਡਰ ਤੇ ਲਾ ਦੇਵਾਂਗੇ, ਗੁਆਟੇਮਾਲਾ ਤੋਂ ਨਹੀਂ ਆਉਣ ਦੇਵਾਂਗੇ, ਸਾਊਥ ਅਮਰੀਕਾ ਤੋਂ ਨਹੀਂ। ਕਿੰਨੇ ਕੁ ਲੋਕ ਨੇ ਜਿਹੜੇ ਜੇ ਦੁਨੀਆ ਦੇ ਵਿੱਚ ਰੈਫਿਊਜੀਜ਼ ਨੂੰ ਪਨਾਹ ਦੇਣ ਦੀ ਗੱਲ ਹੋਏ, 1979 ਦੀ ਵਾਰ ਪਾਕਿਸਤਾਨ ਦੀ ਜੰਗ ਤੇ ਨਹੀਂ ਸੀ ਜਦੋਂ ਸੋਵੀਅਤ ਯੂਨੀਅਨ ਨੇ ਅਟੈਕ ਕੀਤਾ, ਅਮਰੀਕਾ ਨੇ ਹੀ ਪ੍ਰੌਕਸੀ ਵਾਰ ਬਣਾਇਆ ਉਹ ਸਾਰੇ ਨੂੰ। ਜੀ ਔਰ ਲੇਕਿਨ ਉਸ ਪੀਰੀਅਡ 'ਚ 6 ਮਿਲੀਅਨ ਅਫਗਾਨ ਰਿਫਿਊਜੀ, 60 ਲੱਖ ਦੇ ਕਰੀਬ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਆਏ। ਬਿਲਕੁਲ ਔਰ ਇਹ ਗੱਲ ਕਦੇ ਵੀ ਮੁੱਕੀ ਨਹੀਂ ਹੈ। ਜੇ 2-3 ਮਿਲੀਅਨ ਚਲੇ ਵੀ ਗਏ, ਫਿਰ ਜਿਹੜਾ 2001 ਦੇ ਵਿੱਚ ਨੈਟੋ ਦੇ ਅਟੈਕ ਵੇਲੇ ਫਿਰ ਕੰਮ ਸ਼ੁਰੂ ਹੋ ਗਿਆ। ਸੋ ਇਸ ਵੇਲੇ ਔਰ ਪਾਕਿਸਤਾਨ ਦੀਆਂ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ, ਉਹੀ ਪਾਕਿਸਤਾਨ ਜਿਹੜਾ ਦੁਨੀਆ ਦੇ ਵਿੱਚ 50s ਹੋਏ 60s ਹੋਏ ਇੱਕ ਖੁਸ਼ਹਾਲ ਮੁਲਕ ਵੀ ਸੀ, ਆਪਣੀ ਇਕਨੋਮੀ ਵੀ ਸਟੇਬਲ ਸੀ। ਉਹਨਾਂ ਜ਼ਮਾਨਿਆਂ 'ਚ ਉਹਨਾਂ ਨੇ ਜਿਹੜਾ ਉਹ ਕਰਜ਼ਾ ਵੀ ਦਿੱਤਾ ਯੂਰਪੀਅਨ ਮੁਲਕ ਨੂੰ, ਜਿਹਨੂੰ ਵੀ ਜਿਹੜਾ ਸ਼ਾਇਦ ਕਿੰਨੇ ਮਿਲੀਅਨ। ਸੋ ਉਹ ਪਾਕਿਸਤਾਨ ਕਿਉਂ ਇਸ ਸਾਰੇ 'ਚ ਦਹਿਸ਼ਤਗਰਦੀ ਔਰ ਦੂਸਰੀਆਂ ਤਨਜ਼ੀਮਾਂ ਔਰ ਈਵਨ ਇਸ ਲੈਵਲ ਦੇ ਉੱਤੇ ਉਹੀ ਪੀਰੀਅਡ ਸੀ ਸੋਵੀਅਤ ਯੂਨੀਅਨ ਦੇ ਨਾਲ ਟੱਕਰ ਦਾ, ਜਦੋਂ ਅਮਰੀਕਾ ਨੇ ਮੁਜਾਹਿਦੀਨ ਹੋਲੀ ਵਾਰੀਅਰ ਦਾ ਕਨਸੈਪਟ ਦਿੱਤਾ ਜੀ ਕਿ ਜੀ ਜਿਹੜੇ ਲੜਨ ਵਾਲੇ ਨੇ, ਔਰ ਕੱਲ ਪਾਕਿਸਤਾਨ ਦੀ ਸਰਜ਼ਮੀਨ ਤੋਂ ਹੀ ਉਹ ਫਿਰ ਕੋਈ ਅਰਬਾਂ 'ਚੋਂ ਆ ਗਿਆ ਕਿ ਤੁਰਕਾਂ 'ਚੋਂ ਆ ਗਿਆ ਕਿ ਚੈਚਨੀਆਂ 'ਚੋਂ ਆ ਗਿਆ। ਦੁਨੀਆ ਭਰ ਦੇ ਜਿਹੜੇ ਇਸਲਾਮ ਦੇ ਨਾਂ ਦੇ ਉੱਤੇ ਲੜਾਈ ਦੇ ਲਈ ਕਿਹਨੇ ਇਹ ਸਾਰੀ ਵਿਉਂਤਬੰਦੀ ਕੀਤੀ? ਅਮਰੀਕਾ ਨੇ ਕੀਤੀ। ਜੀ ਔਰ ਉਹ ਇਸਲਾਮ ਦੇ ਨਾਂ ਥੱਲੇ ਜਦੋਂ ਜਿਹਾਦ ਦੀ ਆਵਾਜ਼ ਆ ਜਾਂਦੀ ਹੈ, ਮੁਸਲਮਾਨ ਦੇ ਉੱਤੇ ਫਰਜ਼ ਹੁੰਦਾ, ਉਹ ਬਿਲਕੁਲ। ਲਾਜ਼ਮ ਹੁੰਦਾ। ਔਰ ਜਦੋਂ ਇਹ ਗੱਲ ਉਹਨਾਂ ਨੇ ਸੋਵੀਅਤ ਯੂਨੀਅਨ ਨੂੰ ਡਿਫੀਟ ਕਰ ਲਿਆ, ਇਹ ਅਬੈਂਡਨ ਕਰਕੇ ਆ ਗਏ। ਔਰ ਉਸ ਸਾਰੇ ਦੇ ਵਿੱਚ ਅਫਗਾਨਾਂ ਨੇ ਵੀ 1 ਮਿਲੀਅਨ ਅਫਗਾਨ ਮਰਿਆ, 2 ਮਿਲੀਅਨ ਜ਼ਖਮੀ ਹੋਇਆ, ਕਿੰਨੇ ਐਂਪੂਟੇਟ, ਉਹ ਜਿਹੜੇ ਬੂਬੀ ਟ੍ਰੈਪ ਔਰ ਫਲਾਣਾ ਢਿਮਕਾ ਸਾਰਾ ਹੀ ਜਿਹੜਾ ਉਸ ਦੇ ਵਿੱਚ ਉਹ ਫਸੇ ਰਹੇ। ਜੀ ਔਰ ਪਾਕਿਸਤਾਨ ਨੂੰ ਵੀ ਉਸ ਸਾਰੇ ਦੇ ਵਿੱਚ ਧਕੇਲ ਉਹੀ ਪੀਰੀਅਡ ਸੀ। ਸਾਊਦੀ ਅਰੇਬੀਆ ਨੇ ਵੀ ਖੁੱਲ੍ਹ ਕੇ ਹੁਣ ਜੇ ਤੁਸੀਂ ਜਿਹਾਦ ਕਰਵਾਉਣਾ ਹੈ, ਤੁਸੀਂ ਅੱਗੋਂ ਦੀ ਜਨਰੇਸ਼ਨ ਵੀ ਤਿਆਰ, ਮਦਰਸਾ ਕਲਚਰ ਪਾਕਿਸਤਾਨ ਦੇ ਵਿੱਚ ਆਇਆ। ਹੁਣ ਇਹ ਕਦੇ ਕਿਸੇ ਨੇ ਐਪਰੀਸ਼ੀਏਟ ਨਹੀਂ ਕੀਤਾ ਇੰਟਰਨੈਸ਼ਨਲ ਕਮਿਊਨਿਟੀ 'ਚ ਵੀ ਕਿ ਭਾਈ ਉਹ ਜਿਹੜੇ ਪਾਕਿਸਤਾਨ ਦੇ ਵਿੱਚ ਰਿਫਿਊਜੀ ਉਦੋਂ ਦੇ ਤੁਰੇ ਹੋਏ ਨੇ, ਅੱਜ ਵੀ ਨੇ, ਉਹਨਾਂ ਦੀ ਔਰ ਇਹ ਜਿਹੜਾ UN ਸੈਕਟਰੀ ਜਨਰਲ ਜਾ ਰਿਹਾ ਹੈ, ਇਹਦਾ ਮਕਸਦ ਹੀ ਜਿਹੜਾ ਹੈ ਇੱਕ ਇੰਟਰਨੈਸ਼ਨਲ ਕਾਨਫਰੰਸ ਔਨ ਦੈਟ ਕੰਟਰੀ ਹੋਸਟਿੰਗ ਅਫਗਾਨ ਰਿਫਿਊਜੀਜ਼ ਫॉर 40 ਇਅਰਸ। 40 ਸਾਲ ਤੋਂ 1979 ਤੋਂ ਦੇਖ ਲਓ ਤੁਸੀਂ, 40 ਸਾਲ ਹੋ ਗਏ। ਔਰ ਇਹ ਕਾਨਫਰੰਸ ਕਿ ਭਾਈ 40 ਸਾਲ ਤੋਂ ਉੱਥੇ ਬੈਠੇ ਹੋਏ ਨੇ, ਕੋਈ ਛੋਟੀ ਗੱਲ ਨਹੀਂ ਹੈ। ਉਹਨਾਂ ਨੇ ਪਾਕਿਸਤਾਨ ਨੇ ਜਿੱਥੇ ਸੋਵੀਅਤ ਯੂਨੀਅਨ ਦੇ ਐਕਸਪੈਂਸ਼ਨਸ ਡਿਜ਼ਾਈਨ ਨੂੰ ਰੋਕਿਆ, ਉੱਥੇ ਜ਼ਾਹਰ ਹੈ ਕਿ ਵੀ ਇਹ ਜਿਹੜਾ ਇੱਕ ਬਹੁਤ ਵੱਡੀ ਸਰਵਿਸ ਸਾਰੀ ਹਿਊਮਨ ਕਾਈਂਡ ਦੀ ਕੀਤੀ। ਔਰ ਉਸ ਸਾਰੇ 'ਚ ਇਹ ਜਿਹੜੀ ਸਟੇਟਮੈਂਟ ਹੈ ਕਿ ਜਦੋਂ ਉਹਨੇ ਜਾਣਾ ਗੁਟਰੇਸ ਹੈ ਕਿ ਵੀ ਉਹ ਕਰਤਾਰਪੁਰ ਸਾਹਿਬ ਵੀ ਜਾਏਗਾ। ਇਹ ਮਿਸਟਰ ਹੱਕ ਨੇ ਕਿਹਾ ਕਿ ਵੀ ਵਿਲ ਮੀਟ ਵਿਦ ਪਾਕਿਸਤਾਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਪ੍ਰੈਜ਼ੀਡੈਂਟ ਆਰਿਫ ਅਲਵੀ, ਫੋਰਨ ਮਿਨਿਸਟਰ ਮਹਿਮੂਦ ਕੁਰੈਸ਼ੀ and speak at a meeting on sustainable development and climate change. He will also attend an event on polio vaccination. ਔਰ ਇਹ ਫਿਰ ਦੈਨ ਉਹ ਕਰਤਾਰਪੁਰ ਸਾਹਿਬ ਕੋਰੀਡੋਰ ਵੀ ਵਿਜ਼ਿਟ ਕਰਨਗੇ, ਕਿਉਂਕਿ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਸੀ ਨਵੰਬਰ ਦੇ ਵਿੱਚ, ਉਹਦੇ 'ਚ ਇਹ ਮਿਸਟਰ ਗੁਟਰੇਸ ਦੀ ਸਟੇਟਮੈਂਟ ਸੀ, ਇਟ ਇਜ਼ ਪੇਵਿੰਗ ਵੇ ਫॉर ਇੰਟਰਫੇਥ ਹਾਰਮਨੀ ਐਂਡ ਅੰਡਰਸਟੈਂਡਿੰਗ
by facilitating visa-free cross-border visits by pilgrims to holy shrines। कि ਇਹ ਇੱਕ ਜਿਹੜੀ ਇੰਟਰਫੇਥ ਹਾਰਮਨੀ ਹੈ ਔਰ ਇਹ ਇੱਕ ਆਪਸੀ ਸਾਂਝ ਦੀ ਗੱਲ ਵੀ ਜੀ। ਹੈ। ਸੋ ਅਸੀਂ ਜਿੱਥੇ ਵੈਲਕਮ ਵੀ ਕਰਦੇ ਹਾਂ ਸੈਕਟਰੀ ਜਨਰਲ ਦੀ ਵਿਜ਼ਿਟ ਨੂੰ, ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਦੀ ਇੱਕ ਬਹੁਤ ਪੋਜ਼ਿਟਿਵ ਇਮੇਜ ਵੱਲ ਵੀ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਹੀ ਨਹੀਂ, ਕਰਤਾਰਪੁਰ ਕੰਪਲੈਕਸ ਸਾਰਾ ਬਣਨਾ 800 ਏਕੜ ਦੇ ਵਿੱਚ, ਔਰ ਜਿਸ ਕਦਰ ਅੱਜ ਇੰਟਰਨੈਸ਼ਨਲੀ ਜਿਹੜੇ ਇਸ ਅਹਿਮੀਅਤ ਵਾਲੇ ਲੋਕ ਨੇ ਵਿਜ਼ਿਟ ਕਰ ਰਹੇ ਨੇ, ਪਾਕਿਸਤਾਨ ਦੇ ਸਟੇਟਸ ਨੂੰ ਵੀ ਉੱਪਰ ਚੁੱਕ ਰਿਹਾ। ਪਰ ਇੱਕ ਪਾਸੇ ਤਾਂ ਇੰਟਰਨੈਸ਼ਨਲੀ ਇਹ ਹੈ, ਅਸੀਂ ਜਿਵੇਂ ਕੱਲ ਵੀ ਡਿਸਕਸ ਕੀਤਾ ਸੀ ਵੀ ਕਿਵੇਂ ਕਰਤਾਰਪੁਰ ਕੋਰੀਡੋਰ ਚੋਂ ਗੁਜ਼ਰ ਕੇ ਕਰਤਾਰਪੁਰ ਸਾਹਿਬ ਜਾਣ ਲਈ 6 ਇੰਡੀਆ ਦੀਆਂ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਨੇ ਉਹਨਾਂ ਦੀ ਕਲੀਅਰੈਂਸ ਚਾਹੀਦੀ ਹੁੰਦੀ ਹੈ। ਔਰ ਅੱਜ ਹੀ ਸਾਨੂੰ ਸਾਡੇ ਰੈਗੂਲਰ ਵਿਊਅਰ ਨੇ ਮੁਹੰਮਦ ਰਫੀਕ ਅਨਵਰ, ਉਹਨਾਂ ਦੀ ਲਿਖਤ ਮਸੂਲ ਹੋਈ ਹੈ। ਉਹਨਾਂ ਨੇ ਕਿਹਾ ਕਿ ਇਹ ਨੈਫਿਊ ਆਫ ਮਾਈਨ ਜਸਟ, ਔਰ ਉਹਦਾ ਹੈਡਿੰਗ ਦਿੱਤਾ ਉਹਨੇ, ਵਾਈ ਮੋਦੀ ਇਜ਼ ਟੈਰੀਫਾਈਡ, ਕਿ ਮੋਦੀ ਇਹਨਾਂ ਕਿਉਂ ਘਬਰਾਇਆ ਹੈ। ਇਹ ਨੈਫਿਊ ਆਫ ਮਾਈਨ ਜਸਟ ਕੇਮ ਬੈਕ ਫਰੋਮ ਪਾਕਿਸਤਾਨ। ਓਵਰ ਦੇਅਰ ਹੀ ਵਿਜ਼ਿਟਡ ਨਿਊਲੀ ਬਿਲਟ ਗੁਰਦੁਆਰਾ ਬਾਬਾ ਨਾਨਕ ਸਾਹਿਬ ਕਰਤਾਰਪੁਰ, ਵੇਅਰ ਹੀ ਮੈਟ ਏ ਸਿੱਖ ਯਾਤਰੀ, ਕਿ ਮੇਰਾ ਭਤੀਜਾ ਗਿਆ ਉੱਥੇ, ਉਹ ਗਏ ਕਰਤਾਰਪੁਰ ਸਾਹਿਬ ਵੀ, ਔਰ ਇੱਕ ਸਿੱਖ ਯਾਤਰੀ ਜਿਹੜੇ ਉਧਰੋਂ ਆਏ ਸੀ ਪੰਜਾਬ ਤੋਂ, ਉਹਨਾਂ ਨੂੰ ਵੀ ਮਿਲੇ। ਦਿਸ ਯਾਤਰੀ ਵਾਈਲ ਹੀ ਵਾਜ਼ ਹੈਪੀ ਟੂ ਵਿਜ਼ਿਟ ਬਾਬਾ ਨਾਨਕ ਗੁਰਦੁਆਰਾ ਵਾਜ਼ ਆਲਸੋ ਸੈਡ that his younger brother was not allowed to accompany him although he had a passport, ਕਿ ਵੀ ਪਾਸਪੋਰਟ ਵੀ ਸੀ ਪਰ ਉਹਨਾਂ ਨੇ ਆਣ ਨਹੀਂ ਦਿੱਤਾ। The reason given was that this younger brother of his was involved in a street fight years ago and was kept in police custody for few days. Passport was issued to this yatri's younger brother long after the fight incident, and on this passport he had travelled to Malaysia and UK and no questions were asked. Then one wonders why this question was raised for Kartarpur visit। ਉਹਨਾਂ ਨੇ ਕਿਹਾ ਜੀ ਜਿਹੜਾ ਆਏ ਯਾਤਰੀ ਉਹਨਾਂ ਦਾ ਭਰਾ ਜਿਹਦੇ ਕੋਲ ਪਾਸਪੋਰਟ ਹੈ ਉਹ ਥਾਈਲੈਂਡ ਔਰ ਇੰਗਲੈਂਡ ਵੀ ਜਾ ਚੁੱਕਾ ਹੈ, ਉਹਦੀ ਕਈ ਸਾਲ ਪਹਿਲਾਂ ਕਿਤੇ ਗਲੀ ਦੇ ਵਿੱਚ ਕੋਈ ਲੜਾਈ ਹੋਈ ਔਰ ਉਹਨੂੰ ਬੇਸ ਬਣਾ ਕੇ ਉਹਨਾਂ ਨੇ ਰੋਕ ਦਿੱਤਾ ਹੈ, ਕਰਤਾਰਪੁਰ ਕੋਰੀਡੋਰ ਲਈ ਨਹੀਂ ਆਣ ਦਿੱਤਾ ਹੈ। It is obvious that Indian government doesn't want Sikh yatris to visit Gurdwara Baba Guru Nanak Sahib. Why Modi Sarkar is so terrified of a brotherly feelings developing between two Punjabi communities। और उन्होंने कहा कि भी क्यों इन्हें घबराए हुए ने। फिर उन्होंने अखीर च उन्होंने कहा भी आई एम प्लानिंग ए विजिट टू पाकिस्तान सून जस्ट टू सी गुरुद्वारा बाबा नानक साहिब। सो बहुत बहुत शुक्रिया रफीक अनवर जी। और जवाब ज़ाहिर है तुसी दे दिता है अपने सवालों कि क्यों मोदी घबराया हुआ है, और उसका एक पासे असी देख रहे हैं कि UN लेवल ते है, और एक घबराहट कली करतारपुर कोरीडोर की जिहड़ी है वो इन्हां नूं क्यों इन्ना कर रही है कि पंजाबां दी सांझ दी गल है। हुण लाहौर दे विच गुरु नानक साहब दे 550 साला प्रकाश पुरब नूं ही समर्पित जिहड़ा उन्हां दी कबड्डी एसोसीएशन उन्हां वल्लों एक टूरनामेंट रखिया होया। ऑफिशियली उन्हां नूं पता सी जिहड़े पंजाब दे कबड्डी दे प्लेयर ने कि भाई सानू उन्होंने जिहड़ा वो देनी नहीं है, उन्होंने अपने लेवल के उत्ते वीजे लवाए, वो चले गए, पर उन्होंने लगा कि असी हुण आए हैं इंडिया नूं ही रिप्रजेंट करते हैं। उन्होंने इंडिया का बैनर फड़ के हुण 60 के करीब जिहड़े प्लेयर और अदरवाइज उन्होंने ऑफिशियल जिहड़ी उन्होंने कबड्डी एसोसीएशन इधरले पंजाब की है, इंडियन ऑक्यूपाइड पंजाब की, उन्होंने अपना पोस्ट भी पाई और खबर भी लगी कि जी ਉਹਦੇ ਕਿਉਂਕਿ ਆਸਟ੍ਰੇਲੀਆ ਤੋਂ ਸ਼ਾਇਦ ਅਮਰੀਕਾ ਤੋਂ ਕੈਨੇਡਾ UK ਇੰਟਰਨੈਸ਼ਨਲ ਟੂਰਨਾਮੈਂਟ ਹੈ ਲਾਹੌਰ 'ਚ ਹੋ ਰਿਹਾ। ਹੁਣ ਇਹ ਖਬਰ ਦਾ ਹੀ ਲੱਗਣਾ ਸੀ ਕਿ ਇੰਨੇ ਪਲੇਅਰ ਜਿਹੜੇ ਨੇ ਉਹ ਰਿਪਰੈਜ਼ੈਂਟ ਕਰਨਗੇ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਪਾਰਲੀਮੈਂਟ 'ਚ ਵੀ ਉਹਨਾਂ ਦਾ ਮਿਨਿਸਟਰ ਕਹਿ ਰਿਹਾ ਕਿ ਜੀ ਅਸੀਂ ਤਾਂ ਕਿਸੇ ਨੂੰ ਕੋਈ ਪਰਮਿਸ਼ਨ ਨਹੀਂ ਦਿੱਤੀ, ਕੋਈ ਸਾਨੂੰ ਰਿਪਰੈਜ਼ੈਂਟ ਨਹੀਂ ਕਰਦਾ। ਪੰਜਾਬ 'ਚ ਵੀ ਚੀਖ ਚਿਹਾੜਾ ਪਾਤਾ ਉਹਨਾਂ ਨੇ। ਔਰ ਈਵਨ ਅੱਜ ਜੋ ਬਲਰਾਮ ਜਾਖੜ ਜਿਹੜਾ ਪੰਜਾਬ ਕਾਂਗਰਸ ਦਾ ਪ੍ਰੈਜ਼ੀਡੈਂਟ ਹੈ, ਜਾਖੜ ਸੀਕਸ ਪ੍ਰੋਬ ਇਨਟੂ ਕਬੱਡੀ ਟੀਮਸ ਵਿਜ਼ਿਟ ਟੂ ਪਾਕਿਸਤਾਨ ਕਿ ਜੀ ਇਹਦੀ ਇਨਵੈਸਟੀਗੇਸ਼ਨ ਕਰਾਓ ਕਿ ਇਹ ਕਿਵੇਂ ਜਿਹੜੇ ਨੇ ਉੱਥੇ ਕਰ ਰਹੇ ਨੇ। ਡਿਮਾਂਡਡ ਐਨ ਇਨਕੁਆਇਰੀ ਇਨਟੂ ਸੈਂਡਿੰਗ ਆਫ ਏ ਪੰਜਾਬੀ ਕਬੱਡੀ ਐਸੋਸੀਏਸ਼ਨ ਟੀਮ ਟੂ ਪਾਕਿਸਤਾਨ ਫॉर ਵਰਲਡ ਚੈਂਪੀਅਨਸ਼ਿਪ। ਉਹਨੇ ਕਿਹਾ ਜੀ ਇਹ ਬਿਨਾਂ ਪਰਮਿਸ਼ਨ ਤੇ ਹੂ ਵਾਜ਼ ਲੀਡਿੰਗ ਦਾ ਟੀਮ ਕਿਵੇਂ ਉੱਥੇ ਚਲੇ ਗਏ। ਔਰ ਈਵਨ ਇੰਡੀਅਨ ਜਿਹੜੀਆਂ ਦੂਜੇ ਨੇ ਉਹ ਕਹਿ ਰਹੇ ਨੇ ਜੀ ਇਹ ਕੱਲ ਨੂੰ ਉੱਥੇ ਜਾਣਗੇ ਵਾਪਸੀ ਤੇ ਪਤਾ ਨਹੀਂ ਇਹੀ ਖਾਲਿਸਤਾਨੀ ਨੇ, ਇਹੀ ਇਹਨਾਂ ਦਾ ਏਜੰਡਾ ਕੀ ਹੈਗਾ। ਔਰ ਇਹਦੇ ਚ ਇਹੀ ਕਹਿ ਰਿਹਾ ਜਿਹੜਾ ਬਲਰਾਮ ਜਾਖੜ ਹੈ, ਅਦਰਵਾਈਜ਼ ਇਹ ਬੜੀਆਂ ਪੰਜਾਬ ਦੇ ਹਿੱਤਾਂ ਦੀਆਂ ਗੱਲਾਂ ਕਰਦਾ
ਔਰ ਉਹਨਾਂ ਨੇ ਕਿਹਾ ਜੀ ਸਾਡੇ ਤਾਂ ਇੱਕ ਮਿਨਿਸਟਰ ਨੂੰ, ਪੰਜਾਬ ਮਿਨਿਸਟਰ ਨੂੰ ਨਨਕਾਣਾ ਸਾਹਿਬ ਜਾਣ ਦੀ 550 ਸਾਲਾਂ ਦੇ ਮੌਕੇ ਨਹੀਂ ਸੀ ਦਿੱਤੀ ਪਰਮਿਸ਼ਨ। Who gave the permission to the 60 player squad raised several questions। ਔਰ ਇਹ ਸਵਾਲ ਖੜੇ ਕਰਦਾ ਹੈ ਕਿ ਵੀ ਇਹ ਕੀ ਹੈ। ਔਰ ਇਹ ਗੱਲ ਕਰ ਲਈ ਜਾਖੜ ਤਾਂ ਕੱਲ ਬੋਲਿਆ, ਉਸ ਤੋਂ ਪਹਿਲਾਂ BBC ਦੀ ਸਟੋਰੀ ਸੀ 2 ਦਿਨ ਪਹਿਲਾਂ ਕਿ ਵੀ ਔਰ ਇਹਨੂੰ ਜਿਹੜਾ BBC ਦਾ ਉੱਥੇ ਬੇਸਡ ਕੋਰਸਪੋਂਡੈਂਟ ਹੈ ਅੰਮ੍ਰਿਤਸਰ ਬੇਸ, ਉਹਨੇ ਕੀਤਾ ਹੈ ਕਿ ਬਿਨਾਂ ਇਜਾਜ਼ਤ ਤੋਂ ਪਾਕਿਸਤਾਨ ਕਿਵੇਂ ਪਹੁੰਚ ਗਈ ਕਬੱਡੀ ਟੀਮ। ਔਰ ਉਹਨਾਂ ਦੀਆਂ ਤਸਵੀਰਾਂ ਦਰਸ਼ਕ ਦੇਖ ਸਕਦੇ ਨੇ ਕਿ ਵੀ ਕਿਵੇਂ ਉਹਨਾਂ ਨੇ ਕਿਹਾ ਜੀ ਜਿਹੜੀ ਇਹ ਕਹਿ ਰਹੀ ਹੈ ਕਿ ਅਸੀਂ ਆਪਣੀ ਮਿੱਟੀ ਆਪਣਾ ਖੇਲ, ਨਾ ਉਹਦਾ ਟੂਰਨਾਮੈਂਟ ਦਾ ਨਾਂ ਹੀ ਰੱਖਿਆ ਹੋਇਆ ਆਪਣੀ ਮਿੱਟੀ ਆਪਣਾ ਖੇਲ। ਉਹਨਾਂ ਨੇ ਕਿਹਾ ਜੀ ਇਹਦੇ ਤੇ ਇਹ ਕਬੱਡੀ ਫੈਡਰੇਸ਼ਨ ਆਫ ਇੰਡੀਆ ਨੇ ਕਿਹਾ ਵੀ ਅਸੀਂ ਕਿਸੇ ਵੀ ਕਬੱਡੀ ਟੀਮ ਨੂੰ ਪਾਕਿਸਤਾਨ ਜਾ ਕੇ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ। ਇਹਦਾ ਮਤਲਬ ਇਹ ਹੈ ਕਿ ਇਕੱਲਾ ਇਹੀ ਨਹੀਂ ਵੀ ਉਹਨਾਂ ਦੇ ਬਲਰਾਮ ਜਾਖੜ ਜਾਂ ਅਫੀਸ਼ੀਅਲਸ ਨੇ ਚੀਕਾਂ ਮਾਰੀਆਂ, ਜਿਹੜੀਆਂ ਸੋ ਕਾਲਡ ਇੰਡੀਅਨ ਕਬੱਡੀ ਐਸੋਸੀਏਸ਼ਨ ਉਹਨਾਂ ਨੂੰ ਵੀ ਤਕਲੀਫ ਹੋਈ। ਔਰ ਉਹਨਾਂ ਦਾ ਕੋਈ AKFI ਦਾ ਐਡਮਿਨਿਸਟ੍ਰੇਟਰ ਹੈ ਜਸਟਿਸ SP ਗਰਗ, ਉਹਨੇ ਹੀ ਸਵਾਲ ਚੁੱਕੇ ਨੇ ਕਬੱਡੀ ਟੀਮ ਦੇ ਉੱਤੇ। ਉਹਨਾਂ ਨੇ ਕਿਹਾ ਜੀ ਜਿਹੜੇ ਬਿਨਾਂ ਇਜਾਜ਼ਤ ਖੇਡਣ ਗਏ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਇਸ ਐਸੇ ਕਿਸੇ ਵੀ ਕਬੱਡੀ ਟੂਰਨਾਮੈਂਟ 'ਚ ਇਹਨਾਂ ਨੂੰ ਖੇਡਣ ਦੀ ਆਗਿਆ ਨਹੀਂ ਦਿੱਤੀ ਗਈ। ਔਰ ਦੂਸਰੀ ਤਰਫ ਜਿਹੜੇ ਪਾਕਿਸਤਾਨ ਦੇ ਵਿੱਚ ਕਬੱਡੀ ਫੈਡਰੇਸ਼ਨ ਦੇ ਜਨਰਲ ਸੈਕਟਰੀ ਨੇ ਮੁਹੰਮਦ ਸਰਵਰ, ਉਹਨਾਂ ਨੇ ਕਿਹਾ ਜੀ ਭਾਰਤੀ ਟੀਮ ਦਾ ਪਾਕਿਸਤਾਨ ਆਉਣ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਉਹਨਾਂ ਦਾ ਅੰਦਰੂਨੀ ਮਾਮਲਾ ਹੈ, ਸਾਨੂੰ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਲੇਕਿਨ ਇਹ ਜਿਹੜਾ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਤੋਂ ਜਿਹੜਾ ਇਸ ਟੂਰਨਾਮੈਂਟ ਨੂੰ ਮਾਨਤਾ ਮਿਲੀ ਹੋਈ ਹੈ ਔਰ ਇਹ ਪਾਕਿਸਤਾਨ ਦੇ ਵਿੱਚ ਹੋ ਰਿਹਾ 9 ਫਰਵਰੀ ਤੋਂ 16 ਫਰਵਰੀ ਤੱਕ ਚੱਲਣ ਵਾਲੇ ਭਾਰਤ ਇਸ ਟੂਰਨਾਮੈਂਟ ਦੇ ਵਿੱਚ ਦੁਨੀਆ ਭਰ ਚੋਂ 10 ਦੇਸ਼ਾਂ ਦੀਆਂ ਟੀਮਾਂ ਉਹਦੇ 'ਚ ਹਿੱਸਾ ਲੈ ਰਹੀਆਂ ਨੇ। ਔਰ ਇਹ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਆਏ ਹਾਂ ਖੇਡਣ ਔਰ ਅਸੀਂ ਖੇਡਾਂਗੇ। ਸੋ ਇਹਦੇ ਤੋਂ ਤੁਸੀਂ ਇਹ ਅੰਦਾਜ਼ਾ ਲਾਓ ਵੀ ਇਹਨਾਂ ਨੇ ਪੰਜਾਬ ਦੀ ਜਿਹੜੀ ਖੇਡਾਂ ਨੇ, ਪਹਿਲਾਂ ਹਾਕੀ ਹੋਏ ਜਾਂ ਕਬੱਡੀ ਤਾਂ 올림픽 'ਚ ਕੀ ਜਾਣੇ, ਉਹਨੂੰ ਕਦੇ ਰੈਕਗਨਾਈਜ਼ ਉਹਨਾਂ ਨੇ ਕੀਤਾ। ਹਾਕੀ ਵੈਸੇ ਖਤਮ ਕਰਤੀ, ਕ੍ਰਿਕਟ ਨੂੰ ਇਸ ਅੰਦਾਜ਼ ਪ੍ਰਮੋਟ ਕੀਤਾ। ਹੁਣ ਇਹ ਜਦੋਂ ਪਰਵੇਜ਼ ਇਲਾਹੀ ਪਾਕਿਸਤਾਨੀ ਪੰਜਾਬ ਦੇ ਚੀਫ ਮਿਨਿਸਟਰ ਸੀ, ਜਿਹੜੇ ਹੁਣ ਕਾਫ ਲੀਗ 'ਚ ਨੇ, ਉਹ ਅੱਜ ਕੱਲ੍ਹ ਸਪੀਕਰ ਨੇ ਪੰਜਾਬ ਅਸੈਂਬਲੀ ਲਹਿੰਦੇ ਪੰਜਾਬ ਦੇ, ਇਹ ਚੀਫ ਮਿਨਿਸਟਰ ਸੀ ਲਹਿੰਦੇ ਪੰਜਾਬ ਦਾ, ਅਮਰਿੰਦਰ ਸਿੰਘ ਵੀ ਉਦੋਂ ਸੀ। ਔਰ ਇਹ ਪਹਿਲੀ ਵਾਰ ਸ਼ੁਰੂ ਹੋਇਆ ਸੀ ਕਿ ਦੋਨਾਂ ਦੇ ਆਪਸੀ ਪੰਜਾਬਾਂ ਦੇ ਸਬੰਧ ਹੋਣ। ਔਰ ਉਹਦੇ 'ਚ ਉਹਨਾਂ ਨੇ ਇਹ ਕਬੱਡੀ ਟੂਰਨਾਮੈਂਟ ਪਟਿਆਲੇ 'ਚ ਹੋਇਆ, ਉਧਰੋਂ ਦੀ ਟੀਮ ਆਈ, ਇੱਧਰੋਂ ਗਏ ਦੋਨੋਂ ਹੀ, ਔਰ ਬੜਾ ਅੱਛਾ ਮਾਹੌਲ ਸੀ ਜਿਹੜਾ ਬਾਅਦ ਦੇ ਵਿੱਚ ਬਾਦਲਾਂ ਦੇ ਵੇਲੇ ਵੀ ਜਾਰੀ ਰਿਹਾ। ਔਰ ਈਵਨ ਫਰੀਆ ਪਰਵੇਜ਼ ਜਦੋਂ ਲੁਧਿਆਣੇ ਦੇ ਵਿੱਚ ਇੱਕ ਵੱਡਾ ਫੰਕਸ਼ਨ ਹੋਇਆ, ਉਹਦੇ ਸ਼ਾਬਾਜ਼ ਸ਼ਰੀਫ ਵੀ ਆਏ। ਫਰੀਆ ਪਰਵੇਜ਼ ਜਿਹੜੀ ਬਹੁਤ ਅੱਛੀ ਪਾਕਿਸਤਾਨ ਦੀ ਗਾਇਕ ਹੈ, ਪੰਜਾਬੀ ਖਾਸ ਤੌਰ ਤੇ ਉਹਨਾਂ ਦੀ ਮੁਹਾਰਤ ਹੈ, ਉਹ ਲੁਧਿਆਣੇ ਸਪੈਸ਼ਲੀ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਪਰਫਾਰਮੈਂਸ ਹੋਈ ਉਹਨਾਂ 'ਚ ਆਈ। ਸ਼ਾਬਾਜ਼ ਸ਼ਰੀਫ ਔਰ ਬਾਦਲ ਨਾਲ ਬੈਠੇ ਹੋਏ ਸੀ। ਪਰ ਇਹਦੀ ਸ਼ੁਰੂਆਤ ਪਰਵੇਜ਼ ਇਲਾਹੀ, ਔਰ ਪਰਵੇਜ਼ ਇਲਾਹੀ ਉਹ ਹੈ ਜਿਹਦੇ ਜ਼ਮਾਨੇ 'ਚ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਨੂੰ ਐਜ਼ ਏ ਡਿਸਟ੍ਰਿਕਟ ਬਣਾਇਆ ਗਿਆ ਔਰ ਜਿਹੜੀ 4 ਲੇਨ ਰੋਡ ਬਣੀ ਉਸ ਪੀਰੀਅਡ 'ਚ ਬਣੀ ਹੈ। ਸੋ ਜਿੱਥੇ ਕ੍ਰੈਡਿਟ ਜਾਂਦਾ ਉੱਥੇ ਦੇਣਾ ਬਣਦਾ ਹੈ। ਅੰਦਰੂਨੀ ਸਿਆਸਤ ਕੀ ਹੈ ਕੀ ਨਹੀਂ ਹੈ, ਲੇਕਿਨ ਪਰਵੇਜ਼ ਇਲਾਹੀ ਦਾ ਵੀ ਇਹ ਡ੍ਰੀਮ ਸੀ ਕਿ ਦੋਨਾਂ ਪੰਜਾਬਾਂ ਦੀ ਆਪਸੀ ਸਾਂਝ ਔਰ ਜਿਹੜਾ ਘੱਟੋ ਘੱਟ ਜਦੋਂ ਤੱਕ ਪੋਲੀਟੀਕਲੀ ਕੋਈ ਇਸ ਕਿਸਮ ਦਾ ਸਿਸਟਮ ਸਟਰਕਚਰ ਨਹੀਂ ਬਣਦਾ, ਸਪੋਰਟਸ ਹੈ, ਕਲਚਰਲ ਇਵੈਂਟਸ ਨੇ, ਆਪਸੀ ਉਹੀ ਸਾਡੀ ਸਾਂਝ ਹੈ ਤਹਿਜ਼ੀਬ ਦੀ ਕਿ ਉਹ ਸਾਡੀ ਵਧੇ। ਪਰ ਇਹਨਾਂ ਨੂੰ ਤਾਂ ਉਹ ਜਿਹੜੇ ਪਹੁੰਚ ਗਏ ਆਪਣੇ ਤੇ, ਇਹਨਾਂ ਨੇ ਜੇ 60 ਇਹਨਾਂ ਨੇ ਤਾਂ ਕੋਈ ਟਿਕਟਾਂ ਨਹੀਂ ਲਈਆਂ ਇਹਨਾਂ ਤੋਂ ਉਹਨਾਂ ਨੇ, ਤੇ ਇਹਦੇ ਤੇ ਵੀ ਤਕਲੀਫ ਹੈ ਕਿ ਵੀ ਤੁਸੀਂ ਫਿਰ ਜ਼ਾਹਰ ਹੈ ਕਿ ਵੀ ਅਸੀਂ ਤਾਂ ਇਹੀ ਕਵਾਂਗੇ ਕਬੱਡੀ ਵਾਲਿਆਂ ਨੂੰ ਕਿ ਭਾਈ ਸੁੱਟੋ ਇੰਡੀਆ ਦੀਆਂ ਜੈਕਟਾਂ ਜੁਕਟਾਂ ਪਾਸੇ, ਖਾਲਿਸਤਾਨ ਦੀ ਟੀ-ਸ਼ਰਟ ਪਾ ਕੇ ਖੇਡੋ, ਨਾਲੇ ਪਾਕਿਸਤਾਨ ਵਾਲਿਆਂ ਨੂੰ ਕਹੋ ਜੀ ਦਿਓ ਸਾਨੂੰ ਅਸਾਈਲਮ, ਅਸੀਂ ਇੱਥੇ ਹੀ ਰਹਿੰਦੇ, ਅਸੀਂ ਪਾਕਿਸਤਾਨ ਖਾਲਿਸਤਾਨ ਦੀਆਂ ਟੀਮਾਂ ਬਣਾ ਕੇ ਖੇਡਾਂਗੇ। ਪਰ ਇਹ ਸ਼ੋਅ ਕਰਦਾ ਹੈ ਕਿ ਕਿਸ ਹੱਦ ਤੱਕ ਨਫ਼ਰਤ ਹੈ ਇਹਨਾਂ ਦੀ। ਇਹ ਇਕੱਲਾ ਇਹ ਨਹੀਂ ਹੈ ਕਿ ਜੀ ਉਹ ਦਹਿਸ਼ਤਗਰਦੀ ਤੇ ਫਲਾਣਾ, ਇਹਨਾਂ ਨੂੰ ਕੋਈ ਵੀ ਜਿਹੜੀ ਗੱਲ ਚੜ੍ਹਤ ਦਿੰਦੀ ਹੈ, ਦੋਨਾਂ ਕੌਮਾਂ ਦੀਆਂ ਨਜ਼ਦੀਕੀਆਂ ਵੱਧਦੀਆਂ ਨੇ, ਉਹ ਇਹਨਾਂ ਨੂੰ ਤਕਲੀਫ ਦਿੰਦੀ ਹੈ। ਕਿਉਂਕਿ ਇਹਨਾਂ ਦਾ ਜਿਹੜਾ ਏਜੰਡਾ ਸੀ ਜੋ ਉਹਨਾਂ ਨੇ 47 ਟੂ ਦਾ ਹਿਲਟ ਪਲੇ ਕੀਤਾ, ਉਹ ਜਿਹੜਾ ਏਜੰਡਾ ਹੁਣ ਉਹਨਾਂ ਦਾ ਅੱਗੇ ਵੱਧ ਨਹੀਂ ਰਿਹਾ ਹੈ। ਇਹ ਇਹਨਾਂ ਦੀ ਪ੍ਰੋਬਲਮ ਹੈ। ਜੀ ਰਾਜ ਸਾਹਿਬ, ਇਹਨਾਂ ਦੋਨਾਂ ਖਬਰਾਂ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇੱਥੇ ਲੈਣੇ ਅਪਡੇਟ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ
ਸਵੈਨੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅਸੀਂ ਹਮੇਸ਼ਾ ਇਸ ਤਰ੍ਹਾਂ ਅੱਜ ਵੀ ਉਹਨਾਂ ਬਹਾਦਰ ਕਸ਼ਮੀਰੀਆਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀ ਪੀੜ ਨਾਲ ਆਪਣੀ ਪੀੜ ਮਿਲਾ ਰਹੇ ਹਾਂ, ਜਿਨ੍ਹਾਂ ਨੂੰ 199 ਦਿਨ ਹੋ ਚੁੱਕੇ ਨੇ ਖੁੱਲੀ ਜੇਲ੍ਹ ਵਿੱਚ ਡੱਕਿਆ। ਸੋ ਜੋ ਉਹਨਾਂ ਦੇ ਜੋ ਮਿਨਿਸਟਰ ਨੇ ਉਹਨਾਂ ਨੂੰ ਪਬਲਿਕ ਸੁਰੱਖਿਆ ਐਕਟ ਦੇ ਹੇਠ ਜੇਲ੍ਹਾਂ ਵਿੱਚ ਵੀ ਬੰਦ ਕੀਤਾ ਜਾ ਰਿਹਾ ਹੈ। ਸੋ ਆਪਾਂ ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਔਰ ਇਸ ਤੋਂ ਬਾਅਦ ਤੁਹਾਡੀਆਂ ਲਿਖਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਅਸੀਂ ਜਿੱਥੇ ਦਿੱਲੀ ਚੋਣਾਂ ਦੀ ਗੱਲ ਕਰਕੇ ਹਟੇ ਹਾਂ ਪਹਿਲੇ ਸੈਗਮੈਂਟ ਦੇ ਵਿੱਚ, ਜੀ ਜ਼ਾਹਰ ਹੈ ਕਿ ਇੱਕ ਪਾਸੇ ਜਿਨ੍ਹਾਂ ਦੇ ਹੱਥ 'ਚ ਹਕੂਮਤ ਹੈ ਉਹਨਾਂ ਨੇ ਹਰ ਚੀਜ਼ ਦਹਿਸ਼ਤਗਰਦੀ ਦੇ ਨਾਲ ਸ਼ਾਹੀਨ ਬਾਗ ਹੋਏ ਕਸ਼ਮੀਰੀਆਂ ਦੀ ਆਜ਼ਾਦੀ ਜਿਹੜੀ ਉਹਨਾਂ ਨੇ ਕੁਚਲ ਕੇ ਰੱਖ ਦਿੱਤੀ। ਉਹਨਾਂ ਦੀ ਆਵਾਜ਼ ਹੀ ਨਹੀਂ, ਉਹਨਾਂ ਦੇ ਸੂਬੇ ਦਾ ਵਜੂਦ ਵੀ। ਔਰ 80 ਲੱਖ ਤੋਂ ਜ਼ਿਆਦਾ ਜਿਹੜੇ ਕਸ਼ਮੀਰੀ ਨੇ ਪਿਛਲੇ 6 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ 199 ਦਿਨ ਜਿਵੇਂ ਤੁਸੀਂ ਕਿਹਾ ਹੋ ਗਏ ਨੇ, ਉਹ ਇੱਕ ਖੁੱਲੀ ਜੇਲ੍ਹ 'ਚ ਨੇ। ਉਹਨਾਂ ਦੀਆਂ ਮੁਸ਼ਕਲਾਂ ਮੁਸੀਬਤਾਂ ਉਵੇਂ ਹੀ ਨੇ। ਔਰ ਕੱਲ੍ਹ ਪਾਰਲੀਮੈਂਟ ਦੇ ਵਿੱਚ ਈਵਨ ਮੁਲਾਇਮ ਸਿੰਘ ਯਾਦਵ ਨੇ ਕਿਹਾ ਜੀ ਕਿ ਕਦੋਂ ਫਾਰੂਕ ਅਬਦੁੱਲਾ ਪਾਰਲੀਮੈਂਟ 'ਚ ਕਦੋਂ ਆਉਣਗੇ, ਕਿਉਂਕਿ ਉਹਨਾਂ ਨੂੰ ਪਿਛਲੇ 6 ਮਹੀਨੇ ਤੋਂ ਹੀ ਜਿਹੜੇ ਉਹ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਡੱਕਿਆ ਹੋਇਆ ਹੈ। ਔਰ ਜਿਹੜੇ ਦੂਸਰੇ ਦੋ ਸਾਬਕਾ ਚੀਫ ਮਿਨਿਸਟਰ ਨੇ ਆਲਰੇਡੀ, ਉਮਰ ਅਬਦੁੱਲਾ ਫਾਰੂਕ ਅਬਦੁੱਲਾ ਦਾ ਲੜਕਾ ਔਰ ਮਹਿਬੂਬਾ ਮੁਫਤੀ, ਉਹਨਾਂ ਦੇ ਉੱਤੇ ਉਹਨਾਂ ਨੇ 6 ਮਹੀਨੇ ਤੋਂ ਬਾਅਦ, ਕਿਉਂਕਿ ਜਿਹੜੇ ਪਹਿਲੇ ਦੇ ਥੱਲੇ ਉਹ ਨੱਕ ਰੱਖ ਸਕਦੇ ਸੀ, ਪਬਲਿਕ ਸੇਫਟੀ ਐਕਟ ਸਲੈਪ ਕਰ ਦਿੱਤਾ। ਨਤੀਜੇ ਦੇ ਤੌਰ ਤੇ ਉਹ ਵੀ ਉਹਨਾਂ ਦੇ ਉੱਤੇ ਚਾਰਜ ਵੀ ਉਹਨਾਂ ਦੀਆਂ ਇਨਰ ਮੀਟਿੰਗਸ ਦੇ ਵਿੱਚ ਸੀ ਕਿ ਜੀ ਇਹਨੇ ਮਹਿਬੂਬਾ ਮੁਫਤੀ ਨੇ ਕਿਹਾ ਸੀ ਕਿ ਜੇ 370 ਤੋੜੀ ਤੇ ਫਿਰ ਕੋਈ ਤਿਰੰਗਾ ਚੁੱਕਣ ਵਾਲਾ ਨਹੀਂ ਰਹੇਗਾ। ਇਹ ਚਾਰਜ ਉਹਦੇ ਤੇ ਲਾਇਆ। ਇਹੋ ਜਿਹਾ ਹੀ ਉਮਰ ਅਬਦੁੱਲਾ ਦੇ ਉੱਤੇ ਜਿਹੜਾ ਟਵੀਟ ਕੋਈ 6 ਸਾਲ ਪਹਿਲਾਂ ਸੀ, ਉਹ ਵੀ ਕੋਈ ਐਂਟਾਈ ਨੈਸ਼ਨਲ ਨਹੀਂ ਸੀ, ਉਹਦਾ ਸਹਾਰਾ ਲੈ ਕੇ ਜਿਹੜਾ ਉਸ ਦੇ ਉੱਤੇ ਲਾਇਆ। ਔਰ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਵੀ ਇਕੱਲਾ ਇਹ ਨਹੀਂ ਹੈ, ਹੋਰ ਜਿਹੜੇ ਇਹਨਾਂ ਪੋਲੀਟੀਕਲ ਪਾਰਟੀਜ਼ ਦੇ ਖਾਸ ਤੌਰ ਤੇ PDP ਔਰ ਨੈਸ਼ਨਲ ਕਾਨਫਰੰਸ ਦੇ ਪ੍ਰੋਮੀਨੈਂਟ ਬੰਦੇ ਜਿਨ੍ਹਾਂ ਦੇ ਵਿੱਚ ਆਰਗੇਨਾਈਜ਼ ਕਰਨ ਦੀ ਕੈਪੈਸਿਟੀ ਹੈ, ਉਹਨਾਂ ਨੂੰ ਇਹ ਹੈ ਕਿ ਵੀ ਜਦੋਂ ਥੋੜ੍ਹੀ ਬਹੁਤ ਰਿਲੈਕਸੇਸ਼ਨ ਹੋਏਗੀ, ਲੋਕਾਂ ਦੇ ਵਿੱਚ ਤਾਂ ਗੁੱਸਾ ਹੈ ਇਸ ਵੇਲੇ ਤਾਂ ਸਾਇਲੈਂਟ ਮੋਡ 'ਚ ਨੇ।
ਇਹਨਾਂ ਦੇ ਵਿੱਚ ਕੈਪੇਬਿਲਿਟੀ ਹੈ, ਇਹ ਆਰਗੇਨਾਈਜ਼ ਕਰ ਸਕਦੇ ਨੇ, ਤੇ ਉਹਨਾਂ ਨੂੰ ਤੁਸੀਂ ਬੰਦ ਕਰ ਦਿਓ ਖਤਰੇ ਦੇ ਥੱਲੇ। ਔਰ ਇਹ ਅੱਜ ਮੇਨ ਖਬਰ ਹੈ, ਬਾਰਾਮੂਲਾ MP ਸਨ ਬੁਕਡ ਅੰਡਰ ਪਬਲਿਕ ਸੇਫਟੀ ਐਕਟ। ਔਰ ਇਹ ਪ੍ਰੋਮੀਨੈਂਟ ਸਿਟਿੰਗ ਮੈਂਬਰ ਪਾਰਲੀਮੈਂਟ ਹੈ ਨੈਸ਼ਨਲ ਕਾਨਫਰੰਸ ਦਾ, ਇੱਕ ਤਾਂ ਫਾਰੂਕ ਅਬਦੁੱਲਾ ਹੈ, ਦੂਸਰਾ ਹਿਲਾਲ ਅਹਿਮਦ ਲੋਨ ਹੈ। ਸੋ ਅੱਜ ਉਹਦੇ ਲੜਕੇ ਨੂੰ ਦਾ ਜੰਮੂ ਐਂਡ ਕਸ਼ਮੀਰ ਐਡਮਿਨਿਸਟ੍ਰੇਸ਼ਨ ਬੁਕਡ ਨੈਸ਼ਨਲ ਕਾਨਫਰੰਸ ਲੀਡਰ ਹਿਲਾਲ ਅਹਿਮਦ ਲੋਨ, who was among hundreds of people detained ahead of the nullification of Constitution's Article 370 in August under the stringent Public Safety Act that allows detention for up to 2 years without trial officials। ਹੁਣ ਇਹ ਜਿਹੜਾ ਪਬਲਿਕ ਸੇਫਟੀ ਐਕਟ ਹੈ, ਇਹਦੇ ਚ 2 ਸਾਲ ਜਿਹੜਾ ਬਿਨਾ ਮੁਕੱਦਮਾ ਚਲਾਏ ਜਿਹੜਾ ਉਹ ਰੱਖਿਆ ਜਾ ਸਕਦਾ ਹੈ। ਔਰ ਇਹ ਜਿਹੜਾ ਹੁਣ ਜ਼ਾਹਰ ਹੈ ਕਿ ਲੋਨ ਇਜ਼ ਦਾ 7th ਪੋਲੀਟੀਸ਼ੀਅਨ ਟੂ ਹੈਵ ਬੀਨ ਬੁਕਡ ਅੰਡਰ PSA ਸਿੰਸ ਥਰਸਡੇ। ਹੁਣ ਵੀਰਵਾਰ ਤੋਂ ਇਹਨਾਂ ਨੇ ਜਿਹੜੇ ਪੁਰਾਣੇ 6 ਮਹੀਨੇ ਹੋ ਗਏ, ਹੁਣ ਉਹਨਾਂ ਨੇ ਕਿਹਾ ਜੀ ਅਗਲੇ 2 ਸਾਲ ਇਹਨਾਂ ਨੂੰ ਹੋਰ ਅੰਦਰ ਰੱਖੋ ਬਿਨਾਂ ਕੋਈ ਟਰਾਇਲ ਚਲਾਇਆ। ਸੋ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਬਾਰਾਮੂਲੇ ਦੇ MP ਦਾ ਬੇਟਾ ਹੈ, ਉਹਨਾਂ ਦਾ ਨਾਂ ਹੀ ਹੈ ਜਿਹੜਾ ਮੈਂ ਲਿਆ, ਉਹਨਾਂ ਨੂੰ ਅੰਦਰ ਡੱਕਿਆ। ਔਰ ਉਹ ਪਹਿਲਾਂ ਹੀ ਲੋਨ ਵਾਜ਼ ਅਰੈਸਟਡ ਇਨ ਅਗਸਤ ਐਂਡ ਵਾਜ਼ ਫਸਟ ਲੌਜਡ ਇਨ ਅ ਹੋਟਲ ਇਨ ਸ੍ਰੀਨਗਰ। ਹੀ ਵਾਜ਼ ਦੈਨ ਸ਼ਿਫਟਡ। MP ਨੇ ਅਕਬਰ ਲੋਨ, ਔਰ ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਚੈਲੰਜ ਕਰਾਂਗੇ, ਉਹਨਾਂ ਦੇ ਬਾਪ ਨੇ ਕਿਹਾ। ਔਰ ਐਡਮਿਨਿਸਟ੍ਰੇਸ਼ਨ ਹੁਣ ਅਬਦੁੱਲਾ ਨੂੰ ਜਦੋਂ ਉਹਨਾਂ ਨੇ ਇਹ ਕੀਤਾ, ਪਹਿਲਾਂ ਉਹਨਾਂ ਨੇ ਕਿਹਾ ਜੀ ਹੀ ਕੈਨ ਗਾਰਨਰ ਵੋਟਸ ਈਵਨ ਡਿਊਰਿੰਗ ਦਾ ਪੀਕ ਆਫ ਮਿਲੀਟੈਂਸੀ ਐਂਡ ਪੋਲ ਬਾਇਕਾਟਸ while it blamed Mufti for inciting violence, promoting separatism and making anti-national statements during detention। ਉਹਨੇ ਕਿਹਾ ਜੀ ਵੀ ਜੇਲ੍ਹ ਚੋਂ ਵੀ ਇਹ ਜਿਹੜੀਆਂ ਨੇ ਐਂਟੀ ਨੈਸ਼ਨਲ ਸਟੇਟਮੈਂਟਾਂ ਦੇ ਰਹੀ ਹੈ ਮਹਿਬੂਬਾ। ਸੋ ਜ਼ਾਹਰ ਹੈ ਕਿ ਵੀ ਕੈਂਪੀ ਆਲਰੇਡੀ ਫਾਰੂਕ ਅਬਦੁੱਲਾ ਡਿਟੈਂਸ਼ਨ 'ਚ ਹੈ, ਦੂਸਰਾ MP ਭਾਵੇਂ ਉਹ ਬਾਹਰ ਹੈ ਲੇਕਿਨ ਉਹਦੇ ਮੁੰਡਿਆਂ ਨੂੰ ਪਬਲਿਕ ਸੇਫਟੀ ਐਕਟ, ਕਿਉਂਕਿ ਅਲਟੀਮੇਟਲੀ ਆਰਗੇਨਾਈਜ਼ਿੰਗ ਕੈਪੈਸਿਟੀ, ਔਰ ਉਮਰ ਅਬਦੁੱਲਾ ਔਰ ਮਹਿਬੂਬਾ ਮੁਫਤੀ ਦੋਨੋਂ ਹੀ ਜਿਹੜੇ ਨੇ ਉਹ ਆਲਰੇਡੀ ਅਸੀਂ ਉਹਨੂੰ ਡਿਸਕਸ ਕੀਤਾ। ਸੋ ਇਹ ਹਾਲ ਚੱਲ ਰਿਹਾ। ਬਾਕੀ ਕੱਲ ਜਿਹੜਾ ਸਾਡਾ ਸੈਗਮੈਂਟ ਸੀ ਅਫਜ਼ਲ ਗੁਰੂ ਦੇ ਉੱਤੇ, ਉਹਨੂੰ ਬਹੁਤ ਐਪਰੀਸ਼ੀਏਟ ਕੀਤਾ ਸਾਡੇ ਵਿਊਅਰਸ ਨੇ, ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਸਾਰਿਆਂ ਦਾ। ਔਰ ਕਿਉਂਕਿ ਹੁਣ ਤੁਸੀਂ ਫੇਸਬੁੱਕ ਵਾਲੇ ਮੈਸੇਜ ਲੈ ਨਹੀਂ ਸਕਦੇ, ਪੜ੍ਹਦੇ ਨਹੀਂ, ਸੋ ਅਸੀਂ ਇਹ ਇਕਰਾਰ ਕੀਤਾ ਸੀ ਕਿ ਵੀ ਜਿਹੜਾ ਉਹਨਾਂ 'ਚੋਂ ਪ੍ਰੋਮੀਨੈਂਟ ਮੈਸੇਜ ਹੋਏਗਾ, ਜਿਵੇਂ ਕੱਲ ਪਹਿਲੇ ਸੈਗਮੈਂਟ ਤੋਂ ਬਾਅਦ ਭੈਣ ਜੀ ਮਨਮੰਥਨ ਕੌਰ ਨੇ ਬਰੀਫ ਰਾਈਟ ਅਪ ਸੀ ਉਹਨਾਂ ਦਾ, ਸੈਲੂਟ ਟੂ ਆਲ ਦਾ ਬਰੇਵ ਹਾਰਟਸ who gave the ultimate sacrifice for the sake of their people, while eyes fill up, heart wonders at their strength of character of all the martyrs। ਕਿ ਇਹ ਜਿਹੜੀਆਂ ਬਹਾਦਰ ਰੂਹਾਂ ਨੇ, ਉਹਨਾਂ ਨੇ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ ਆਪਣੇ ਲੋਕਾਂ ਦੀ ਖਾਤਰ, ਉਹਨਾਂ ਨੂੰ ਅਸੀਂ ਸਲੂਟ ਕਰਦੇ ਹਾਂ। ਉਹਨਾਂ ਨੇ ਕਿਹਾ ਵੀ ਅੱਖਾਂ ਭਰ ਆਉਂਦੀਆਂ ਨੇ ਔਰ ਦਿਲ ਦੇ ਵਿੱਚ ਇਸ ਗੱਲ ਦਾ ਦੇ ਉੱਤੇ ਇੱਕ ਬੜਾ ਵੰਡਰ ਹੁੰਦਾ ਹੈ, ਇੱਕ ਵਾਹ ਵੀ ਹੁੰਦੀ ਹੈ ਵੀ ਵਾਹ ਕੀ ਤਾਕਤ ਹੈ ਐਟ ਦੇਅਰ ਸਟਰੈਂਥ ਆਫ ਕਰੈਕਟਰ। ਇਹ ਜਿੰਨੇ ਸ਼ਹੀਦ ਨੇ ਇਸ ਰਸਤੇ 'ਤੇ ਤੁਰੇ ਹੋਏ, ਕਿਉਂਕਿ ਅਸੀਂ ਐਕਸਪਲੇਨ ਕੀਤਾ ਸੀ ਕਿ ਕਿਵੇਂ ਅਫਜ਼ਲ ਗੁਰੂ ਨੇ ਲਾਸਟ ਮਿਨਟਸ ਕਿਵੇਂ ਗੁਜ਼ਾਰੇ, ਔਰ ਉਹਨਾਂ ਦਾ ਆਪਣੀ ਅਹਿਲੀਆ ਦੇ ਨਾਂ ਲਿਖਿਆ ਹੋਇਆ ਲੈਟਰ। ਔਰ ਅਸੀਂ ਭੈਣ ਜੀ ਮਨਮੰਥਨ ਕੌਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਤੁਸੀਂ ਜੀ ਬਲਵਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ, ਸਤਿ ਸ਼੍ਰੀ ਅਕਾਲ ਸਰ ਜੀ ਐਂਡ ਸਿਸਟਰ ਜੀ, ਥੈਂਕ ਯੂ ਸੋ ਮਚ। ਐਂਡ ਸੁਰਿੰਦਰ ਸਿੰਘ ਜੀ ਫਤਿਹ ਬੁਲੰਦ ਨੇ, ਕਹਿੰਦੇ ਨੇ ਕਿ ਵਾਹਿਗੁਰੂ ਮਿਹਰ ਕਰਨ ਸਾਰਿਆਂ ਤੇ। ਗੁਰਮੇਲ ਸਿੰਘ ਜੀ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧੰਨ ਧੰਨ ਗੁਰੂ ਨਾਨਕ ਦੇਵ ਜੀ। ਐਂਡ ਰਿਸ਼ੂ ਖੰਨਾ ਜੀ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਜੀ, ਯੂ ਬੋਥ ਆਰ ਡੂਇੰਗ ਅ ਗੁੱਡ ਜੌਬ, ਗੋਡ ਬਲੈਸ ਯੂ ਐਂਡ ਯੂਅਰ team, thank you so much। ਬਹੁਤ ਮਿਹਰਬਾਨੀ। ਆਸਮ ਦੁੱਗਲ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ what are you think about I think ਰਵੀਸ਼ ਕੁਮਾਰ। ਦੇਖੋ ਰਵੀਸ਼ ਕੁਮਾਰ ਬਹੁਤ ਅੱਛਾ ਜਰਨਲਿਸਟ ਹੈ ਜੀ, ਔਰ ਮੈਂ ਸਮਝਦਾ ਵੀ ਰਾਤ ਵੀ ਜਦੋਂ ਇਹਨਾਂ ਦਾ ਲਾਈਵ ਰਿਜ਼ਲਟ ਚੱਲ ਰਹੇ ਸੀ, ਮੈਂ NDTV ਦੇਖ ਰਿਹਾ ਸੀ, ਔਰ ਰਵੀਸ਼ ਕੁਮਾਰ ਵਾਸ ਦਾ ਮੇਨ ਮੈਨ ਹੂ ਵਾਸ ਹੈਂਡਲਿੰਗ ਇਟ। ਵੈਰੀ ਕਰੇਜੀਅਸ ਜਰਨਲਿਸਟ, ਨੋ ਡਾਊਟ ਅਬਾਊਟ ਇਟ। ਬਲਵਿੰਦਰ ਸਿੰਘ ਜੀ ਲਿਖਦੇ ਨੇ ਕਿ ਸਿੰਘ ਸਾਹਿਬ ਜੀ ਇਹ ਚੋਣਾਂ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀਆਂ, ਸਾਡਾ ਤਾਂ ਇੱਕੋ ਇੱਕ ਹੱਲ ਖਾਲਿਸਤਾਨ। ਬਿਲਕੁਲ ਤੁਸੀਂ ਠੀਕ ਫਰਮਾਇਆ ਭਾਈ ਬਲਵਿੰਦਰ ਸਿੰਘ ਜੀ। ਅਰਸ਼ਦ ਰਾਜਾ ਜੀ ਲਿਖਦੇ ਨੇ, ਡਾਕਟਰ ਸਾਹਿਬ ਐਂਡ ਨੀਲਮ ਕੌਰ ਸਦਾ ਖੁਸ਼ ਰਹੋ ਡਾਕਟਰ ਸਾਹਿਬ, ਮੇਰੀ ਦੁਆ ਹੈ ਕਿ ਮੋਦੀ 5 ਸਾਲ ਹੋਰ ਲਾ ਲੇ। ਹਾਂਜੀ ਬਿਲਕੁਲ ਤੁਸੀਂ ਠੀਕ ਕਿਹਾ, ਕਿਉਂਕਿ ਅਸੀਂ ਵੀ ਖਾਲਿਸਤਾਨ ਠੇਕੇ ਦੇ ਦਿੱਤਾ ਹੈ, ਇਹਨੇ
ਖਾਲਿਸਤਾਨ ਵੀ ਬਣਾਉਣਾ ਹੈ, ਕਸ਼ਮੀਰ ਵੀ ਬਣਾਉਣਾ ਹੈ। ਜੀ ਸੋ ਜ਼ਾਹਰ ਹੈ ਕਿ ਵੀ ਤੁਹਾਡੀ ਬਿਲਕੁਲ ਠੀਕ ਦੁਆ ਹੈ। ਬਿਲਕੁਲ। ਸੈਫ ਸੁਨਾਨੀ ਜੀ ਹਮੇਸ਼ਾ ਤਰ੍ਹਾਂ ਆਪਣਾ ਪਿਆਰ ਭੇਜਦੇ ਨੇ। ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਵਾਹਿਗੁਰੂ ਜੀ ਸਾਹਿਬ, ਉਹਨਾਂ ਲਿਖਿਆ ਵਾਹਿਗੁਰੂ ਸਾਹਿਬ ਜੀ, ਸਿੰਘ ਜੀ ਪੰਥ ਕੋਈ ਵੀ ਹੋ ਸਕਦਾ, ਇੱਕ ਅਕਾਲ ਪੁਰਖ ਹੀ ਹੈ, ਮਨੂਵਾਦੀ ਕਦੇ ਵੀ ਨਹੀਂ। ਸੋ ਹਾਂਜੀ, ਮਨੂਵਾਦ ਤਾਂ ਮਨੂਵਾਦ ਹੀ ਹੈ, ਬਾਕੀ ਤਾਂ ਰੱਬ ਦੇ ਹੱਥ ਵੱਸ ਹੈ, ਜਿਹੜਾ ਅਕਾਲ ਪੁਰਖ ਸਾਰਿਆਂ ਦੇ ਸਿਰ ਦਾ, ਸਾਰਿਆਂ ਦਾ ਮਾਲਕ ਹੈ, ਸੁਆਮੀ ਹੈ ਜੀ। ਅਵਤਾਰ ਖੋਸਾ ਲਿਖਦੇ ਨੇ ਬਹੁਤੇ ਪੰਜਾਬੀ ਖਾਲਸਾ ਜੀ ਦਿੱਲੀ ਵਾਲੀ ਜਿੱਤ ਤੇ ਕਮਲੇ ਹੋਏ ਫਿਰਦੇ ਹਨ। ਕੱਲ ਦੀ ਫੇਸਬੁੱਕ ਭਰੀ ਪਈ ਹੈ, ਪਰ ਕਿਤੇ ਕਿਤੇ ਕੁਝ ਸੂਝਵਾਨ ਬੰਦਿਆਂ ਦੀਆਂ ਪੋਸਟਾਂ ਵੀ ਵੇਖੀਆਂ ਜਿਨ੍ਹਾਂ ਨੇ ਇਹਨੂੰ ਵਰਜਿਆ। ਹਾਂਜੀ, ਮਤਲਬ ਗੱਲ ਕੀ ਉਹ ਕਹਿੰਦੇ ਹੁੰਦੇ ਨੇ, ਪਤਾ ਨਹੀਂ ਬੇਗਾਨੀ ਸ਼ਾਦੀ ਮੈਂ ਅਬਦੁੱਲਾ ਦੀਵਾਨਾ ਕੇ ਕੀ ਇੱਕ ਹੁੰਦਾ ਹੈ ਵੀ ਸ਼ਾਦੀ ਕਿਸੇ ਦੀ ਲੈ ਕੋਈ ਚੱਲਿਆ ਜੀ, ਤੁਸੀਂ ਜਾ ਕੇ ਜਿਹੜਾ ਉਹ ਨੱਚਦੇ ਫਿਰੋ। ਬਿਲਕੁਲ। ਸੋ ਅਵਤਾਰ ਖਾਨ ਜੀ ਲਿਖਦੇ ਨੇ ਗੁੱਡ ਮਾਰਨਿੰਗ ਟੂ एवरीवन ਵਾਚਿੰਗ TV 84 ਐਂਡ ਬਲਵਿੰਦਰ ਸਿੰਘ ਜੀ ਲਿਖਦੇ ਨੇ ਖਾਲਸਾ ਜੀ ਤੁਸੀਂ ਧਰਮਸੋਤ ਬਾਜੀਗਰ ਦੀ ਸਟੇਟਮੈਂਟ ਸੁਣਾਓ। ਉਸ ਨੂੰ ਪੁੱਛਿਆ ਵੀ ਤੁਸੀਂ ਸੁਹੇਲ ਭੱਟ ਹੋਰਾਂ ਦੀ ਨਹੀਂ ਪੜ੍ਹੀ ਲਿਖਤ? ਇੱਕ ਮਿੰਟ, ਆਪਣਾ ਪਤਾ ਨਹੀਂ ਨਾ, ਆਪਣਾ ਦੇਖੋ ਬਲਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਸੁਣਿਆ ਉਸ ਨੂੰ ਪੁੱਛਿਆ ਵੀ ਸੋਡਿਆ ਤਾਂ ਉਹ ਅਸੀਂ ਆਲਰੇਡੀ ਆਪਣੇ ਪ੍ਰੋਗਰਾਮ 'ਚ ਦਾ ਧਰਮਸੋਤ ਦਾ ਜ਼ਿਕਰ ਕੀਤਾ ਹੈ ਜੀ, ਜਿਹੜਾ ਕਹਿੰਦਾ ਵੀ ਸਾਡਾ ਕੀ ਹੈ, ਅਸੀਂ ਜ਼ੀਰੋ ਸੀ ਹੁਣ ਵੀ ਜ਼ੀਰੋ ਹੀ, ਅਸੀਂ ਕਦੋਂ ਆ ਰਹੇ ਹਾਂ। ਉਹ ਫਿਰ ਦੁਬਾਰਾ ਸੁਣਨਾ ਚਾਹੁੰਦੇ ਨੇ ਤਾਂ ਕਰਕੇ। ਫਤਿਹ ਸਿੰਘ ਜੀ ਲਿਖਦੇ ਨੇ ਕੇਜਰੀਵਾਲ ਦੇ ਕੰਮ ਬੋਲਦੇ ਨੇ, ਧਰਮ ਨੂੰ ਵੋਟਾਂ ਨਹੀਂ ਪਈਆਂ ਉਹਨਾਂ ਦਾ ਕਹਿਣ ਦਾ ਮੀਨਿੰਗ ਹੈ। ਫਿਰ ਉਹਨਾਂ ਦਾ ਮੈਸੇਜ ਹੈ ਕੱਟੜਤਾ ਹੁਣ ਨਹੀਂ ਚੱਲਣੀ ਹੈ, ਨਵੀਂ ਪੀੜ੍ਹੀ ਪੜ੍ਹ ਲਿਖ ਗਈ ਹੈ, ਹਨੂਮਾਨ ਉਹ ਗੱਲਾਂ ਵੱਖਰੀਆਂ ਹਨ। ਉਹ ਵੱਖਰੀਆਂ ਕਿਉਂ ਨੇ? ਜੇ ਇੰਨੀ ਨਵੀਂ, ਫਿਰ ਤਾਂ ਉਹ ਨਾਰਾ ਲਾਉਂਦਾ ਸਾਇੰਸ ਜ਼ਿੰਦਾਬਾਦ, ਟੈਕਨੋਲੋਜੀ ਜ਼ਿੰਦਾਬਾਦ, ਉਹ ਵੰਦੇ ਮਾਤਰਮ, ਜੈ ਹਨੂਮਾਨ ਕਹਿਣਾ, ਇਹ ਹੁਣ ਤੁਹਾਡੇ ਦਿਮਾਗ ਖਰਾਬ ਹੋਣਗੇ, ਤੁਹਾਨੂੰ ਅਕਲ ਦੇ ਦੇਣਗੇ ਬਹੁਤ ਜਲਦੀ। ਜੀ। ਸੀਕਿੰਗ ਟਰੂਥ ਦੀ ਆਈਡੀ ਤੋਂ ਸਾਨੂੰ ਮੈਸੇਜ ਕਹਿੰਦੇ ਕਿ ਸਲਾਮ ਐਂਡ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ। ਫਿਰ ਸੁਰਿੰਦਰ ਸਿੰਘ ਜੀ ਲਿਖਦੇ ਨੇ ਵਾਹਿਗੁਰੂ ਜੀ ਸਾਡਾ ਤਾਂ ਇੱਕ ਹੀ ਹੱਲ ਹੈ, ਖਾਲਿਸਤਾਨ ਖਾਲਸਾ ਰਾਜ ਆਪਣਾ ਘਰ ਉਹੀ ਸਾਡਾ ਜਿੱਦਣ ਬਣੂਗਾ ਉਸ ਦਿਨ ਸਾਨੂੰ ਖੁਸ਼ੀ ਹੋਊਗੀ, ਨਹੀਂ ਤਾਂ ਸਾਡੇ ਲਈ ਕੁਝ ਵੀ ਨਹੀਂ, ਕੋਈ ਜਿੱਤ ਕੋਈ ਹਾਰੇ ਸਾਨੂੰ ਕੋਈ ਮਤਲਬ ਨਹੀਂ। ਵੀਰ ਸੁਰਿੰਦਰ ਸਿੰਘ ਜੀ, ਇਹ ਕਿਸੇ ਨੇ ਆ ਕੇ ਨਹੀਂ ਬਣਾਉਣਾ ਹੈ, ਸਾਨੂੰ ਆਪ ਹੀ ਬਣਾਉਣਾ ਹੈ ਅਸੀਂ। ਔਰ ਇਹਦੇ ਲਈ ਜਿਹੜਾ ਸਿਰਫ ਇਹੀ ਨਹੀਂ ਹੈ ਵੀ ਸਾਡੀ ਚਾਹਨਾ ਹੋਏ ਜਾਂ ਡ੍ਰੀਮ ਹੋਏ, ਇਹਦੇ ਲਈ ਸਾਨੂੰ ਐਫਰਟ ਕਰਨ ਦੀ ਲੋੜ ਵੀ। ਔਰ ਜਿਹੜਾ ਜਿੱਥੇ ਵੀ ਹੈ, ਜਿਸ ਢੰਗ ਦੇ ਨਾਲ ਵੀ ਸਾਰੀ ਸਟਰਗਲ ਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ, ਸਾਡੇ ਸਾਹਮਣੇ ਇਹ ਚੈਲੰਜ ਹੋਣਾ ਚਾਹੀਦਾ। ਸੋ ਅਮਰਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਸਿੰਘ ਜੀ ਕੰਜਰੀਵਾਲ ਸਿੱਖਿਆ ਸਭ ਕੁਝ ਬਾਦਲ ਹੈ, ਪੰਜਾਬ ਮੋਟਰਾਂ ਦੇ ਬਿੱਲ ਮਾਫ ਸੀ, 15 ਸਾਲ ਰਾਜ ਕੀਤਾ ਉਸਨੇ, ਘਰ ਦੇ ਬਿੱਲ ਮਾਫ ਕਰ ਦਿੱਤੇ, ਬਿਜਲੀ ਅੱਧੀ ਪੰਜਾਬ ਦੀ ਮੁਫਤ ਲੈ ਰਿਹਾ ਹੈ। ਸੋ ਫਤਿਹ ਸਿੰਘ ਕਹਿੰਦੇ ਨੇ ਕੇਜਰੀਵਾਲ ਹਿੰਦੂ ਦੀ ਵੋਟ ਨਾਲ ਹੀ ਨਹੀਂ ਜਿੱਤ ਦਰਜਾ ਕੀਤੀ। ਪਾਕ ਡਿਫੈਂਡਰ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ, ਹੁਣ ਮੈਂ ਵੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਤਾਰਿਕ ਅਹਿਮਦ ਜੀ ਕਹਿੰਦੇ ਨੇ ਪਲੀਜ਼ ਪੇ ਅਟੈਂਸ਼ਨ, ਬੜਾ ਕੰਮ ਦੀ ਗੱਲ ਉਹਨਾਂ ਨੇ ਕੀਤੀ ਹੈ। ਟੂ ਦਾ ਹਿੰਦੂ ਮੈਜੋਰਿਟੀ ਵੋਟ ਆਫ ਦਿੱਲੀ which went straight to BJP and a minority Hindu along with the minorities made AAP win. The mindset of majority Hindus is more extremist now than ever. ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬੀਜੇਪੀ ਨੇ ਜਿਹੜਾ ਆਪਣਾ ਐਨਾਲਿਸਿਸ ਦਿੱਤਾ, ਉਹਨਾਂ ਨੇ ਕਿਹਾ ਜੀ ਦੇਖੋ ਸਾਡੀਆਂ 3 ਤੋਂ ਸੀਟਾਂ 8 ਹੋ ਗਈਆਂ ਔਰ ਵੋਟ ਪਰਸੈਂਟੇਜ ਵੀ ਸਾਡਾ ਵਧਿਆ। ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਕੋਰ ਹਿੰਦੂ ਵੋਟਰ ਹੈ ਉਹ ਬੀਜੇਪੀ ਦੇ ਨਾਲ ਹੀ ਹੈ, ਰਾਦਰ ਈਵਨ ਕਾਂਗਰਸ ਤੋਂ ਵੀ, ਜਿਹੜਾ ਕਿਉਂਕਿ ਕਾਂਗਰਸ ਦਾ ਏਜੰਡਾ ਵੀ ਸੌਫਟ ਹਿੰਦੂ ਤੋਂ ਬਾਅਦ ਸੀ, ਹੁਣ ਕੇਜਰੀਵਾਲ ਕਾਂਗਰਸ ਦੀ ਰਿਪਲੇਸਮੈਂਟ ਬਣ ਗਿਆ। ਸੋ ਜਿਵੇਂ ਇੱਕ ਸਾਡੇ ਵੀਰ ਨੇ ਲਿਖਿਆ ਕਿ ਚੋਰ ਚੋਰ ਮਸੇਰੇ ਭਾਈ ਰੋਟੀ ਖਾਵਣ ਇੱਕੋ ਥਾਈ। ਸੋ ਇਹ ਮਸੇਰੇ ਭਾਈ ਨੇ, ਕੋਈ ਇਹਨਾਂ ਨਾਲ ਫਰਕ ਨਹੀਂ ਹੈ ਜੀ। ਅਨਵਰ ਖਾਨ ਜੀ ਲਿਖਦੇ ਨੇ ਆਬਜੈਕਟਿਵ ਐਨਾਲਿਸਿਸ ਓਵਰ ਰੀਸੈਂਟ ਦਿੱਲੀ ਇਲੈਕਸ਼ਨ ਐਂਡ ਪ੍ਰੋਪਗੇਸ਼ਨ ਆਫ ਹਿੰਦੂਤਵਾ ਅਪਰੋਚ। ਜੀ ਸੋ ਹੁਣ ਤੁਸੀਂ ਬ੍ਰੇਕ ਤੇ ਚਲੇ ਜਾਂਦੇ ਆ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ,
ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੇ ਲਿਖਤਾਂ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਗੁਰਬਾਣੀ ਵਿਚਾਰਾਂ ਦੀਆਂ। ਸੋ ਮੈਂ ਵੀ ਕੁਝ ਐਡ ਕਰਨਾ ਚਾਹੁੰਦੀ ਹਾਂ, ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਦੁੱਖ ਮਿਲਣ ਦਾ ਇੱਕ ਬਹੁਤ ਵੱਡਾ ਲਾਭ ਹੈ। ਵਾਹਿਗੁਰੂ ਯਾਦ ਰਹਿੰਦਾ ਹੈ। ਹਰ ਵੇਲੇ ਸੁੱਖ ਮਿਲੇ ਤਾਂ ਬੰਦਾ ਰੱਬ ਨੂੰ ਭੁੱਲ ਜਾਂਦਾ ਹੈ। ਸੋ ਹੁਣ ਆਪਾਂ ਡਾਕਟਰ ਸਾਹਿਬ ਕੋਲੋਂ ਗੁਰਬਾਣੀ ਵਿਚਾਰਾਂ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸ਼ਲੋਕ ਹੈ, ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀਂ, ਜਾਹੋਂ ਕਰੀ ਨਾ ਹੋਈ। ਕਿ ਜਦੋਂ ਸੁੱਖ ਬਿਮਾਰੀ ਬਣ ਜਾਂਦਾ, ਅਸੀਂ ਸੁੱਖ ਦੇ ਵਿੱਚ, ਕੰਫਰਟ ਦੇ ਵਿੱਚ ਇੰਨੇ ਕੁ ਗਲਤਾਨ ਹੋ ਜਾਂਦੇ ਹੈ ਕਿ ਸਾਨੂੰ ਰੱਬ ਭੁੱਲ ਜਾਂਦਾ। ਬਿਲਕੁਲ। ਤੇ ਉਦੋਂ ਕੁਛ ਝਟਕਾ ਲੱਗੇ, ਉਹ ਸਰੀਰਕ ਹੋਏ, ਫਾਈਨੈਂਸ਼ੀਅਲ ਹੋਏ, ਕੋਈ ਹੋਰ ਵਿਸਾਖਾਤ ਹੋਏ, ਤੇ ਇੱਕਦਮ ਅਸੀਂ ਉਸ ਸੁੱਖ ਦੀ ਨੀਂਦ ਚੋਂ ਜਾਗ ਕੇ ਫਿਰ ਹਕੀਕਤ ਦੇ ਨੇੜੇ ਆਉਂਦੇ। ਸੋ ਇਸੇ ਲਈ ਗੁਰੂ ਸਾਹਿਬ ਨੇ ਫਰਮਾਇਆ ਕਿ ਜਦੋਂ ਸੁੱਖ ਰੋਗ ਬਣ ਜਾਏ, ਬਿਮਾਰੀ ਬਣ ਜਾਏ, ਤੇ ਦੁੱਖ ਫਿਰ ਐਜ਼ ਏ ਮੈਡੀਸਨ ਹੁੰਦਾ, ਐਜ਼ ਏ ਦਾਰੂ। ਬਿਲਕੁਲ। ਔਰ ਬੜੀ ਠੀਕ ਤੁਸੀਂ ਸ਼ੁਰੂਆਤ ਕੀਤੀ ਜੀ। ਅੱਜ ਦਾ ਸ਼ਬਦ ਪੰਜਵੇਂ ਪਾਤਸ਼ਾਹ ਦਾ, ਜਿਹੜਾ ਅਕਸਰ ਮੈਂ ਜਦੋਂ ਅਖੰਡ ਕੀਰਤਨੀ ਜਥੇ ਜਿਹੜੇ ਰਹਿਣ ਸਬਾਈ ਔਰ ਅਖੰਡ ਕੀਰਤਨ, ਉਹਨਾਂ ਦੇ ਵਿੱਚ ਇੱਕ ਬੜਾ ਪਿਆਰਾ ਸ਼ਬਦ ਹੁੰਦਾ ਹੈ, ਕਿਉਂਕਿ ਇਹ ਉਸ ਮਾਨਸਿਕ ਅਵਸਥਾ ਵਾਲਿਆਂ ਦੀ ਜਿਹੜੇ ਕਿ ਰੱਬ ਦੇ ਨਾਲ ਜੁੜੀਆਂ ਰੂਹਾਂ ਨੇ, ਉਹਨਾਂ ਦੇ ਅੰਦਰ ਕਿਵੇਂ ਇੱਕ ਆਨੰਦ ਹੁੰਦਾ, ਉਹਨਾਂ ਦੇ ਚਿਹਰਿਆਂ ਦੇ ਉੱਤੇ ਇੱਕ ਨੂਰ ਹੁੰਦਾ, ਜਲਾਲ ਵੀ ਹੁੰਦਾ ਹੈ ਤੇ ਜਮਾਲ ਵੀ ਹੁੰਦਾ, ਪਿਆਰ ਵੀ ਹੁੰਦਾ ਹੈ ਔਰ ਅਣਖ ਵੀ ਹੁੰਦੀ ਹੈ। ਬਿਲਕੁਲ। ਨਫ਼ਰਤ ਦੀ ਕੋਈ ਥਾਂ ਨਹੀਂ ਹੁੰਦੀ। ਔਰ ਉਹ ਇਵੇਂ ਹੀ ਹੁੰਦਾ ਹੈ ਜਿਵੇਂ ਸਾਡੇ ਸਾਰੇ, ਜਿਵੇਂ ਇੱਕ ਪੰਜਾਬੀ ਲੇਖਕ ਨੇ ਇੱਕ ਵਾਰ ਲਿਖਿਆ, ਉਹਨੇ ਕਿਹਾ ਕਿ ਜੋ ਤੁਹਾਡਾ ਬਾਹਰ ਹੁੰਦਾ ਹੈ ਉਹ ਤੁਹਾਡੇ ਅੰਦਰ ਦਾ ਹੀ ਪ੍ਰਤੀਕ ਹੁੰਦਾ। ਜਿਵੇਂ ਜੇ ਘਰ ਦੇ ਅੰਦਰ ਗੋਹੇ ਤੁਸੀਂ ਸਾੜ ਰਹੇ ਹੋ, ਗੋਹਿਆਂ ਦੇ ਉੱਤੇ ਕੁਝ ਚੀਜ਼ ਬਣ ਰਹੀ ਹੈ ਪਾਥੀਆਂ ਦੇ ਉੱਤੇ, ਤੇ ਜ਼ਾਹਰ ਹੈ ਬਾਹਰ ਪਾਥੀਆਂ ਦੀ ਮੁਸ਼ਕ ਹੋਏਗੀ। ਤੇ ਜੇ ਤੁਹਾਡੇ ਅੰਦਰ ਚੰਦਨ ਦੀ ਲੱਕੜ ਹੈ, ਉਹ 2 ਮੀਲ ਤੱਕ ਉਹਦੀ ਖੁਸ਼ਬੂ ਹੋਏਗੀ। ਇਸੇ ਤਰ੍ਹਾਂ ਤੁਹਾਡਾ ਅੰਦਰ ਹੈ, ਜੇ ਤੁਹਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਫ਼ਰਤ, ਅਨਾ, ਹਸਦ ਇਹ ਹੈ, ਤੇ ਬਾਹਰ ਉਹੀ ਕੁਛ ਨਜ਼ਰ ਆਏਗਾ। ਔਰ ਜੇ ਤੁਹਾਡਾ ਅੰਦਰ ਗਵਾਚਿਆ ਹੋਇਆ, ਜਿਵੇਂ ਤੁਹਾਨੂੰ ਪਤਾ ਹੀ ਨਹੀਂ ਹੈ ਤੁਸੀਂ ਕੀ ਹੋ, ਤੇ ਮੇਰਾ ਇੱਕ ਜੁਮਲਾ ਹੁੰਦਾ, ਮੈਂ ਕਿਹਾ ਕੀ ਤੇਰਾ ਮੂੰਹ ਆ, ਜਿਵੇਂ ਜਿਵੇਂ ਬਟਿਆਂ ਦੇ ਸਵਾਲ ਕੱਢੇ ਹੁੰਦੇ ਨੇ ਹਨਾ, 1/2 ਦੂਜੇ ਦਾ, ਉਵੇਂ ਦਾ ਚਿਹਰਾ ਹੁੰਦਾ। ਔਰ ਜੇ ਤੁਹਾਡੇ ਅੰਦਰ ਇੱਕ ਆਨੰਦ ਹੈ, ਟਿਕਾ ਹੈ, ਤੇ ਤੁਹਾਡੇ ਚਿਹਰੇ ਦੇ ਉੱਤੇ ਇੱਕ ਵੱਖਰੀ ਕਿਸਮ ਦੀ ਇੱਕ ਗੋਰਾ ਰੰਗ ਹੋਣਾ, ਜਾਂ ਸੇਬ ਖਾ ਕੇ ਲਾਲੀ ਲਿਆਣੀ, ਉਹ ਇੱਕ ਹੋਰ ਕਿਸਮ ਦੀ ਲਾਲੀ। ਇੱਕ ਜਿਹੜੇ ਕੰਟੈਂਟਡ ਲੋਕ, ਜਿਨ੍ਹਾਂ ਨੂੰ, ਜਿਹੜੇ ਫਕੀਰ ਨੇ, ਰੱਬ ਨਾਲ ਜੁੜੇ ਹੋਏ, ਫਕੀਰ ਦਾ ਮਤਲਬ ਕੋਈ ਮੰਗਤਾ ਨਹੀਂ ਹੁੰਦਾ, ਬਹੁਤ ਸਾਰੇ ਤਾਂ ਉਸੇ ਹੀ ਭਾਵ ਸਮਝਦੇ ਨੇ, ਲੇਕਿਨ ਇਹ ਰੱਬ ਨਾਲ ਜੁੜੇ ਹੋਏ। ਔਰ ਇਹ ਉਹਨਾਂ ਰੂਹਾਂ ਦੇ ਉੱਤੇ ਹੈ ਜਿਹੜੇ ਰੱਬ ਨਾਲ ਮਿਲੀਆਂ ਹੋਈਆਂ ਨੇ। ਔਰ ਰੱਬ, ਕਿਉਂਕਿ ਰੂਹਾਂ ਦਾ ਦਰਜਾ ਜਦੋਂ ਗੁਰਬਾਣੀ 'ਚ ਲਾਈਕ ਵਾਈਵਸ ਹੈ, ਔਰ ਇੱਕੋ ਇੱਕ ਪਤੀ, ਹਸਬੈਂਡ ਦੇ ਨਾਲ, ਜਿਵੇਂ ਗ੍ਰਸਤ ਜੀਵਨ ਦੇ ਵਿੱਚ ਪਤੀ ਪਤਨੀ ਇੱਕ ਦੂਜੇ ਦੇ ਪੂਰਕ ਵੀ ਨੇ,
ਔਰ ਆਨੰਦ ਵੀ ਹੁੰਦਾ ਹੈ ਜੇ ਉਸ ਘਰ ਦੇ ਵਿੱਚ ਇੱਕ ਆਪਸੀ ਇਤਫਾਕ ਹੈ, ਟਰਸਟ ਹੈ। ਔਰ ਇਹ ਸ਼ਬਦ ਪੰਜਵੇਂ ਪਾਤਸ਼ਾਹ ਦਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਸਤਵਾਂ ਮਹੱਲਾ ਪੰਜਵਾਂ। ਲਾਲ ਚੋਲਣਾ ਤੈਂ ਤਨ ਸੋਹਿਆ ਸੁਰਜਨ ਭਾਨੀ ਤਾਂ ਮਨ ਮੋਹਿਆ ਕਵਨ ਬਨੀਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ ਰਹਾਓ। ਹੁਣ ਯੂਜੂਅਲੀ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਦੇ ਹਾਂ ਅਸੀਂ ਇਹ ਕਹਿੰਦੇ ਹਾਂ ਕਿ ਰਹਾਓ ਦੀ ਤੁਕ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ। ਔਰ ਇਹ ਹਦਾਇਤ ਵੀ ਹੁੰਦੀ ਹੈ ਜਿਨ੍ਹਾਂ ਨੇ ਇਨਸਟਰੂਮੈਂਟਸ ਦੇ ਉੱਤੇ ਗਾਣਾ ਹੈ, ਰਾਗੀਆਂ ਨੇ, ਕਿ ਉਹਨਾਂ ਨੇ ਇਸ ਤੁਕ ਨੂੰ ਸਥਾਈ ਬਣਾਉਣਾ। ਸਥਾਈ ਹੁੰਦਾ ਜਿਹੜੀ ਤੁਸੀਂ ਬਾਰ-ਬਾਰ ਦੋ ਤੁਕਾਂ ਪੜ੍ਹ ਕੇ ਉਹਨੂੰ ਫੇਰ ਪੜ੍ਹਦੇ ਹੋ। ਹੁਣ ਇਸ ਸ਼ਬਦ ਦੇ ਵਿੱਚ ਦੋ ਰਹਾਓ ਨੇ। ਕਈ ਵਾਰ ਐਸੇ ਵੀ ਸ਼ਬਦ ਨੇ ਜਿਨ੍ਹਾਂ 'ਚ ਚਾਰ ਰਹਾਓ ਰਨ ਕਰਦੇ ਨੇ। ਇਹਦਾ ਹੁੰਦਾ ਹੈ ਕਿ ਚਾਰ ਆਈਡੀਆਜ਼ ਇੱਕੋ ਸ਼ਬਦ ਦੇ ਵਿੱਚ ਡਿਫਰੈਂਟਲੀ ਰਨ ਕਰ ਰਹੇ ਨੇ। ਹੁਣ ਪਰ ਇਸ ਸ਼ਬਦ ਦੇ ਵਿੱਚ ਜਿਹੜਾ ਦੂਸਰਾ ਰਹਾਓ ਹੈ ਉਹ ਅਸਲ 'ਚ ਪਹਿਲੇ ਰਹਾਓ ਦੇ ਵਿੱਚ ਇੱਕ ਸਵਾਲ ਪੁੱਛਿਆ ਗਿਆ ਤੇ ਦੂਜਾ ਰਹਾਓ ਜਿਹੜਾ ਕਲੋਜ਼ਿੰਗ 'ਚ ਹੈ ਉਸ ਸਵਾਲ ਦਾ ਜਵਾਬ ਹੈ। ਔਰ ਇੱਥੇ ਰਹਾਓ ਦਾ ਸਵਾਲ ਹੈ ਕਵਨ ਬਨੀਰੀ ਤੇਰੀ ਲਾਲੀ। ਹੁਣ ਇੱਕ ਜਿਹੜੀ ਰੱਬ ਨਾਲ ਜੁੜੀ ਹੋਈ ਰੂਹ ਹੈ ਉਹਨੂੰ ਦੂਸਰੀ ਰੂਹ, ਦੂਸਰਾ ਇਨਸਾਨ ਜਿਹੜਾ ਜਿਹਨੂੰ ਉਹ ਆਨੰਦ ਹਾਸਲ ਨਹੀਂ ਹੈ ਉਹਨੂੰ ਪੁੱਛਦਾ ਹੈ ਕਵਨ ਬਨੀਰੀ ਤੇਰੀ ਲਾਲੀ, ਤੇਰੇ ਮੂੰਹ ਚਿਹਰਾ ਦਗਦਗ ਕਰਦਾ ਹੈ, ਹੇ ਸੋਹਣੀ ਔਰਤ ਇਹ ਦੱਸ ਵੀ ਇਹ ਤੇਰੀ ਚਿਹਰੇ ਦੀ ਲਾਲੀ ਕਿੱਥੋਂ ਆਈ। ਕਵਨ ਬਨੀਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ। ਹੁਣ ਗੁਲਾਲ ਜ਼ਾਹਰ ਹੈ ਕਿ ਉਹ ਵੀ ਰੈੱਡ ਹੁੰਦਾ ਹੈ, ਪੂਰਾ ਲਾਲ ਗੁਲਾਲ ਅਸੀਂ ਕਹਿੰਦੇ। ਸੋ ਉਸ ਲਾਲੀ ਦੇ ਨਾਲ ਜੁੜਿਆ ਹੋਇਆ ਗੁਲਾਲ ਕਵਨ ਰੰਗ ਤੂੰ ਭਈ, ਐਸਾ ਕਿਹੜਾ ਰੰਗ ਤੂੰ ਕਿੱਥੋਂ ਤੈਨੂੰ ਮਿਲਿਆ ਜਿਹਦੇ ਨਾਲ ਤੇਰਾ ਚਿਹਰਾ ਜਿਹੜਾ ਹੈ ਉਹ ਦਗਦਗ ਕਰਦਾ ਹੈ, ਲਾਲ ਹੈ। ਔਰ ਉਸ ਦਾ ਉਹਦੀ ਸ਼ੁਰੂਆਤ ਲਾਲ ਚੋਲਣਾ ਤੈਂ ਤਨ ਸੋਇਆ ਕਿ ਤੇਰੇ ਤਨ ਦੇ ਉੱਤੇ ਲਾਲ। ਹੁਣ ਜ਼ਾਹਰ ਹੈ ਰੈੱਡ, ਹੁਣ ਜਦੋਂ ਲਾਵਾਂ ਵੀ ਪੜ੍ਹੀਆਂ ਜਾਂਦੀਆਂ ਸੂਈ ਰਾਗ ਹੈ, ਰਾਗ ਹੀ ਸੂਈ ਇਸ ਲਈ ਕਿ ਸੂਹਾ ਰੰਗ ਹੈ। ਬਹੁਤ ਵਾਰ ਦੁਲਹਨ ਜਾਂ ਜਿਹੜੀ ਬ੍ਰਾਈਡ ਹੈ ਉਸ ਨੂੰ ਲਾਲ ਰੰਗ ਜਿਹੜਾ ਸ਼ਗਨਾਂ ਦਾ ਰੰਗ ਮੰਨਿਆ ਜਾਂਦਾ ਹੈ, ਬ੍ਰਾਈਟਨੈਸ ਹੈ। ਹੁਣ ਉਹ ਹੈ ਕਿ ਲਾਲ ਚੋਲਣਾ ਤੈਂ ਤਨ ਸੋਇਆ, ਹੁਣ ਰੂਹ ਦੇ ਤਨ ਦੀ ਗੱਲ ਹੈ, ਬੋਡੀ ਲਈ ਨਹੀਂ। ਕਿ ਭਾਈ ਤੇਰਾ ਸਾਰੀ ਰੂਹ ਰੰਗੀ ਹੋਈ ਹੈ ਲਾਲ ਰੰਗ ਦੇ ਵਿੱਚ। ਸੁਰਜਨ ਭਾਣੀ ਤਾਂ ਮਨ ਮੋਹਿਆ, ਕਿ ਜੇ ਰੱਬ ਨੂੰ ਪਿਆਰੀ ਹੈ ਤਾਂ ਰੱਬ ਨੇ ਜਿਹੜਾ ਹੈ ਉਹ ਆਪਣੇ ਨਾਲ ਜੋੜ ਲਿਆ ਹੈ, ਉਹਦੇ ਮਨ ਨੂੰ ਮੋਹਿਆ ਰੱਬ ਦੀ ਹੋਂਦ ਜਿਹੜੀ ਹੈ ਨਾ। ਕਵਨ ਬਨੀਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ। ਇਹ ਸਵਾਲ ਹੈ ਵੀ ਦੱਸ ਕਿਵੇਂ ਤੈਨੂੰ ਇਹ ਪਿਆਰ ਨਸੀਬ ਹੋਇਆ, ਕਿਵੇਂ ਤੇਰੇ ਅੰਦਰ ਆਨੰਦ ਹੈ। ਤੁਮ ਹੀ ਸੁੰਦਰ ਤੁਮੈ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ, ਕਿ ਤੂੰ ਹੀ ਸੋਹਣੀ ਹੈ, ਤੇਰੇ ਘਰ ਹੀ ਤੇਰਾ ਪਿਆਰ ਹੈ ਔਰ ਤੇਰਾ ਹੀ ਘਰ ਜਿਹੜਾ ਉਹ ਵਸਦਾ ਰਸਦਾ ਹੈ। ਤੂੰ ਸਤਵੰਤੀ ਤੂੰ ਪ੍ਰਧਾਨ, ਤੇਰੀ ਰੂਹ, ਇਹ ਰੂਹ ਨੂੰ ਮੁਖਾਤਬ ਹੈ ਕਿ ਤੂੰ ਹਰ ਥਾਂ ਤੇਰੀ ਪਹਿਲ ਹੈ ਉਸ ਰੱਬ ਦੀ ਦਰਗਾਹ ਦੇ ਵਿੱਚ। ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ, ਵੀ ਪਿਆਰਾ ਤੈਨੂੰ ਪਿਆਰੇ ਦੇ ਦਿਲ ਨੂੰ ਤੂੰ ਹੀ ਚੰਗੀ ਲੱਗੀ ਹੈ, ਤੇਰੇ ਕੋਲ ਹੀ ਸ੍ਰੇਸ਼ਟ ਗਿਆਨ ਹੈ। ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ, ਕਿ ਭਾਈ ਮੇਰੇ ਪਿਆਰੇ ਨੂੰ, ਮੇਰੇ ਵਾਹਿਗੁਰੂ ਨੂੰ ਮੈਂ ਚੰਗੀ ਲੱਗੀ, ਮੇਰੀ ਰੂਹ ਨੂੰ ਮੇਰੇ ਅੰਦਰ ਉਹ ਆ ਕੇ ਵਸਿਆ ਤੇ ਮੇਰਾ ਰੰਗ ਗੁਲਾਲ ਇਸ ਲਈ ਹੈ ਕਿ ਮੈਨੂੰ ਆਪਣੇ ਪਿਆਰੇ ਨੇ ਆਪਣੇ ਗਲ ਨਾਲ ਲਾ ਲਿਆ, ਪਿਆਰੇ ਨੇ ਮੈਨੂੰ ਆਪਣਾ ਬਣਾ ਲਿਆ। ਔਰ ਉਹਨੇ ਇੱਕ ਸ਼ੁਭ ਦ੍ਰਿਸ਼ਟੀ ਨਿਹਾਲ ਹੁੰਦਾ ਤੱਕਣਾ, ਦੇਖਣਾ ਕਿ ਉਸ ਵਾਹਿਗੁਰੂ ਦੀ ਪਿਆਰੀ ਦ੍ਰਿਸ਼ਟੀ ਦੀ ਇੱਕ ਝਲਕ ਜਿਹੜੀ ਹੈ ਉਹਨੇ ਮੈਨੂੰ ਇਸ ਰੰਗ ਦੇ ਵਿੱਚ ਰੰਗ ਦਿੱਤਾ ਹੈ। ਤੇ ਜਿਹੜਾ ਦੂਸਰਾ ਰਹਾਓ ਹੈ ਸੁਨਰੀ ਸਖੀ ਇਹ ਹਮਾਰੀ ਘਾਲ ਪ੍ਰਭ ਆਪ ਸਿੰਗਾਰ ਸਵਾਰਨਹਾਰ। ਇਹ ਰਹਾਓ ਦੂਜਾ, ਇਹ ਪਹਿਲੇ ਦਾ ਜਵਾਬ ਹੈ। ਸਵਾਲ ਸੀ ਪਹਿਲੇ ਰਹਾਓ ਦੇ ਵਿੱਚ ਕਵਨ ਬਨੀਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ, ਕਿ ਤੇਰਾ ਰੰਗ ਕਿਵੇਂ ਲਾਲੋ ਲਾਲ ਦਗਦਗ ਕਰਦਾ ਹੈ, ਕਿਵੇਂ ਤੂੰ ਗੁਲਾਲ ਹੈ। ਤੇ ਜਵਾਬ ਹੈ ਸੁਨਰੀ ਸਖੀ ਇਹ ਹਮਾਰੀ ਹਮਰੀ ਘਾਲ, ਕਿ ਸਾਡੀ ਘਾਲਣਾ ਹੁੰਦੀ ਹੈ ਮਿਹਨਤ। ਮਿਹਨਤ ਇੱਕ ਤਾਂ ਮਜ਼ਦੂਰੀ, ਮਿਹਨਤ ਮਜ਼ਦੂਰੀ ਬਾਹਰਲੀ ਦੁਨੀਆ ਇੱਕ ਉਹ ਹੈ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਿ ਵੀ ਜਿਨ੍ਹਾਂ ਨੇ ਘਾਲਣਾ ਕੀਤੀ ਨਾਮ ਦੀ, ਰੱਬ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆਂਦਾ, ਯਾਦ ਕੀਤਾ, ਰੱਬ ਦੇ ਰਸਤੇ ਦੇ ਉੱਤੇ ਤੁਰੇ, ਤੇ ਉਹਨਾਂ ਦੀ ਬਦੌਲਤ
ਨਾਨਕ ਤੇ ਮੁਖ ਉਜਲੇ। ਹੁਣ ਉਜਲਾ ਕੀ ਹੁੰਦਾ ਹੈ? ਉਹ ਵੀ ਗੁਲਾਲ ਹੁੰਦਾ ਗੁਲਾਲ ਹੁੰਦਾ। ਉਜਲ ਦੀਦਾਰ। ਸਾਡੇ ਪਿਤਾ ਜੀ ਜਦੋਂ ਕਿਸੇ ਨੂੰ ਮੁਖਾਤਬ ਕਰਦੇ ਸੀ, ਕਿਸੇ ਗੁਰਸਿੱਖ ਨੂੰ, ਤਾਂ ਉਹ ਉਹਨਾਂ ਦਾ ਇਹ ਸ਼ੁਰੂਆਤ ਹੁੰਦਾ ਸੀ ਕਿ ਭਾਈ ਉਜਲ ਬੁੱਧ ਉਜਲ ਦੀਦਾਰ, ਭਾਈ ਸਾਹਿਬ ਭਾਈ ਫਲਾਣਾ ਜੋ ਵੀ ਨਾਮ ਸਿੰਘ ਜੀ, ਕਿ ਉਜਲ ਬੁੱਧ ਉਜਲ ਦੀਦਾਰ, ਸੋ ਨਾਈਸ। ਕਿ ਤੁਹਾਡੀ ਜਿਹੜੀ ਬੁੱਧੀ ਹੈ ਉਹ ਵੀ ਐਨਲਾਈਟਨਡ ਹੈ, ਉਜਲ ਹੈ, ਐਨਲਾਈਟਨਡ, ਔਰ ਉਜਲ ਦੀਦਾਰ, ਕਿ ਤੁਹਾਡਾ ਦੀਦਾਰ ਵੀ ਜਿਹੜਾ ਹੈ ਉਹ ਦਿਲ ਨੂੰ ਠੰਡ ਪਾਉਣ ਵਾਲਾ ਹੈ। ਸੋ ਇਹ ਹੈ ਕਵਨ ਬਨੀਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਸੁਨ ਰਹੀ ਸਖੀ ਇਹ ਹਮਰੀ ਕਾਲ। ਜੇ ਮੇਰੀ ਕਿਹੜੀ ਕਾਲਣ ਹੈ? ਪ੍ਰਭ ਆਪ ਸਿਗਾਰ ਸਵਾਰਨ ਹਾਰ। ਸਿੰਗਾਰ ਉਹਦਾ ਸਜਾਣਾ, ਜੀ ਕਿ ਰੱਬ ਨੇ ਆਪ ਹੀ ਮੇਰੇ ਤੇ ਰਹਿਮਤ ਕੀਤੀ ਹੈ, ਮੈਨੂੰ ਸ਼ਿੰਗਾਰਿਆ ਹੈ, ਮੈਨੂੰ ਸਜਾਇਆ ਹੈ, ਔਰ ਇਹ ਉਹਦੀ ਰਹਿਮਤ ਹੈ। ਸੋ ਜ਼ਾਹਰ ਹੈ ਕਿ ਰੂਹਾਨੀਅਤ ਦੀ ਦੁਨੀਆ 'ਚ ਜਿਹੜਾ ਗੁਰਮਤ ਦਾ ਫਲਸਫਾ ਹੈ, ਗੁਰਮਤ ਦਾ ਮੈਸੇਜ ਹੈ, ਉਹ ਘਾਲਣਾ ਨਾਲ ਜੁੜਿਆ ਹੋਇਆ ਨਹੀਂ ਹੈ। ਜੀ ਔਰ ਇਹ ਵੀ ਯਾਦ ਕਰਵਾਇਆ ਕਿ ਇੱਕ ਜਗੰਦਿਆਂ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾ। ਬਿਲਕੁਲ। ਇਹ ਰਹਿਮਤ ਦੇ ਉੱਤੇ ਹੈ। ਨਾਨਕ ਨਦਰੀ ਕਰਮੀ ਦਾਤ। ਨਦਰ ਨਜ਼ਰ ਹੈ, ਕਰਮ ਬਖਸ਼ਿਸ਼ ਹੈ। ਫਾਰਸੀ ਦਾ ਸ਼ਬਦ ਹੈ, ਪੰਜਾਬੀ 'ਚ ਕਰਮ ਅਸੀਂ ਕਹਿੰਦੇ ਹਾਂ ਤਾਂ ਉਹ ਐਕਸ਼ਨਸ ਨੇ। ਇੱਥੇ ਇਹ ਕਰਮ ਬਖਸ਼ਿਸ਼ ਹੈ। ਆਪ ਕੀ ਅਨਾਇतें ਆਪ ਕੇ ਕਰਮ, ਉਸ ਦੀ ਅਨਾਇਤ ਹੋਣਾ, ਉਸ ਦਾ ਕਰਮ ਹੋਣਾ। ਨਾਨਕ ਨਦਰੀ ਕਰਮੀ ਦਾਤ। ਦਾਤ ਹੈ ਗਿਫਟ। ਜੀ ਗਿਫਟ ਖੁਸ਼ੀ ਚੋਂ ਹੀ ਕੋਈ ਦਿੰਦਾ ਹੈ, ਕੋਈ ਤੁਹਾਡਾ ਹੱਕ ਤਾਂ ਨਹੀਂ ਹੁੰਦਾ। ਬਿਲਕੁਲ। ਇਸੇ ਤਰ੍ਹਾਂ ਰੱਬ ਨੇ ਕਿਹਨੂੰ ਆਪਣੇ ਨਾਲ ਜੋੜਨਾ ਹੈ, ਕਿਹਨੂੰ ਮਿਲਾਣਾ ਹੈ, ਇਹ ਰੱਬ ਦੀ ਨਜ਼ਰ ਕਰਮ ਔਰ ਦਾਤ ਦੇ ਉੱਤੇ ਹੈ। ਹਾਂ, ਅਸੀਂ ਇੱਕ ਉਹ ਆਪਣੇ ਅੰਦਰ ਚਾਹਨਾ ਰੱਖ ਕੇ ਉਸ ਆਜ਼ੀ ਦੇ ਨਾਲ ਮੰਗ ਤਾਂ ਸਕਦੇ ਹਨ। ਔਰ ਮੰਗ ਕਿਵੇਂ ਸਕਦੇ ਹਾਂ? ਕਿ ਦੇ ਇੱਕ ਬੂੰਦ ਸੁਰਾਈਓ ਸਾਨੂੰ, ਭਾਈ ਵੀਰ ਸਿੰਘ, ਜੀ ਦੇ ਇੱਕ ਬੂੰਦ ਸੁਰਾਈਓ ਸਾਨੂੰ, ਇੱਕੋ ਹੀ ਦੇ ਸਾਈਂ, ਅੱਧੀ ਅੱਧ ਪਚੱਦੀ ਦੇ ਨਿੱਕੀ ਹੋਰ ਗੁਸਾਈ, ਇੱਕ ਵੇਰ ਇੱਕ ਕਣੀ ਦਵਾ ਦੇ, ਸੂਫੀ ਅਸਨਾ ਰਹੀਏ, ਇੱਕ ਵੇਰ ਦਰ ਖਲਿਆਂ ਤਾਈਂ, ਸਾਈਂ ਸਵਾਦ ਚਖਾਈ। ਵਾਹ ਜੀ ਵਾਹ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਨੂੰ ਲੈਂਦੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tveri4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨਾਲ ਆਗਿਆ ਦਿਓ। ਦੇਖਦੇ ਰਹੋ TVRE4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।